ਹਾਂ ਨੀਰਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच बहुत शुक्रिया जी। डॉक्टर साहब जी 15 जुलाई 2021 31 हाड़ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰੇ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲ5 ਕੇਬਲ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਦੇ ਵੇਅਰਸ ਖੇਵ ਸਥਿਤ ਸਿਗਨੇਚਰ ਟਰੱਕ ਸਰਵਿਸ ਵੱਲੋਂ। ਸੋ ਰਾਊਟ 81 ਤੇ ਐਗਜ਼ਿਟ 235 ਉੱਤੇ ਜਿਹੜਾ ਹੈਗਾ 24 ਆਵਰਸ ਜਿਹੜਾ ਹੈ ਰੋਡ ਸਾਈਡ ਅਸਿਸਟੈਂਟ ਦੀ ਜਿਹੜੀ ਸਰਵਿਸ ਦੇ ਨਾਲ ਸਿਗਨੇਚਰ ਟਰੱਕ ਸਰਵਿਸ 24/7 ਡੇਜ਼ ਟਰੱਕ ਅਤੇ ਜਿਹੜੇ ਟਰਾਲਾ ਦੀ ਹਰ ਤਰ੍ਹਾਂ ਦੀ ਰਿਪੇਅਰ ਲਈ ਹਾਜ਼ਰ ਨੇ। ਸੋ ਵੇਅਰਸ ਕੇਵ ਵਰਜੀਨੀਆ ਵਿਖੇ 200 ਮੀਲ ਤੱਕ ਸਿਗਨੇਚਰ ਟਰੱਕ ਸਰਵਿਸ ਵਿਖੇ ਪੰਜਾਬੀ ਢਾਬੇ ਦੀ ਜਿਹੜੀ ਸੁਵਿਧਾ ਹੈ ਉਹ ਵੀ ਮੌਜੂਦ ਹੈ। ਸੋ ਟਰੱਕਰ ਵੀਰ ਸਿਗਨੇਚਰ ਟਰੱਕ ਸਰਵਿਸ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਲੈ ਸਕਦੇ ਨੇ। ਸੋ ਸਪਾਂਸਰਸ਼ਿਪ ਲਈ ਜਿਹੜੀ ਅਸੀਂ ਸਿਗਨੇਚਰ ਟਰੱਕ ਸਰਵਿਸ ਦੇ ਮਾਲਕ ਦਿਲਗੀਰ ਸਿੰਘ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਸੋ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਸਪਾਂਸਰ ਕਰੋ ਔਰ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਬੱਸ ਵਿੱਚ ਹੋਏ ਬੰਬ ਧਮਾਕੇ ਵਿੱਚ 13 ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ ਔਰ ਜਿਨ੍ਹਾਂ ਵਿੱਚ 9 ਜਿਹੜੇ ਨੇ ਚੀਨੀ ਇੰਜੀਨੀਅਰ ਵੀ ਸ਼ਾਮਲ ਹਨ। ਸੋ ਅਫਗਾਨਿਸਤਾਨ ਦੀ ਸਥਿਤੀ ਦੇ ਮੱਦੇ ਨਜ਼ਰ ਚੀਨ ਦੇ ਜਿਹੜੇ ਵੱਡੇ ਰੋਲ ਨੂੰ ਦੇਖਦਿਆਂ ਇਹ ਧਮਾਕਾ ਇੱਕ ਡੂੰਗੀ ਸਾਜ਼ਿਸ਼ ਲੱਗਦਾ ਹੈ। ਸੋ ਇਸ ਪਿੱਛੇ ਕੌਣ ਹੋ ਸਕਦਾ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਦਲਗੀਰ ਸਿੰਘ, ਹੁਣ ਤਾਂ ਬੇਟਾ ਦਲਗੀਰ ਸਿੰਘ ਹੈ ਲੇਕਿਨ ਹੁਣ ਵੱਡਾ ਜਵਾਨ 6 ਫੁੱਟ ਹੈ, ਵੀਰ ਕਹਿ ਦਿੰਦੇ ਕਿਉਂਕਿ ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਯੰਗ ਸੀ, ਸ਼ਾਇਦ 10 ਸਾਲ ਦਾ ਹੋਏਗਾ, 10-12 ਸਾਲ ਦਾ, ਤੇ ਉਦੋਂ ਯੂਨਾਈਟਿਡ ਸਿਕਸ ਦਾ ਇੱਕ ਕੈਂਪ ਜਿਹੜਾ ਪੈਂਸਿਲਵੇਨੀਆ ਸਟੇਟ ਦੇ ਇੱਕ ਜੰਗਲ 'ਚ ਲੱਗਾ ਔਰ ਇਹਨੂੰ ਮੈਂ ਨਾਲ ਲੈ ਗਿਆ ਵਰਜੀਨੀਆ ਤੋਂ। ਔਰ ਚੱਠਾ ਸਾਹਿਬ ਪਰਿਵਾਰ ਦਾ ਜਿਹੜਾ ਹੈ ਉਹ ਫਰਜ਼ੰਦ ਹੈ, ਉਹਨਾਂ ਦੀ ਸਿਸਟਰ ਦਾ ਬੇਟਾ ਹੈ। ਨਾਈਸ। ਔਰ ਉੱਥੇ ਜ਼ਾਹਰ ਹੈ ਯੂਨਾਈਟਿਡ ਸਿਕਸ ਦੇ ਉਸ ਕੈਂਪ ਦੇ ਇੰਚਾਰਜ ਕੁਲਦੀਪ ਸਿੰਘ ਜਿਹੜੇ ਹੁਣ ਐਟਲਾਂਟਾ ਨੇ ਉਹ ਸਨ। ਔਰ ਉਹਨਾਂ ਨੇ ਪਹਿਲੇ ਦਿਨ ਜਿਹੜੇ ਵੀ ਕੈਂਪਰ ਆਉਂਦੇ ਨੇ ਉਹਨਾਂ ਨੂੰ ਹਦਾਇਤਾਂ ਸਖਤੀ ਦੇ ਨਾਲ ਕਿ ਵੀ ਇਵੇਂ ਤੁਸੀਂ ਕਰਨਾ ਉਵੇਂ। ਜਦੋਂ ਸ਼ਾਮ ਨੂੰ ਮੈਨੂੰ ਇਹ ਦਲਗੀਰ ਸਿੰਘ ਮਿਲਿਆ ਔਰ ਮੈਨੂੰ ਇਹ ਕਹਿੰਦਾ, ਡਾਕਟਰ ਅੰਕਲ ਇੱਥੋਂ ਚੱਲੋ। ਮੈਂ ਕਿਹਾ ਕੀ? ਕਹਿੰਦਾ ਇਹਨੂੰ ਪ੍ਰਧਾਨ ਕਿਹਨੇ ਬਣਾਇਆ? ਕਹਿੰਦਾ ਧਮਕੀਆਂ ਦਿੰਦਾ, ਨਾ ਕੀਤਾ ਤਾਂ ਤੁਹਾਨੂੰ ਘਰ ਨੂੰ ਤੋੜ ਦਿਆਂਗੇ। ਏਡਾ ਕਿਹੜਾ ਸਾਡੇ ਕੋਲ ਘਰ ਨਹੀਂ ਹੈ, ਏਡਾ ਪ੍ਰਧਾਨੂ ਬਣਿਆ ਹੋਇਆ ਹੈ। ਤੇ ਉਹ ਇੱਕ ਜੋਕ ਹੀ ਬਣ ਗਿਆ। ਕੁਲਦੀਪ ਸਿੰਘ ਹੋਰੀ ਵੀ ਹੁਣ ਵੀ ਉਹਨੂੰ ਇੰਜੋਏ ਕਰਦੇ ਨੇ। ਮੈਂ ਕਿਹਾ ਜੀ ਆਹ ਤੁਹਾਡੀ ਪ੍ਰਧਾਨਗੀ ਤੇ ਤੁਹਾਡੇ ਤੇ ਇਹਨੇ ਸਵਾਲ ਚੁੱਕਿਆ ਕਿ ਏਡਾ ਪ੍ਰਧਾਨੂ ਜਿਹੜਾ ਬਣਿਆ। ਅਸੀਂ ਨਹੀਂ ਕਹਿੰਦਾ, ਅਸੀਂ ਨਹੀਂ ਕੋਈ ਘਬਰਾਉਂਦੇ ਤੋੜਦੇ ਘਰ ਨੂੰ, ਸਾਡਾ ਘਰ ਹੈਗਾ ਜਾਣ ਨੂੰ। ਸੋ ਹੁਣ ਆਪਣੀ ਐਜੂਕੇਸ਼ਨ ਕੰਪਲੀਟ ਕਰਕੇ ਸਕਸੈਸਫੁਲ ਬਿਜ਼ਨਸ ਹੈ ਔਰ ਹਮੇਸ਼ਾ ਹੀ ਚੱਠਾ ਸਾਹਿਬ ਦੇ ਪਰਿਵਾਰ ਦੇ ਯੰਗਸਟਰਸ ਜਿਹੜੇ ਨੇ ਕਿਸੇ ਵੀ ਕਾਲ ਦੇ ਉੱਤੇ ਉਹ ਪ੍ਰੋਟੈਸਟ ਹੋਣ, ਇੰਡੀਅਨ ਐਮਬੈਸੀ ਦੇ ਬਾਹਰ ਹੋਏ, ਕੋਈ ਹੋਰ ਹੋਏ, ਐਗਜ਼ੀਬਿਸ਼ਨਸ ਹੋਣ, ਇੱਕ ਜਿਵੇਂ ਕਹਿੰਦੇ ਨੇ ਕਿ ਵੀ ਅੱਧੀ ਆਵਾਜ਼ ਦੇ ਪਹੁੰਚ ਜਾਂਦੇ ਨੇ। ਔਰ
ਟੀਵੀ 84 ਦੇ ਰਹੀ ਤਾਂ ਸਾਡੇ ਜਮਾ ਪੂੰਜੀ ਨੇ ਜਿੱਥੋਂ ਕਿ ਅਸੀਂ ਸ਼ੁਰੂਆਤ ਕੀਤੀ ਹੈ। ਔਰ ਮੈਂ ਅਰਦਾਸ ਕਰਦਾ ਕਿ ਮਹਾਰਾਜ ਚੜ੍ਹਦੀ ਕਲਾ ਦੇਣ, ਇਵੇਂ ਹੀ ਪੰਥ ਦਾ ਪਿਆਰ ਦੇਣ ਔਰ ਆਪਣੇ ਕਾਰੋਬਾਰ 'ਚ ਵੀ ਕਾਮਯਾਬ ਹੋਣ। ਬਿਲਕੁਲ ਜੀ। ਅਫਗਾਨਿਸਤਾਨ ਉਸ ਦੀ ਧਾਕ ਧਮਕ ਇੱਕ ਪਾਸੇ ਤੱਕ ਹੀ ਨਹੀਂ ਹੈ, ਕੱਲਾ ਬਹੁਤ ਸਾਰਿਆਂ ਦੀਆਂ ਅੱਖਾਂ ਤੇ ਇਸ ਗੱਲ ਤੇ ਲੱਗੀਆਂ ਹੋਈਆਂ। ਬਹੁਤਿਆਂ ਨੇ ਜਿਨ੍ਹਾਂ ਨੇ ਕਦੇ ਅਫਗਾਨਿਸਤਾਨ ਦਾ ਨਕਸ਼ਾ ਵੀ ਨਹੀਂ ਸੀ ਦੇਖਿਆ, ਉਹ ਵੀ ਹੁਣ ਮੈਪ ਖੋਲ ਕੇ ਬੈਠੇ ਹੁੰਦੇ ਨੇ ਗੂਗਲ ਦੇ ਉੱਤੇ ਕਿ ਕਿੱਥੇ ਤਾਲਿਬਾਨ ਨੇ ਟੇਕ ਓਵਰ ਕਰ ਲਿਆ। ਜੀ। ਔਰ ਜ਼ਾਹਰ ਹੈ ਕਿ ਸਾਰੀਆਂ ਹੀ ਬਾਰਡਰ ਕ੍ਰਾਸਿੰਗ ਜਿਹੜੇ ਗਵਾਂਢੀ 7 ਮੁਲਕ ਨੇ ਉਹਨਾਂ ਦੇ ਨਾਲ ਜਿਹੜਾ ਲੱਗਦਾ ਪਾਕਿਸਤਾਨ ਦਾ ਵੀ ਚਮਨ, ਔਰ ਉਸ ਦੇ ਨਾਲ ਲੱਗਦਾ ਬਾਰਡਰ ਦੂਸਰੇ ਪਾਸਿਓਂ, ਉਹਦੇ ਤੇ ਉਹਨਾਂ ਨੇ ਆਪਣਾ ਝੰਡਾ ਵੀ ਲਹਿਰਾਇਆ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ। ਔਰ ਜਦੋਂ ਅਸੀਂ ਇਹ ਕਿਹਾ ਕਿ ਵੀ ਉਹਨਾਂ ਨੇ ਆਪਣਾ ਚਿੱਟਾ ਝੰਡਾ ਲਹਿਰਾ ਦਿੱਤਾ ਹੈ, ਤੇ ਸਾਡੇ ਇੱਕ ਦੋ ਵੀਰਾਂ ਨੇ ਲਿਖਿਆ ਵੀ ਨਹੀਂ, ਅਫਗਾਨਿਸਤਾਨ ਦਾ ਝੰਡਾ ਤਾਂ ਉਹ ਚਿੱਟਾ ਔਰ ਹਰਾ ਹੈ। ਲੇਕਿਨ ਇਹ ਗੱਲ ਅਸੀਂ ਦੱਸ ਦਈ ਹੈ ਕਿ ਉਹਨਾਂ ਨੇ ਉਹ ਅਫਗਾਨਿਸਤਾਨ ਦੇ ਝੰਡੇ ਨੂੰ ਵੀ ਨਹੀਂ ਮੰਨਦੇ। ਉਹਨਾਂ ਨੇ ਉਹਨਾਂ ਪੋਸਟ ਤੋਂ ਜਿਹੜਾ ਅਫਗਾਨਿਸਤਾਨ ਮੁਲਕ ਦਾ ਝੰਡਾ ਸੀ ਉਹ ਲਾਇਆ, ਤੇ ਉਹਨਾਂ ਨੇ ਆਪਣੀ ਜਿਹੜਾ ਤਨਜ਼ੀਮ ਦਾ ਉਹਨਾਂ ਦਾ ਝੰਡਾ ਹੈ ਵਾਈਟ, ਉਹ ਲਹਿਰਾਇਆ। ਲੇਕਿਨ ਉਹ ਅਸੀਂ ਦੂਸਰੇ ਟੌਪਿਕ 'ਚ ਗੱਲ ਕਰਾਂਗੇ ਕਿ ਵੀ ਕਿਵੇਂ ਉਹਨਾਂ ਨੇ ਹੁਣ ਟਰੂਸ ਆਫਰ ਵੀ ਕੀਤੀ ਹੈ ਸੀਜ਼ ਫਾਇਰ ਦੀ ਅਫਗਾਨਿਸਤਾਨ ਗਵਰਨਮੈਂਟ ਨੂੰ, ਇਸ ਸ਼ਰਤ ਦੇ ਉੱਤੇ 3 ਮਹੀਨੇ ਲਈ ਕਿ ਵੀ ਜੇ ਉਹ 3 ਮਹੀਨੇ ਲਈ ਜੰਗਬੰਦੀ ਨੂੰ ਤਿਆਰ ਨੇ, ਜੇ ਉਹਨਾਂ ਦੇ 7000 ਕੈਦੀ ਜਿਹੜੇ ਨੇ ਉਹ ਛੱਡੇ ਜਾਣ। ਪਰ ਜਦੋਂ ਅਸੀਂ ਧਮਕ ਦੀ ਗੱਲ ਕੀਤੀ, ਜ਼ਾਹਰ ਹੈ ਕਿ ਅਫਗਾਨਿਸਤਾਨ ਦੀ ਸਿਚੁਏਸ਼ਨ ਨੂੰ ਲੈ ਕੇ ਹਰ ਪਾਸੇ ਫਿਕਰ ਹੈ, ਔਰ ਉਹਦੇ 'ਚ ਜਿਹੜੇ ਵੱਡੇ ਸਟੇਕ ਹੋਲਡਰ ਨੇ, ਜੇ ਪਾਕਿਸਤਾਨ ਤੋਂ ਬਾਅਦ ਜ਼ਾਹਰ ਹੈ ਪਾਕਿਸਤਾਨ ਦਾ 2500 ਤੋਂ 3000 ਤੱਕ 2700 ਕਿਲੋਮੀਟਰ ਬਾਰਡਰ ਲੱਗਦਾ ਹੈ। ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ ਜਿਹੜਾ ਉਹ ਪਖਤੂਨ ਮੈਜੋਰਿਟੀ ਪ੍ਰੋਵਿੰਸ ਹੈ, ਉਹਦੇ ਨਾਲ ਬਾਰਡਰ ਵੀ ਲੱਗਦਾ ਹੈ। ਆਲਰੇਡੀ ਜਦੋਂ ਪਹਿਲਾਂ ਇਹ 2 ਵਾਰ ਸੋਵੀਅਤ ਯੂਨੀਅਨ ਦੇ ਵੇਲੇ 1979 ਤੋਂ 1999 ਤੱਕ, ਉਦੋਂ ਵੀ 3 ਮਿਲੀਅਨ ਤੋਂ ਜ਼ਿਆਦਾ ਜਿਹੜੇ ਰਿਫਿਊਜੀ ਸੀ ਪਾਕਿਸਤਾਨ ਆਏ। ਸੋ ਹੁਣ ਵੀ ਉਹਨਾਂ ਦੇ ਰਿਫਿਊਜੀ ਸਪਿਲ ਓਵਰ ਦਾ ਫੀਅਰ ਵੀ ਹੈ। ਇਹ ਵੀ ਫੀਅਰ ਹੈ ਕਿ ਰਿਫਿਊਜੀਆਂ ਦੇ ਭੇਸ 'ਚ ਜਿਹੜੇ ਨੇ ਉਹ ਦੂਸਰੇ ਲੋਕ ਵੀ ਆ ਸਕਦੇ ਨੇ ਜਿਹੜੇ ਦਹਿਸ਼ਤਗਰਦੀ ਫੈਲਾ ਸਕਦੇ ਨੇ। ਆਲਰੇਡੀ ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਉਹ ਸਵਾਤ ਵੈਲੀ ਹੋਏ, ਨਾਰਥ ਵਜ਼ੀਰਿਸਤਾਨ ਹੋਏ, ਜਾਂ ਮੇਨਲੈਂਡ ਪਾਕਿਸਤਾਨ 'ਚੋਂ ਵੀ ਦਹਿਸ਼ਤਗਰਦੀ ਦਾ ਸਫਾਇਆ ਕੀਤਾ ਹੈ। ਉਹ ਇੱਕ ਡਿਫਰੈਂਟ ਇਸ਼ੂ ਹੈ। ਔਰ ਉਹਦੇ ਨਾਲ ਜਿਹੜਾ ਦੂਸਰਾ ਵੱਡਾ ਸਟੇਕ ਹੋਲਡਰ ਹੈ ਇਸ ਸਾਰੇ ਦੇ ਵਿੱਚ, ਉਹ ਚੀਨ ਹੈ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੀ ਅਸੀਂ ਜਦੋਂ ਇਕਨੋਮਿਕਲ ਕੋਰੀਡੋਰ ਦੀ ਗੱਲ ਕਰਦੇ ਹਾਂ ਜਾਂ ਬੈਲਟ ਐਂਡ ਰੋਡ ਇਨੀਸ਼ੀਏਟਿਵ, ਉਹਦਾ ਕਾਫੀ ਹਿੱਸਾ ਜਿਹੜਾ ਹੈ ਉਹ ਜਦੋਂ ਤੁਸੀਂ ਗਿਲਗਿਤ ਬਾਲਟਿਸਤਾਨ ਤੋਂ ਦੇਖਦੇ ਹੋ, ਫਿਰ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਤੋਂ ਲੰਘਦਾ ਹੈ। ਔਰ ਜ਼ਾਹਰ ਹੈ ਕਿ ਅਫਗਾਨਿਸਤਾਨ ਦੇ ਵਿੱਚ ਚੀਨ ਦੀ ਆਪਣੀ ਇਨਵੈਸਟਮੈਂਟ ਵੀ ਹੈ, ਜਿਵੇਂ ਅਸੀਂ ਮਿਨਰਲਸ ਦੇ ਹਵਾਲੇ ਨਾਲ ਦੂਸਰੀ ਗੱਲ ਕੀਤੀ ਸੀ। ਔਰ ਚਾਈਨਾ ਇਸ ਨੂੰ ਇੰਪੋਰਟੈਂਟ ਸਮਝਦਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਅਮਨ ਅਮਾਨ ਰਹੇ, ਕਿਉਂਕਿ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 80-90 ਕਿਲੋਮੀਟਰ ਜਿਹੜਾ ਉਹਨਾਂ ਦਾ ਵਖਾਨ ਬਾਰਡਰ ਤੋਂ ਜਿਹੜੇ ਸੂਬੇ ਉਹਨਾਂ ਦੇ ਖਾਸ ਤੌਰ ਤੇ ਸਿੰਗਕਿਆਂਗ ਉਹ ਨਾਲ ਬਾਰਡਰ ਲੱਗਦਾ ਹੈ। ਔਰ ਉਹਨਾਂ ਦੇ ਆਪਣੇ ਉਸ ਜਿਹੜਾ ਸਿੰਗਕਿਆਂਗ ਦੇ ਵਿੱਚ ਇੱਥੇ ਵੀਗਰ ਮੁਸਲਮਾਨ ਰਹਿੰਦੇ ਨੇ। ਜ਼ਾਹਰ ਹੈ ਕਿ ਤੁਰਕੀ ਓਰੀਜਨ ਦੇ ਨੇ, ਸਪੈਲ ਤਾਂ ਇਹ ਹੋਰ ਤਰ੍ਹਾਂ ਹੁੰਦਾ ਹੈ, ਪਰ ਮੈਂ ਇਹ ਦੇਖਿਆ ਵੀ ਸਾਰੇ ਉਰਦੂ ਮੀਡੀਆ 'ਚ ਵੀ ਵੀਗਰ ਹੀ ਕਿਹਾ ਜਾਂਦਾ ਹੈ, ਕਿਉਂਕਿ ਚਾਈਨੀਜ਼ ਲਫ਼ਜ਼ ਸਪੈਲ ਡਿਫਰੈਂਟਲੀ ਹੁੰਦੇ ਨੇ, ਪ੍ਰੋਨਾਊਂਸ ਡਿਫਰੈਂਟਲੀ ਹੁੰਦੇ ਨੇ। ਸੋ ਅਸੀਂ ਵੀ ਹੁਣ ਤੋਂ ਵੀਗਰ ਮੁਸਲਮਾਨ ਹੀ ਕਵਾਂਗੇ। ਉਹਨਾਂ ਦੀ ਤਨਜ਼ੀਮ ਈਸਟ ਤੁਰਕਸਤਾਨ ਇਸਲਾਮਿਕ ਮੂਵਮੈਂਟ ETIM, ਜਿਹੜੀ ਅਮਰੀਕਾ ਦੇ ਵਿੱਚ ਵੀ ਇੱਕ ਦਹਿਸ਼ਤਗਰਦ ਐਲਾਨੀ ਹੋਈ ਸੀ ਆਰਗੇਨਾਈਜੇਸ਼ਨ, ਪਰ ਟਰੰਪ ਨੇ ਜਾਂਦੇ ਜਾਂਦੇ ਪਿਛਲੇ ਪੀਰੀਅਡ ਦੇ ਵਿੱਚ ਇਸ ਨੂੰ ਟੈਰਰਿਜ਼ਮ ਦੀ ਲਿਸਟ ਚੋਂ ਕੱਢ ਦਿੱਤਾ ਸੀ। ਔਰ ਇਹ ਜਿਹੜੀ ਈਸਟ ਤੁਰਕਸਤਾਨ ਇਸਲਾਮਿਕ ਮੂਵਮੈਂਟ ਹੈ, ਸਿੰਗਕਿਆਂਗ ਦੇ ਵਿੱਚ ਕਾਫੀ ਦਹਿਸ਼ਤਗਰਦੀ ਦੀ ਕਾਰਵਾਈਆਂ ਕਰਦਾ ਹੈ। ਔਰ ਚੀਨ ਦਾ ਇਹ ਰਿਹਾ ਐਕਿਊਜ਼ੇਸ਼ਨ ਵੀ ਰਹੀ ਹੈ ਕਿ ਇਹਨਾਂ ਦੇ ਬਹੁਤ ਸਾਰੇ ਗੁਰਿਲੇ ਆ ਕੇ ਅਫਗਾਨਿਸਤਾਨ ਦੇ ਵਿੱਚ ਪਨਾਹ ਲੈਂਦੇ ਨੇ। ਔਰ ਉਹਨਾਂ ਨੂੰ ਇਹ ਵੀ ਫੀਅਰ ਹੈ, ਜਿਵੇਂ ਅਸੀਂ ਕੱਲ ਸਾਰੇ ਹੀ ਗੁਆਂਢੀ ਦੇਸ਼ਾਂ ਦੀ ਗੱਲ ਕੀਤੀ ਸੀ, ਉਹਦੇ ਵਿੱਚ ਤਾਜ਼ਿਕਸਤਾਨ ਹੋਏ, ਉਜ਼ਬੇਕਿਸਤਾਨ ਹੋਏ, ਤੁਰਕਮਾਨਿਸਤਾਨ ਹੋਏ, ਔਰ ਜ਼ਾਹਰ ਹੈ ਕਿ ਈਵਨ ਰਸ਼ੀਆ, ਭਾਵੇਂ ਉਹਦਾ ਬਾਰਡਰ ਨਹੀਂ ਲੱਗਦਾ, ਪਰ ਉਹਦੇ ਵੀ ਇੰਟਰਸਟ ਨੇ। ਔਰ ਵੱਡਾ ਫੀਅਰ ਕਿ ਸਪਿਲ ਓਵਰ ਪਾਕਿਸਤਾਨ ਨੂੰ ਰਿਫਿਊਜੀਆਂ ਦਾ ਵੀ ਔਰ ਦਹਿਸ਼ਤਗਰਦੀ ਦੀ ਸਪਿਲ ਓਵਰ ਵੀ ਹੈ। ਔਰ ਜਿਹੜੇ ਦੂਸਰੇ ਸੈਂਟਰਲ ਏਸ਼ੀਅਨ ਰਿਪਬਲਿਕ ਔਰ ਖਾਸ ਤੌਰ ਤੇ ਚਾਈਨਾ ਔਰ ਰਸ਼ੀਆ,
ਉਹਨਾਂ ਦਾ ਇਹ ਵੀ ਫਿਕਰ ਹੈ ਕਿ ਇਹ ਜਿਹੜੀ ਇਸਲਾਮ ਦੇ ਨਾਂ ਥੱਲੇ ਜਿਹੜਾ ਇੱਕ ਮੂਵਮੈਂਟ ਬਿਲਟ ਹੁੰਦੀ ਹੈ ਜਾਂ ਬਿਲਟ ਕੀਤੀ ਗਈ ਹੈ ਵੀ ਇਹ ਇੱਕ ਵੇਵ ਨਾ ਬਣ ਜਾਏ, ਕਿਉਂਕਿ ਤਾਲਿਬਾਨ ਇਸ ਗੱਲ ਦੇ ਉੱਤੇ ਬਜ਼ਿੱਦ ਨੇ ਕਿ ਉਹਨਾਂ ਨੇ ਸਿਰਫ ਤੇ ਸਿਰਫ ਜਿਹੜਾ ਇਸਲਾਮਿਕ ਸ਼ਰੀਅਤ ਲਾਅ ਹੈ ਉਹੀ ਲਾਗੂ ਕਰਨਾ ਹੈ। ਉਹਨਾਂ ਨੇ ਉਹਨੂੰ ਕਹਿੰਦੇ ਹੀ ਜਿਹੜੇ ਨੇ ਇਸਲਾਮਿਕ ਐਮੀਰੇਟ ਨੇ। ਔਰ ਇਹ ਈਵਨ ਜਦੋਂ ਫਰਵਰੀ 2020 ਦੇ ਵਿੱਚ ਅਮਰੀਕਾ ਦੇ ਨਾਲ ਡੀਲ ਸਾਈਨ ਹੋਈ, ਉਦੋਂ ਅਮਰੀਕਾ ਚਾਹੁੰਦਾ ਸੀ ਕਿ ਇਹਨੂੰ ਜਿਹੜਾ ਅਫਗਾਨਿਸਤਾਨ ਦਾ ਆਫੀਸ਼ੀਅਲ ਨਾਂ ਹੈ ਉਹਦੇ ਥੱਲੇ ਹੋਏ, ਲੇਕਿਨ ਉਹਨਾਂ ਨੇ ਨਾ ਕੀਤੀ ਔਰ ਇਹਦੇ ਨਾਲ ਹੀ ਸਟਿਕ ਕੀਤਾ। ਜੁਆਇੰਟ ਸਟੇਟਮੈਂਟ 'ਚ ਵੀ ਉਹਨਾਂ ਦਾ ਜਿਹੜਾ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਹੀ ਨਾਂ ਸੀ। ਹੁਣ ਜੇ ਇਹ ਇੱਕ ਮਾਡਲ ਇੱਥੇ ਬਣਦਾ ਹੈ, ਅਸੀਂ ਇਸ ਦੀ ਠੀਕ ਜਾਂ ਗਲਤ ਹੋਣ ਦੀ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੁੰਦਾ ਹੈ ਵੀ ਉਹਨਾਂ ਨੇ ਕੀ ਸਿਸਟਮ ਕਰਨਾ ਹੈ। ਲੇਕਿਨ ਜਿਸ ਕਿਸਮ ਦਾ ਇਮੇਜ ਪਹਿਲੇ ਪੀਰੀਅਡ 'ਚ 1996 'ਚ ਜਦੋਂ ਤਾਲਿਬਾਨ ਦੀ ਹਕੂਮਤ ਬਣੀ ਔਰ 2001 'ਚ ਜਾਂਦੀ ਲੱਗੀ, ਜਿਹੜਾ ਮਾਡਲ ਉਸ ਜ਼ਮਾਨੇ ਦੇ ਵਿੱਚ ਸਾਹਮਣੇ ਆਇਆ ਹੈ, ਜ਼ਾਹਰ ਹੈ ਕਿ ਅੱਜ ਦੀ ਸਿਵਲਾਈਜ਼ ਸੁਸਾਇਟੀ 'ਚ ਬੇਸ਼ੱਕ ਜਦੋਂ ਮਜ਼ਹਬ ਦਾ ਇਸ਼ੂ ਆਉਂਦਾ ਹੈ ਇਹ ਇੱਕ ਵੱਖਰੀ ਗੱਲ ਹੈ, ਕਿਉਂਕਿ ਮਜ਼ਹਬ ਦੀਆਂ ਇੰਟਰਪ੍ਰੀਟੇਸ਼ਨਸ ਵੀ ਫਿਰ ਹਰ ਕੋਈ ਆਪੋ ਆਪਣੇ ਢੰਗ ਨਾਲ ਕਰਦਾ ਹੈ। ਉਹਨਾਂ ਦੇ ਜਿਹੜੇ ਆਲਮ ਔਰ ਫਜ਼ਲ ਔਰ ਉਲਮਾ ਔਰ ਲਰਨਡ ਲੋਕ ਨੇ ਉਹਨਾਂ ਦੇ ਆਪਣੇ ਵਿਊ ਪੁਆਇੰਟ ਵੀ ਨੇ, ਫਿਰ ਫਤਵੇ ਵੀ ਜਾਰੀ ਹੁੰਦੇ ਨੇ। ਲੇਕਿਨ ਜਿਹੜਾ ਵਰਜਨ ਇਸਲਾਮ ਦੇ ਹਵਾਲੇ ਨਾਲ ਉਸ ਪੀਰੀਅਡ 'ਚ ਦੇਖਿਆ ਗਿਆ ਉਹਨੂੰ ਲੈ ਕੇ ਈਵਨ ਵਿਦਨ ਅਫਗਾਨਿਸਤਾਨ ਵੀ ਜਿਹੜੇ ਮੇਨ ਸਟ੍ਰੀਮ ਲੋਕ ਨੇ ਉਹ ਖੌਫਜ਼ਦਾ ਨੇ। ਗੁਆਂਢੀ ਮੁਲਕਾਂ 'ਚ ਵੀ ਖੌਫ ਹੈ, ਕਿਉਂਕਿ ਉਸ ਮਾਡਲ ਦੇ ਵਿੱਚ ਬੱਚਿਆਂ ਦੀ ਐਜੂਕੇਸ਼ਨ ਉਹ ਬਿਲਕੁਲ ਬੰਦ ਕਰ ਦਿੱਤੀ ਗਈ ਸੀ। ਈਵਨ ਮਾਈਨੋਰਿਟੀਜ਼ ਦੇ ਹਵਾਲੇ ਨਾਲ, ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਵੀ ਗੱਲ ਕਰੀਏ ਕਿ ਜਦੋਂ ਪਹਿਲੀ ਲੜਾਈ ਚੱਲਦੀ ਰਹੀ ਸੋਵੀਅਤ ਯੂਨੀਅਨ ਦੇ ਨਾਲ, ਜਦੋਂ ਅਜੇ ਉਸ ਤੋਂ ਪਹਿਲਾਂ ਵੀ ਅਫਗਾਨਿਸਤਾਨ ਤਾਂ ਇੱਕ ਟਰਮੋਇਲ 'ਚ ਤਾਂ ਰਿਹਾ ਹੀ ਹੈ, ਲੇਕਿਨ ਕਦੇ ਵੀ ਮਾਈਨੋਰਿਟੀਜ਼ ਨੂੰ ਔਰ ਖ਼ਾਸ ਤੌਰ ਤੇ ਸਿੱਖਾਂ ਨੂੰ, ਕਿਉਂਕਿ ਉਹ ਵੀ ਉਸ ਧਰਤੀ ਦੇ ਪੁੱਤਰ ਨੇ, 5.5 ਸਦੀਆਂ ਤੋਂ ਅਫਗਾਨ ਸਿੱਖ ਵੀ ਉਸੇ ਤਰ੍ਹਾਂ, ਉਹ ਜਿਵੇਂ ਇੱਕ ਸਾਡੇ ਵਿਊਅਰ ਨੇ ਲਿਖਿਆ ਸੀ ਕਿ ਉਹ ਡਬਲ ਪਖਤੂਨ ਨੇ, ਡਬਲ ਪਠਾਨ ਨੇ, ਵੀ ਇੱਕ ਤਾਂ ਉਹੀ ਬੋਲੀ, ਉਹੀ ਪਹਿਰਾਵਾ, ਉਹੀ ਨਸਲ, ਪਰ ਉਹਦੇ ਨਾਲ ਉਹ ਕਹਿੰਦੇ ਸਰਦਾਰ ਵੀ ਨੇ, ਔਰ ਸਰਦਾਰ ਹੋਣ ਦੇ ਨਾਲ ਉਹਨਾਂ 'ਚ ਡਬਲ। ਸੋ ਮਤਲਬ ਇਹ ਉਹਨਾਂ ਦੀ ਆਪਣਤ ਦੀ ਗੱਲ ਸੀ ਜਿਹਦੇ 'ਚ ਉਹਨਾਂ ਨੇ ਕੀਤਾ। ਲੇਕਿਨ ਜਦੋਂ ਇਹ ਫਿਰ ਅਲ-ਕਾਇਦਾ ਔਰ ਦੂਸਰਾ ਇਹ ਸਾਰਾ ਪਾਰਟ ਜੁਆਇਨ ਕੀਤਾ ਔਰ ਇਹਨਾਂ ਨੇ ਉਸ ਰਵਾਇਤ ਨੂੰ ਜਿਹੜੀ ਅਫਗਾਨ ਕਬੀਲਿਆਂ ਦੀ ਇੱਕ ਦੂਸਰੇ ਨੂੰ ਟੋਲਰੇਟ ਕਰਨ ਦੀ ਹੈ, ਔਰ ਜ਼ਾਹਰ ਹੈ ਸਿੱਖਾਂ ਦੇ ਨਾਲ ਇੱਕ ਸਟੇਜ ਤੇ 1979 ਤੋਂ ਪਹਿਲਾਂ ਲਗਭਗ 30% ਦੀ ਇਕਨੋਮੀ ਅਫਗਾਨਿਸਤਾਨ ਦੀ ਉਹ ਸਿੱਖਾਂ ਦੇ ਕੋਲ ਸੀ। ਔਰ ਜਿਹੜਾ ਉਹਨਾਂ ਦਾ ਪਠਾਣਾ ਦਾ ਜਾਂ ਉਹਨਾਂ ਦਾ ਬਹੁਤ ਟਰਸਟ ਲੈਵਲ ਰਿਹਾ, ਸ਼ੌਕਾਰਾ ਸਿਸਟਮ ਵੀ ਉੱਥੇ ਹੈਗਾ, ਕਿਉਂਕਿ ਅਫਗਾਨ ਖੁਦ ਵੀ ਹਾਲਾਂ ਇਸਲਾਮ ਦੇ ਵਿੱਚ ਜਿਹੜੀ ਸੂਦਖੋਰੀ ਹੈ ਇਹ ਮਨਾ ਹੈ, ਲੇਕਿਨ ਅਫਗਾਨਾਂ 'ਚ ਇਹ ਵੀ ਇੱਕ ਹਿੱਸਾ ਰਿਹਾ ਕਿ ਵੀ ਉਹ ਉਹਨਾਂ ਦਾ ਜਿਹੜਾ ਇੱਕ ਕਾਰੋਬਾਰ ਦਾ ਹਿੱਸਾ ਵੀ ਹੈ। ਲੇਕਿਨ ਜਿਉਂ ਹੀ ਇਹ ਅਲ-ਕਾਇਦਾ ਲਾਈਕ ਜਿਹੜਾ ਇਸਲਾਮ ਦੀ ਇੰਟਰਪ੍ਰੀਟੇਸ਼ਨ ਬਿਲਕੁਲ ਡਿਫਰੈਂਟ ਲਾਈਨ ਤੇ ਹੋਈ, ਉਹਦੇ ਨਤੀਜੇ ਦੇ ਤੌਰ ਤੇ ਫਿਰ ਸਿੱਖਾਂ ਦੇ ਉੱਤੇ ਹਮਲੇ ਵੀ ਹੋਏ, ਉਹਨਾਂ ਨੂੰ ਉੱਥੋਂ ਛੱਡ ਕੇ ਆਉਣਾ ਵੀ ਪਿਆ। ਔਰ ਈਵਨ ਅਸੀਂ ਪਿਛਲੇ ਪੀਰੀਅਡ 'ਚ ਵੀ ਦੇਖਦੇ ਹਾਂ ਜਲਾਲਾਬਾਦ ਦੇ ਵਿੱਚ ਕਿਵੇਂ ਜਿਹੜਾ, ਔਰ ਗੁਰਦੁਆਰਾ ਸਾਹਿਬ ਕਾਬਲ ਦੇ ਵਿੱਚ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਨਾਲ ਰਿਲੇਟਡ ਉੱਥੇ ਵੀ ਹਮਲਾ ਹੁੰਦਾ ਹੈ ਔਰ ਡੈਥਸ ਹੁੰਦੀਆਂ ਨੇ। ਸੋ ਇਹ ਇੱਕ ਫੀਅਰ ਔਰ ਇਕੱਲਾ ਇਹ ਨਹੀਂ ਹੈ, ਕਿਉਂਕਿ ਫਿਰ ਇਹ ਨਹੀਂ ਹੁੰਦਾ ਕਿ ਵੀ ਇੱਕ ਇਸਲਾਮ ਦਾ ਇੱਕ ਇੰਟਰਪ੍ਰੀਟੇਸ਼ਨ, ਜਿਵੇਂ ਅਸੀਂ ਫਿਰ ਜਿਸ ਹਵਾਲੇ ਨਾਲ ਦੇਖਦੇ ਹਾਂ ਕਿ ਜਿਹੜਾ ਸੂਫੀ ਇਸਲਾਮ ਜਾਂ ਜਿਨ੍ਹਾਂ ਦੇ ਵਿੱਚ ਅੱਗੋਂ ਸ਼ੀਆ ਫੈਕਟਰਸ ਜਾਂ ਦੂਸਰੇ ਫੈਕਟਰਸ ਨੇ, ਜਿਹੜੇ ਥੋੜੀ ਬਹੁਤ ਵੇਰੀਏਸ਼ਨਸ ਤਾਂ ਹੈ ਹੀ ਹੈ, ਹਾਲਾਂ ਸਾਰੇ ਮੂਮਨ ਨੇ, ਲੇਕਿਨ ਫਿਰ ਉਹ ਫਤਵੇ ਉਸ ਲਾਈਨ ਤੇ ਵੀ ਸ਼ੁਰੂ ਹੋ ਜਾਂਦੇ ਨੇ। ਔਰ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖਿਆ ਹੈ ਕਿ ਇਹ ਫਾਈਟ ਭਾਵੇਂ ਉਹਨੂੰ ਅਸੀਂ ਇੰਡੀਅਨ ਜਿਹੜਾ ਉਹਨੂੰ ਫੈਸਿਲਿਟੇਟ ਕਰਦੇ ਨੇ ਜਾਂ ਦੂਜੇ ਕਰਦੇ ਨੇ, ਪਰ ਇਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਇਸ ਫਿਰਕਾ ਦਰਾਨਾ ਨਾਂ ਦੇ ਥੱਲੇ ਵਾਇਲੈਂਸ ਜਿਹੜੀ ਹੈ ਉਹ ਵੀ ਮਜ਼ਹਬਾਂ ਦਾ ਹਿੱਸਾ ਬਣੀ ਹੋਈ ਹੈ। ਸੋ ਇਹ ਵੀ ਇੱਕ ਫੀਅਰ ਹੈ ਕਿ ਵੀ ਜੇ ਉਸ ਬ੍ਰਾਂਡ ਦਾ ਆਉਂਦਾ ਹੈ ਤੇ ਇਹ ਉਹਨਾਂ ਦਾ ਵਿਮਨ, ਉਹਨਾਂ ਦੀ ਐਜੂਕੇਸ਼ਨ ਜਾਂ ਉਹਨਾਂ ਦਾ, ਔਰ ਹੁਣ ਜਿਹੜਾ ਸਾਰਾ ਸਿਸਟਮ ਅਫਗਾਨਿਸਤਾਨ 'ਚ ਹੈ ਉਹਨੂੰ ਇੱਕ ਡਿਫਰੈਂਟ ਲਾਈਨ ਦੇ ਉੱਤੇ ਖੜਾ ਕੀਤਾ ਗਿਆ ਕਨਸਟੀਟਿਊਸ਼ਨਲੀ ਔਰ ਵੋਟਾਂ ਔਰ ਦੂਜੇ। ਸੋ ਇਹ ਇੱਕ ਵੱਖਰੀ ਡਿਬੇਟ ਹੈ। ਔਰ ਇਹ ਈਵਨ ਮੈਂ ਅੱਜ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਸੰਜੀਦਾ ਸਕਾਲਰ ਵੀ ਇਸ ਨੂੰ ਦੇਖ ਰਹੇ ਨੇ, ਕਿਉਂਕਿ ਪਹਿਲਾ ਪਾਰਟ ਤਾਂ ਰੀਜੋਇਸਿੰਗ ਦਾ ਸੀ ਕਿ ਜੀ ਅਮਰੀਕਾ
ਨਿਕਲ ਗਿਆ। ਔਰ ਅਸੀਂ ਵੀ ਐਡਮਾਇਰ ਕਰਦੇ ਹਾਂ ਕਿ ਭਾਈ ਦੇਖੋ ਇਹਨਾਂ ਵਾਰੀਅਰਸ ਨੇ ਕਿਵੇਂ 40 ਸਾਲ ਦੇ ਵਿੱਚ ਦੋ ਜਿਹੜੀਆਂ ਸੁਪਰ ਪਾਵਰਸ ਉਹਨਾਂ ਨੂੰ ਡਿਫੀਟ ਕੀਤਾ। ਇਹ ਟਰਮ ਵੀ ਕਿ ਅਫਗਾਨਿਸਤਾਨ ਜਿਹੜਾ ਦੈਟ ਇਜ਼ ਦਾ ਗ੍ਰੇਵਯਾਰਡ ਆਫ ਐਮਪਾਇਰਸ, ਕਿਉਂਕਿ ਅੰਗਰੇਜ਼ ਵੀ 150 ਸਾਲ 'ਚ ਕਾਬੂ ਨਹੀਂ ਸੀ ਕਰ ਸਕੇ ਐਂਡ ਇਵੈਂਚੁਅਲੀ ਜਿਹੜਾ ਉਹ ਉਹਨਾਂ ਨੂੰ ਨੁਕਸਾਨ ਹੀ ਉਠਾਉਣਾ ਪੈਂਦਾ ਰਿਹਾ। ਸੋ ਇਹ ਇੱਕ ਪਾਸੇ ਬਹਾਦਰੀ ਨੂੰ ਦੀ ਟ੍ਰਿਬਿਊਟ ਹੈ, ਪਰ ਹੁਣ ਜਿਹੜਾ ਸੰਜੀਦਾ ਆਨਸਰ ਹੈ ਉਹ ਦੂਸਰੇ ਪਾਸੇ ਵੀ ਉਹਨਾਂ ਨੇ ਦੇਖਣਾ ਸ਼ੁਰੂ ਕੀਤਾ ਹੈ ਕਿ ਵੀ, ਔਰ ਪਾਕਿਸਤਾਨ ਦੇ ਹਵਾਲੇ ਨਾਲ ਵੀ ਉਹ ਦੇਖ ਰਹੇ ਨੇ ਕਿ ਜੇ ਉੱਥੇ ਇਸ ਕਿਸਮ ਦਾ ਸਿਸਟਮ ਆਂਦਾ ਹੈ ਤੇ ਇੱਕ ਸਾਈਜ਼ੇਬਲ ਸੈਕਸ਼ਨ ਪਾਕਿਸਤਾਨ ਦੇ ਵਿੱਚ ਆਲਰੇਡੀ ਜਿਹਨੂੰ ਮਜ਼ਹਬੀ ਪਾਰਟੀਆਂ ਦੇ ਹਵਾਲੇ ਨਾਲ ਹੋਏ ਜਾਂ ਅਦਰਵਾਈਜ਼, ਕਿਉਂਕਿ ਮਜ਼ਹਬ ਇੱਕ ਐਸੀ ਚੀਜ਼ ਹੈ ਔਰ ਇਸਲਾਮ ਔਰ ਸਿੱਖਾਂ ਦੋਨਾਂ ਦੇ ਵਿੱਚ ਵੀ ਕਿ ਉਹਦੇ 'ਚ ਬੇਸ਼ੱਕ ਕੋਈ ਇਰਰੈਲੇਵੈਂਟ ਤਰੀਕੇ ਨਾਲ ਵੀ ਕਈ ਵਾਰ ਕਿਸੇ ਇਸ਼ੂ ਨੂੰ ਚੁੱਕੇ ਤੇ ਜਿਹੜੀ ਫਿਰ ਜਜ਼ਬਾਤ ਦੀ ਵੇਵ ਖੜੀ ਹੁੰਦੀ ਹੈ ਉਹਦੇ ਸਾਹਮਣੇ ਕੋਈ ਖਲੋ ਨਹੀਂ ਸਕਦਾ ਹੁੰਦਾ ਔਰ ਉਹ ਉਹਦੇ 'ਚ ਦਰੜਿਆ ਰਗੜਿਆ ਜਾਂਦਾ ਹੈ। ਹੁਣ ਇਸ ਗੱਲ ਨੂੰ ਲੈ ਕੇ ਵੀ ਫਿਕਰਮੰਦੀ ਹੈ ਕਿ ਭਾਈ ਜੇ ਉੱਥੇ ਇਸ ਕਿਸਮ ਦਾ ਜਿਹੜੀ ਇੰਟਰਪ੍ਰੀਟੇਸ਼ਨ ਹੈ ਇਸਲਾਮ ਦੀ, ਜਿਹੜਾ ਪਹਿਲਾ ਹਾਲਾਂ ਇਹ ਕਿਹਾ ਜਾ ਰਿਹਾ ਕਿ ਜੇ ਹੁਣ ਤਾਲਿਬਾਨ ਵੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਅਸੀਂ ਉਹ ਨਹੀਂ ਰਹੇ। ਹਾਲਾਂ ਉਸ ਪੀਰੀਅਡ 'ਚ ਅਸੀਂ ਦੇਖਦੇ ਹਾਂ ਵੀ ਇਕੱਲਾ ਇਹੀ ਨਹੀਂ ਸੀ ਕਿ ਮਾਈਨੋਰਿਟੀਜ਼ ਜਾਂ ਵਿਮਨ ਉਹਨਾਂ ਨੇ ਸਫਰ ਕੀਤਾ, ਉਹਦੇ 'ਚ ਅਸੀਂ ਦੇਖਿਆ ਵੀ ਈਵਨ ਉਹ ਹਿਸਟੋਰੀਕਲ ਜਿਹੜੀ ਬਨਿਆਨ ਉਹਨਾਂ ਦਾ ਏਰੀਆ ਜਿੱਥੇ ਬੁੱਧ ਦੇ ਸਟੈਚੂ 2000-2500 ਸਾਲ ਪੁਰਾਣੇ ਜਿਹੜੇ ਯੂਨੈਸਕੋ ਦਾ ਹੈਰੀਟੇਜ ਸੀ ਉਹਨਾਂ ਨੂੰ ਵੀ ਬੰਬਾਂ ਨਾਲ ਉਡਾ ਦਿੱਤਾ ਗਿਆ। ਹਾਲਾਂ ਇਹ ਨਹੀਂ ਹੈ ਵੀ ਅਫਗਾਨਿਸਤਾਨ 'ਚ ਤਾਂ ਇਸਲਾਮ 1400 ਸਾਲ ਤੋਂ ਹੀ ਹੈ, ਇੱਕਦਮ ਬਾਅਦ ਥੋੜੀ ਦੇਰ ਬਾਅਦ ਆ ਜਾਂਦਾ, ਪਰ ਜੇ ਉਸ 1300 ਸਾਲ ਦੇ ਵਿੱਚ ਜਿਹੜੀਆਂ ਹਕੂਮਤਾਂ ਉੱਥੇ ਆਈਆਂ ਜਿਹੜੀਆਂ ਮੁਸਲਮਾਨ ਸਨ, ਇਸਲਾਮ 'ਚ ਯਕੀਨ ਰੱਖਣ ਵਾਲੀਆਂ, ਜਿਹੜੀ ਚੀਜ਼ ਉਹਨਾਂ ਨੂੰ ਵੀ ਓਫੈਂਡਿੰਗ ਨਹੀਂ ਲੱਗੀ ਕਿਉਂਕਿ ਹੈਰੀਟੇਜ ਹੈ। ਅਫਗਾਨਿਸਤਾਨ ਇੱਕ ਪੀਰੀਅਡ ਸੀ ਔਰ ਜਿਵੇਂ ਕੱਲ ਸਾਡੇ ਇੱਕ ਵਿਊਅਰ ਨੇ ਲਿਖਿਆ ਕਿ ਵੀ ਜਦੋਂ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ ਕਿ ਵੀ ਅਫਗਾਨਿਸਤਾਨ ਜਿਹੜਾ ਹੈ ਲੰਬਾ ਵਕਤ ਮੁਗਲਿਆ ਜਿਹੜਾ ਦਿੱਲੀ ਹਕੂਮਤ ਜਿਨ੍ਹਾਂ ਦਾ ਸੀ ਕੈਪੀਟਲ ਜਿਹਨੂੰ ਦਾਰੁਲ ਖਲੀਫਾ ਕਹਿੰਦੇ ਨੇ ਉਹਦਾ ਪ੍ਰੋਵਿੰਸ ਸੀ ਇਹ ਵੀ ਕਿ ਵੀ ਇਹ ਕਹਿਣਾ ਕਿ ਵੀ ਇਹ ਵੀ ਗੱਲ ਠੀਕ ਹੈ। ਔਰ ਅਸੀਂ ਤਾਂ ਜਦੋਂ ਬਾਬਰ ਦੀ ਗੱਲ ਕਰਦੇ ਹਾਂ ਗੱਲ ਹੀ ਉੱਥੋਂ ਸ਼ੁਰੂ ਹੁੰਦੀ ਹੈ ਕਿ ਵੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਬਾਬਰ ਦੀ ਜਦੋਂ ਬਿਗਨਿੰਗ ਹੁੰਦੀ ਹੈ ਹਿੰਦੁਸਤਾਨ ਵੱਲ ਆਉਂਦਾ ਹੈ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਕਿ ਪਹਿਲਾਂ ਉਹਨੇ ਖੁਰਾਸਾਨ, ਕਿਉਂਕਿ ਜਦੋਂ ਅਸੀਂ ਅੱਜ ਦੇ ਮੁਲਕ ਦੀ ਹੱਦਬੰਦੀ ਦੇਖਦੇ ਹਾਂ ਤੇ ਉਹਨਾਂ ਪ੍ਰੋਵਿੰਸ ਉਸ ਪੀਰੀਅਡ ਦੀ ਗੱਲ ਕਰਦੇ ਹਾਂ। ਸੋ ਇਹ ਸਾਰੇ ਹੀ ਸੈਂਟਰਲ ਏਸ਼ੀਅਨ ਰਿਪਬਲਿਕ, ਅਫਗਾਨਿਸਤਾਨ, ਈਰਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਇਹ ਸਾਰੇ ਜਿਹੜੇ ਨੇ ਤੁਰਕਮਾਨਿਸਤਾਨ, ਇਹ ਸਾਰੇ ਹੀ ਕਦੇ ਇੱਧਰ ਕਦੇ ਉੱਧਰ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਬਰ ਦੇ ਨਾਲ ਹੀ ਉਹ ਪਹਿਲਾਂ ਉੱਥੋਂ ਕੰਕਰਿੰਗ ਕਰਕੇ ਫਿਰ ਹੀ ਉਹਨੇ 1526 'ਚ ਦਿੱਲੀ ਸਾਮਰਾਜ ਲਿਆ ਔਰ ਉਹਨਾਂ ਦਾ ਰਿਹਾ। ਪਰ ਜਦੋਂ ਅਸੀਂ ਇਹ ਕੋਟ ਕਰ ਰਹੇ ਸੀ ਕਿ ਵੀ ਜਿਨ੍ਹਾਂ ਦੇ ਕੰਟਰੋਲ 'ਚ ਵੀ ਰਿਹਾ ਉਦੋਂ ਵੀ ਉੱਥੇ ਕਿਤੇ ਨਾ ਕਿਤੇ ਟਰਮੋਇਲ ਰਿਹਾ, ਚੈਲੰਜ ਵੀ ਰਿਹਾ। ਬੇਸ਼ੱਕ ਜੇ ਅਸੀਂ ਈਵਨ ਖੈਬਰ ਪਖਤੂਨਖਵਾ ਜਿਹੜਾ ਅੱਜ ਹਿੱਸਾ ਹੈ ਪਾਕਿਸਤਾਨ ਦਾ ਸੂਬਾ, ਇਹ ਸਿੱਖ ਰਾਜ ਦੇ ਥੱਲੇ ਰਿਹਾ, ਲੇਕਿਨ ਇਹਦੇ ਬਾਵਜੂਦ ਕਿ ਵੀ ਉਹਦੀ ਕੰਕਰਿੰਗ ਵੀ ਹੋਈ, ਜਮਰੋਦ ਤੱਕ ਜਿਹੜਾ ਸਿੱਖਾਂ ਦਾ ਕਬਜ਼ਾ ਰਿਹਾ, ਲੇਕਿਨ ਉਹਨਾਂ ਨੇ ਜਿਹੜਾ ਉਹਨੂੰ ਅਪੋਜ਼ ਕਰਦੇ ਰਹੇ, ਰਿਬੈਲੀਅਨ ਰਿਹਾ। ਔਰ ਉਸੇ ਰਿਬੈਲੀਅਨ ਦੇ ਵਿੱਚ ਦੋ ਵੱਡੇ ਸਿੱਖਾਂ ਦੇ ਜਰਨੈਲ ਜਿਨ੍ਹਾਂ ਦੇ ਵੀ ਜਰਨਲ ਹਰੀ ਸਿੰਘ ਨਲੂਆ ਔਰ ਅਕਾਲੀ ਫੂਲਾ ਸਿੰਘ ਦੀ ਸਮਾਧ ਅੱਜ ਵੀ ਉੱਥੇ ਹੈ। ਲੁੰਡਾ ਦਰਿਆ ਉਹਦਾ ਨਾਂ, ਲੰਡਾ ਜਾਂ ਲੁੰਡਾ ਉਸ ਦਰਿਆ ਦਾ ਨਾਂ ਹੈ, ਉਹਦੇ ਕੰਢੇ ਤੇ ਨਸ਼ਹਿਰੇ ਜਿੱਥੇ ਕਿ ਇਹ ਜੰਗ ਹੋਈ। ਔਰ ਇਸੇ ਤਰ੍ਹਾਂ ਹਰੀ ਸਿੰਘ ਨਲੂਏ ਉਹਨਾਂ ਦੀ ਸਮਾਧ ਜਮਰੌਦ ਦੇ ਵਿੱਚ ਹੈ। ਸੋ ਅਸੀਂ ਉਸ ਕੰਟੈਕਸਟ 'ਚ ਗੱਲ ਕਰ ਰਹੇ ਸੀ ਔਰ ਇਹ ਇਸੇ ਲਈ ਜਦੋਂ ਉਹਨੂੰ ਜਿਹੜਾ ਉਹ ਗ੍ਰੇਵਯਾਰਡ ਆਫ ਐਮਪਾਇਰਸ ਕਿਹਾ ਜਾਂਦਾ ਹੈ ਕਿ ਉਹ ਇੱਕ ਜਿਹਨੂੰ ਚਰਚਲ ਨੇ ਕਿਹਾ ਸੀ ਫੀਅਰਸਲੀ ਇੰਡੀਪੈਂਡੈਂਟ ਲੋਕ, ਉਹ ਕਿਸੇ ਦਾ ਗਲਬਾ ਨਹੀਂ ਸਾਰਦੇ। ਇਹ ਵੱਖਰੀ ਗੱਲ ਹੈ ਕਿ ਜਦੋਂ ਕੋਈ ਨਹੀਂ ਹੁੰਦਾ ਫਿਰ ਆਪਸ ਵੀ ਲੜਦੇ ਨੇ, ਜਿਵੇਂ ਕਬੀਲਿਆਂ ਦਾ ਇੱਕ ਸੁਭਾਅ ਹੁੰਦਾ। ਪਰ ਜਿਹੜੀ ਗੱਲ ਅਸੀਂ ਦੇਖ ਰਹੇ ਹਾਂ ਕਿ ਵੀ ਇਸ ਦੇ ਜਿਹਨੂੰ ਅਸਰਾਤ ਜਾਂ ਇਸ ਵੇਲੇ ਇਸ ਦਾ ਇਫੈਕਟ ਕਿੱਥੇ ਕਿੱਥੇ ਜਾ ਰਿਹਾ ਹੈ, ਤੇ ਜਿਹੜੀ ਘਟਨਾ 2 ਦਿਨ ਪਹਿਲਾਂ ਵਾਪਰੀ, ਕਿਉਂਕਿ ਅਸੀਂ ਕੱਲ ਦੇ ਪ੍ਰੋਗਰਾਮ 'ਚ ਡਿਸਕਸ ਨਹੀਂ ਸੀ ਕਰ ਸਕੇ, ਹੁਣ ਕਿਉਂਕਿ ਪਾਕਿਸਤਾਨ ਦਾ ਫਿਕਰ ਕਿਉਂ ਹੈ ਇਸ ਸਾਰੇ ਦੇ ਲਈ, ਕਿਉਂਕਿ ਜਦੋਂ ਅਸੀਂ ਇੰਡੀਅਨ ਜਿਹੜੀ ਹੈ ਉਹ ਇਨਫਿਲਟ੍ਰੇਸ਼ਨ ਨਹੀਂ, ਰਾਦਰ ਮੌਜੂਦਾ ਅਫਗਾਨ ਹਕੂਮਤ ਦੇ ਨਾਲ ਜਿਵੇਂ ਜਿਹੜੇ ਨੇ ਉਹ ਘਿਓ ਖਿਚੜੀ ਰਹੇ ਇੰਡੀਅਨ। ਔਰ ਮੈਂ ਦੇਖ ਰਿਹਾ ਸੀ ਜਿਹੜਾ ਉਹਨਾਂ ਦਾ
कंधार और मज़ारे शरीफ और उन्होंने ਜਿਹੜੇ ਕੌਂਸੂਲੇਟ ਨੇ 500 600 ਦਾ ਸਟਾਫ ਇੰਡੀਆ ਦਾ ਉੱਥੇ 600 ਬੰਦਾ ਅਫਗਾਨ ਕਿਹੜੇ ਟੂਰਿਜ਼ਮ ਲਿਆ ਰਹੇ ਨੇ ਉੱਥੇ ਜਾਂ ਕਿਹੜਾ ਪਾਰਟ ਸੀ। ਸੋ ਜ਼ਾਹਿਰ ਹੈ ਕਿ ਵੀ ਉਹਨਾਂ ਦੀ ਸਾਰੀ ਔਰ ਕੁਲਭੂਸ਼ਣ ਯਾਦਵ ਜਿਸ ਦਾ ਸਾਰਾ ਉਹ ਫੜਿਆ ਗਿਆ ਔਰ ਉਹਨੇ ਦੱਸਿਆ ਵੀ ਬਲੋਚਿਸਤਾਨ 'ਚੋਂ ਕੀ ਕਰ ਰਿਹਾ ਸੀ। ਸੋ ਇੱਕ ਪਾਸੇ ਬਲੋਚਿਸਤਾਨ ਦੇ ਵਿੱਚ ਬਲੋਚ ਨੈਸ਼ਨਲਿਸਟ ਆਰਮੀ ਦੂਜੀ ਹੋਏ ਉਹਦੇ 'ਚ ਵੀ ਉੱਥੋਂ ਮਰਸਨਰੀ ਲਿਆ ਕੇ ਇਸਤੇਮਾਲ ਕਰਨਾ ਜਾਂ ਲੋਕਲ ਦਹਿਸ਼ਤਗਰਦੀ ਨੂੰ ਕਰਨਾ ਔਰ ਜਿਹੜਾ ਟਾਰਗੇਟ ਹੈ ਉਹ ਬਲੋਚਿਸਤਾਨ ਦੇ ਹਵਾਲੇ ਕਿਉਂਕਿ ਜਦੋਂ ਅਸੀਂ ਗਵਾਦਰ ਦੀ ਗੱਲ ਕਰਦੇ ਜਿਹੜਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਹਦੀ ਹੱਬ ਜਿਹੜੀ ਹੈ ਉਹ ਗਵਾਦਰ ਹੈ। ਬਿਲਕੁਲ ਹੁਣ ਜੇ ਜੈ ਸ਼ੰਕਰ ਈਰਾਨ ਜਾ ਕੇ ਬੈਠਾ ਔਰ ਇਹ ਸਾਰੇ ਚ ਆਬਜ਼ਰਵਰ ਐਸਸੀਓ ਦੂਜੇ ਚ ਔਰ ਈਰਾਨ ਦੇ ਨਾਲ ਚੱਲ ਰਿਹਾ ਹੈ ਕਿ ਜੀ ਚਾਹ ਬਹਾਰ ਨੂੰ ਜਿਹੜਾ ਉਹ ਦੁਬਾਰਾ ਉਸ ਪ੍ਰੋਜੈਕਟ ਦੇ ਵਿੱਚ ਵੜਨ ਕਿਉਂਕਿ ਈਰਾਨ ਨੇ ਇੱਕ ਸਟੇਜ ਤੇ ਪਾਸੇ ਕਰਤਾ ਸੀ ਕਿਉਂਕਿ ਚਾਈਨਾ ਨੇ ਕਾਫੀ ਹੈਵੀ ਇਨਵੈਸਟਮੈਂਟ ਈਰਾਨ ਦੇ ਵਿੱਚ ਕੀਤੀ ਹੈ ਪ੍ਰੋਮਿਸ ਵੀ ਹੈ ਔਰ ਉਹ ਨਹੀਂ ਜਿਹੜਾ ਅਮਰੀਕਾ ਵੀ ਚਾਹੁੰਦਾ ਹੈ ਇੰਡੀਆ ਰਾਹੀਂ ਔਰ ਕਿਤੇ ਨਾ ਕਿਤੇ ਈਰਾਨ ਨੇ ਅਮਰੀਕਾ ਦੇ ਨਾਲ ਵੀ ਆਪਣੇ ਖੋਲੇ ਹੋਏ ਨੇ ਕੰਟੈਕਟ ਔਰ ਉਸ ਦਾ ਇੱਕ ਜਿਹੜੀ ਖਬਰ ਕਿਤੇ ਬਹੁਤੀ ਡਿਸਕਸ ਵੀ ਨਹੀਂ ਹੋਈ ਲੇਕਿਨ ਇਹ ਖਬਰ ਇਸ ਹਵਾਲੇ ਨਾਲ ਸੀ ਕਿ ਵੀ ਜਿਹੜਾ ਈਰਾਨ ਔਰ ਅਮਰੀਕਾ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ ਕਿ ਦੋਨੋਂ ਪਾਸਿਆਂ ਦੇ ਜਿਹੜੇ ਪ੍ਰਿਜ਼ਨਰ ਜਿਹੜੇ ਅਮਰੀਕਨ ਈਰਾਨ ਦੇ ਕੋਲ ਨੇ ਉਹ ਛੱਡੇ ਜਾਣ ਔਰ ਇਨ ਰਿਟਰਨ ਈਰਾਨ ਚਾਹੁੰਦਾ ਹੈ ਕਿ ਅਮਰੀਕਾ ਛੱਡੇ ਔਰ ਇਹ ਖਬਰ ਜਿਹੜੀ ਬਿਲਕੁਲ ਹਾਲਾਂਕਿ AFP ਦੀ ਖਬਰ ਸੀ ਬਟ ਕਿਤੇ ਇੰਡੀਅਨ ਮੀਡੀਆ ਤੁਸੀਂ ਦੇਖੋ ਕਿਵੇਂ ਕਿੰਨਾ ਇਹਨੂੰ ਪੈਟਰੀਓਟਿਕ ਕਹੋ ਨੈਸ਼ਨਲਿਸਟਿਕ ਕਹੋ ਕਿ ਇਦਾਂ ਦੀਆਂ ਗੱਲਾਂ ਨੂੰ ਦਬਾ ਜਾਂਦਾ ਹੈ। ਈਰਾਨ ਕਨਫਰਮਸ ਪ੍ਰਿਜ਼ਨਰ ਐਕਸਚੇਂਜ ਨੈਗੋਸ਼ੀਏਸ਼ਨਸ ਵਿਦ US। ਹੁਣ ਇੱਕ ਪਾਸੇ ਅਫਗਾਨਿਸਤਾਨ ਪੱਖਿਆ ਹਨ ਜਦੋਂ ਮੈਂ ਇਹ ਕਿਹਾ ਵੀ ਹਰ ਕੋਈ ਇਸ ਵੇਲੇ ਇਹ ਦੇਖਦਾ ਹੈ ਵੀ ਇਹ ਕੇਕ ਜਿਹੜਾ ਹੈ ਉਸ ਚੋਂ ਉਹਨੇ ਕਿੰਨਾ ਵੱਡਾ ਟੁਕੜਾ ਕੱਢਣਾ ਹੈ। ਈਰਾਨ ਕਨਫਰਮਡ ਔਨ ਟਿਊਜ਼ਡੇ ongoing negotiations with the United States over a potential prisoner swap after a US official said Washington is working to release its detained citizens. Or US envoy for Iran Robert Malley said on Saturday that President Joe Biden insists on release of all Americans and will not accept a partial deal. ਹੁਣ ਈਰਾਨੀ ਵੀ ਟਫ ਨੈਗੋਸ਼ੀਏਟਰ ਨੇ ਜਿਵੇਂ ਤਾਲਿਬਾਨ ਨੇ ਹੁਣ ਉਹ ਇਹ ਕਹਿੰਦੇ ਨੇ ਜੀ ਤੁਸੀਂ ਸਾਡੇ ਸਾਰੇ ਸਿਟੀਜ਼ਨ ਛੱਡ ਦਿਓ। ਈਰਾਨ ਕਹਿ ਰਿਹਾ ਵੀ ਜਿਹੜੇ ਸਾਡੇ ਇਰਾਨੀਅਨ ਰਾਉਂਡ ਦਾ ਗਲੋਬ ਫੜੇ ਹੋਏ ਨੇ ਅਮਰੀਕਾ ਦੇ ਕਹਿਣ ਤੇ ਉਹ ਸਾਰੇ ਜਿਹੜਾ ਛੱਡੋ ਔਰ ਉਹਨਾਂ ਨੇ ਕਿਹਾ ਵੀ ਇਹੀ ਹੈ ਜਿਹੜਾ ਇਸ ਵੇਲੇ ਡੀਲ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਚਾਹ ਬਹਾਰ ਨੂੰ ਲੈ ਕਿਉਂਕਿ ਚਾਹ ਬਹਾਰ ਨੂੰ ਇੰਡੀਆ ਵੀ ਔਰ ਈਰਾਨ ਵੀ ਸੈਂਟਰਲ ਏਸ਼ੀਆ ਦੇ ਲਈ ਮਿਡਲ ਈਸਟ ਦੇ ਲਈ ਐਜ਼ ਏ ਆਲਟਰਨੇਟ ਦੇਖਦਾ ਔਰ ਗਵਾਦਰ ਦਾ ਜਵਾਬ ਵੀ ਹੈ ਔਰ ਇੰਡੀਆ ਵੀ ਇਹ ਚਾਹੁੰਦਾ ਹੈ ਕਿ ਜੇ ਚਾਹ ਬਹਾਰ ਤੱਕ ਪਹੁੰਚ ਹੁੰਦੀ ਹੈ ਚਾਹ ਬਹਾਰ ਰਾਹੀਂ ਅਫਗਾਨਿਸਤਾਨ 'ਚ ਦੀ ਲਗਾਤਾਰ ਪ੍ਰੈਜ਼ੈਂਸ ਬਣੀ ਜਾਂਦੀ ਬਾਈ ਰੋਡ ਤਾਂ ਜਿਹੜਾ ਪਾਕਿਸਤਾਨ ਨੇ ਖੋਲ੍ਹਣਾ ਨਹੀਂ ਹੈਗਾ। ਸੋ ਇਹ ਵੀ ਇੱਕ ਪਾਸੇ ਚੱਲ ਰਿਹਾ ਔਰ ਇਹ ਗੇਮ ਜਿਹਨੂੰ ਹੁਣ ਠੀਕ ਕਿਹਾ ਬਹੁਤ ਸਾਰਿਆਂ ਨੇ ਕਿ ਆਲਰੇਡੀ ਜਿਹੜੀ ਗ੍ਰੇਟਰ ਗੇਮ ਹੈ ਇੱਕ ਤਾਂ ਗ੍ਰੇਟ ਗੇਮ ਜਿਹਦਾ ਜ਼ਿਕਰ ਹੁੰਦਾ ਰਿਹਾ ਹੈ 19ਵੀਂ ਸਦੀ ਦੇ ਵਿੱਚ ਇੱਕ ਨੇ ਇਸਤੇਮਾਲ ਕੀਤਾ ਕਿ ਭਾਈ ਕਿਵੇਂ ਕਿੱਥੋਂ ਤੱਕ ਰਸਵਾਈ ਹੈ। ਅਸੀਂ ਕਿਸੇ ਦਿਨ ਇਸ 'ਤੇ ਗੱਲ ਕਰਾਂਗੇ ਕਿ ਜਿਹੜੀ ਗ੍ਰੇਟ ਗੇਮ ਕਾਨਸੈਪਟ ਕੀ ਹੈ ਪਰ ਹੁਣ ਇਹਨੂੰ ਗ੍ਰੇਟਰ ਗੇਮ ਕਿਹਾ ਜਾ ਰਿਹਾ ਕਿ ਜਿਹੜੀ ਕਦੇ 19ਵੀਂ ਸਦੀ ਦੇ ਵਿੱਚ ਗ੍ਰੇਟ ਗੇਮ ਦੇ ਥੱਲੇ ਸ਼ੁਰੂ ਹੋਈ ਉਹ ਗ੍ਰੇਟਰ ਗੇਮ ਸ਼ੁਰੂ ਹੈ ਔਰ ਉਹਦੇ 'ਚ ਕਿੰਨੇ ਪਲੇਅਰ ਕਿੰਨੇ ਕਲਾਕਾਰ ਨੇ। ਅਸੀਂ ਦੇਖ ਰਹੇ ਹਾਂ ਵੀ ਈਰਾਨ ਲੇਟਲੀ ਇੰਡੀਆ ਪ੍ਰਤੀ ਸੌਫਟ ਹੋ ਰਿਹਾ। ਟਰੰਪ ਪੀਰੀਅਡ ਦੇ ਵਿੱਚ ਤਾਂ ਕਿਉਂਕਿ ਟਰੰਪ ਦੀ ਸਟ੍ਰਿਕਟ ਵਾਰਨਿੰਗ ਸੀ ਕਿ ਈਰਾਨ ਦਾ ਮੁਕੰਮਲ ਬਾਈਕਾਟ ਇਸ ਲਈ ਇੰਡੀਆ ਨੇ ਜਿਹੜਾ ਉਹ ਕਰੂਡ ਆਇਲ ਲੈ ਰਿਹਾ ਸੀ ਈਰਾਨ ਤੋਂ ਉਹ ਡੀਲ ਵੀ ਕੈਂਸਲ ਕੀਤੀ। ਲੇਕਿਨ ਹੁਣ ਬਾਈਡਨ ਦੇ ਆਉਣ ਨਾਲ ਜਿਹੜਾ ਨਿਊਕਲੀਅਰ ਡੀਲ ਈਰਾਨ ਦੇ ਨਾਲ UN ਦੀ ਹੈ ਉਹਨੂੰ ਵੀ ਉਹ ਰੀਸਟੋਰ ਨੈਗੋਸ਼ੀਏਸ਼ਨ ਚੱਲ ਰਹੀ ਹੈ। ਹੁਣ ਇਹ ਖਬਰ ਵੀ ਸਾਹਮਣੇ ਆ ਗਈ ਕਿ ਪ੍ਰਿਜ਼ਨਰ ਸਵਾਪ ਵੀ ਚੱਲ ਰਿਹਾ ਔਰ ਜ਼ਾਹਿਰ ਹੈ ਇੰਡੀਆ ਨੇ ਵੀ ਇਹਦਾ ਫਾਇਦਾ ਚੁੱਕਿਆ ਕਿ ਵੀ ਜੇ ਅਮਰੀਕਾ ਈਰਾਨ ਨਾਲ ਸੌਫਟ ਹੋ ਰਿਹਾ ਤੇ ਉਹ ਵੀ ਔਰ ਈਰਾਨ ਵੀ ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਤਾਲਿਬਾਨ ਦੀ ਜਿਹੜੀ ਇਹ ਅਪਸਰਜ ਹੈ ਉਹਨਾਂ ਦਾ ਇੱਕ ਤੋਂ ਬਾਅਦ ਇੱਕ ਥਾਂ ਤੇ ਕਬਜ਼ਾ ਕਰਨਾ ਇਹਨੂੰ ਲੈ ਕੇ ਈਰਾਨ ਵੀ ਫਿਕਰਮੰਦ ਹੈ ਔਰ ਜਿਹੜੀ ਹੈਰਾਤ ਪ੍ਰੋਵਿੰਸ ਹੈ ਉਹ ਲੱਗਦਾ ਈਰਾਨ ਨਾਲ ਹੈ ਔਰ ਈਰਾਨ ਕਿਉਂਕਿ ਸ਼ੀਆ ਇਸਲਾਮਿਕ ਕੰਟਰੀ ਹੈ ਉਹਨਾਂ ਨੇ ਦੇਖਿਆ ਕਿ ਵੀ ਪਹਿਲੇ ਇਸਲਾਮਿਕ ਰਜੀਮ ਦੇ ਜਿਹੜਾ ਇਹਨਾਂ ਦਾ ਤਾਲਿਬਾਨ ਰਜੀਮ ਸੀ 1996 ਵਾਲਾ ਉਹਦੇ 'ਚ ਸ਼ੀਆ ਪ੍ਰੋਬਲਮ ਵੀ ਉਹਨਾਂ ਦਾ ਜਿਹੜੀ ਮਾਈਨੋਰਿਟੀ ਹਜ਼ਾਰੇ ਜਿਨ੍ਹਾਂ ਨੂੰ ਕਹਿੰਦੇ ਨੇ
ਉਹ ਵੈਸੇ ਵੀ ਉਹਨਾਂ ਨਾਲ ਉਹ ਜਿਵੇਂ ਉਹ ਇੰਡੀਅਨ ਕਾਸਟ ਸਿਸਟਮ ਸ਼ਡਿਊਲ ਕਾਸਟ ਨੇ ਉਹਨਾਂ ਦੇ ਨਾਲ ਉਸ ਕਿਸਮ ਦੀ ਟ੍ਰੀਟਮੈਂਟ ਹੁੰਦੀ ਹੈ। ਈਵਨ ਪਾਕਿਸਤਾਨ ਬਾਰੇ ਵੀ ਉਹਨਾਂ ਦੇ ਆਪਣੇ ਮਾਈਨੋਰਿਟੀ ਕਮਿਸ਼ਨ 'ਚ ਵੀ ਇਸ ਕਿਸਮ ਦੀਆਂ ਰਿਪੋਰਟਸ ਆਉਂਦੀਆਂ ਨੇ। ਸੋ ਈਰਾਨ ਵੀ ਇੱਕ ਪਾਸੇ ਕਿਉਂਕਿ ਚਾਈਨਾ ਦੀ ਇਨਵੈਸਟਮੈਂਟ ਹੈ, ਖੁੱਲ੍ਹਮ ਖੁੱਲ੍ਹਾ ਕੋਈ ਚਾਈਨੀਜ਼ ਇੰਟਰਸਟ ਦੇ ਅਗੇਂਸਟ ਨਹੀਂ ਭੁਗਤੇਗਾ, ਲੇਕਿਨ ਇੰਡੀਆ ਈਰਾਨ ਔਰ ਜੇ ਅਮਰੀਕਾ ਦਾ ਪਾਰਟ ਹੈ, ਅਮਰੀਕਾ ਦੇ ਉਸ ਜਹਾਜ਼ ਦੇ ਉੱਤੇ ਵੀ ਚੜ੍ਹਨ ਨੂੰ ਤਿਆਰ ਹੋਣਗੇ। ਹੁਣ ਇਸ ਕੰਟੈਕਸਟ 'ਚ ਅਸੀਂ ਇਹ ਦੇਖਣਾ ਹੈ ਕਿ ਜਿਹੜੇ ਪਹਿਲੇ ਵੀ ਹੁਣ ਚਾਈਨਾ ਪਾਕਿਸਤਾਨ ਉਹਨਾਂ ਦੀ ਸਾਂਝ ਕਿਸ ਲੈਵਲ ਦੀ ਹੈ ਉਹ ਸਾਨੂੰ ਬਿਆਨ ਕਰਨ ਦੀ ਲੋੜ ਨਹੀਂ, ਉਹ ਇੱਕੋ ਹੀ ਜੁਮਲਾ ਕਿ ਵੀ हिमालय से ऊंची और समुंदर हाँ गहरी ਹੁਣ ਉਸ ਲੈਵਲ ਤੱਕ ਜਦੋਂ ਤੁਸੀਂ ਚਲੇ ਜਾਂਦੇ ਹੋ ਔਰ ਹੁਣ ਦੇ ਪੀਰੀਅਡ 'ਚ ਇਹਨਾਂ ਦੀ ਡਬਲ ਡਾਕਟਰੀਨ ਇੰਡੀਆ ਦੀ ਔਰ ਚਾਈਨਾ ਪਾਕਿਸਤਾਨ ਔਰ ਪਿਛਲੇ 2020 'ਚ ਈਸਟਰਨ ਲਦਾਖ ਨੇ ਮਿਲੀਟੈਰਲੀ ਹੋਰ ਵੀ ਨੇੜੇ ਲੈ ਆਂਦਾ ਹੈ, ਇਕਨੋਮਿਕਲ ਕੋਰੀਡੋਰ ਤੇ ਵੀ ਕੰਮ ਤੇਜ਼ ਹੋਇਆ ਔਰ ਚਾਈਨਾ ਦਾ ਸ਼ੀ ਜਿਨਪਿੰਗ ਦਾ ਇਹ ਡ੍ਰੀਮ ਔਰ ਲਾਈਫ ਟਾਈਮ ਹੁਣ ਪ੍ਰੈਜ਼ੀਡੈਂਟ ਹੈ। ਹੁਣ ਇਸ ਸਾਰੇ ਨੂੰ ਡੀਰੇਲ ਕਰਨ ਦੇ ਲਈ ਬੇਸ਼ੱਕ ਇੰਟਰਸਟ ਉਹ ਅਮਰੀਕਾ ਦਾ ਹੋਏ, ਦੂਸਰੀਆਂ ਪਾਵਰਸ ਦਾ ਹੋਏ, ਇੰਡੀਆ ਵੀ ਜਿਹੜਾ ਹੈ ਉਹ ਇਹਨਾਂ ਦੇ ਕੈਨੇਡਾ ਚੜਿਆ ਹੋਇਆ, ਉਹਦੇ ਥੱਲੇ ਅਸੀਂ ਦੇਖਿਆ ਕਿ ਕਰਾਚੀ ਕਿਉਂਕਿ ਕਰਾਚੀ ਉਹਦਾ ਹਿੱਸਾ ਹੈ ਜਿਹੜਾ ਸਿੰਧ ਦਾ, ਕਿ ਕਰਾਚੀ ਦੇ ਵਿੱਚ ਵੀ ਕਿਵੇਂ ਚਾਈਨੀਜ਼ ਕੌਂਸੂਲੇਟ ਤੇ ਅਟੈਕ, ਹੋਟਲ ਤੇ ਅਟੈਕ, ਬਲੋਚਿਸਤਾਨ ਦੇ ਵਿੱਚ ਚਾਈਨੀਜ਼ ਦੇ ਉੱਤੇ ਹਮਲੇ। ਪਰ ਜਿਹੜੀ ਖਬਰ ਕਰਕੇ ਮੈਂ ਇਸ ਨੂੰ ਕਿਹਾ ਕਿ ਭਾਈ ਇਹ ਫੋੜਾ ਕਿਤੇ ਹੈ ਤੇ ਚੀਰਾ ਕਿਤੇ ਹੈ, ਔਰ ਇਹ ਜਿਹੜਾ ਫੋੜਾ ਅਫਗਾਨਿਸਤਾਨ ਵਾਲਾ ਹੈ ਉਹਦਾ ਚੀਰਾ ਜਾ ਕੇ ਉਹਨਾਂ ਨੇ ਓਪਰੀ ਕੋਹਿਸਤਾਨ ਦੇ ਵਿੱਚ 2 ਦਿਨ ਪਹਿਲਾਂ ਦਿੱਤਾ, ਜਿੱਥੇ ਕਿ ਵੱਡੀ ਇਹਨਾਂ ਦੀ ਚਾਈਨੀਜ਼ ਇਹੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਚੱਲ ਰਹੇ ਨੇ। ਉਹਦੇ 'ਚ ਇੱਕ ਬੱਸ ਜਿਹਦੇ 'ਚ ਕੁੱਲ ਮੁਸਾਫਰਾਂ ਬਾਰੇ ਤਾਂ ਥੋੜ੍ਹੀ ਬਹੁਤ ਜਿਹੜਾ ਉਹ ਅਜੇ ਵੇਰੀਏਸ਼ਨ ਹੈ ਕਿ 36 ਮੁਸਾਫਰ ਸਨ, ਜਿਨ੍ਹਾਂ ਦੇ ਵਿੱਚ ਜ਼ਿਆਦਾ ਚੀਨੀ ਸੀ, ਔਰ ਉੱਥੇ ਜਿਹੜਾ ਇੱਕ ਬਲਾਸਟ ਹੁੰਦਾ ਹੈ ਬੱਸ ਦੇ ਵਿੱਚ ਜਿਹਦੇ 'ਚ 9 ਚੀਨੀ ਇੰਜੀਨੀਅਰ ਮਾਰੇ ਜਾਂਦੇ ਨੇ। ਪਾਕਿਸਤਾਨ ਦੇ 4 ਫੌਜੀ ਜਿਹੜੇ ਜ਼ਾਹਰ ਹੈ ਵੀ ਉਹਨਾਂ ਚੀਨੀਆਂ ਨੂੰ ਪ੍ਰੋਟੈਕਸ਼ਨ ਦੇਣ ਲਈ ਵੀ ਜਿਹੜਾ ਉਹ ਹੋਏਗਾ, ਔਰ ਕੁਝ ਜਿਹੜੇ ਨੇ ਪਾਕਿਸਤਾਨੀ ਮਜ਼ਦੂਰ ਵੀ ਨੇ। ਇਹ ਬਲਾਸਟ ਸਵੇਰੇ 7:30 ਵਜੇ ਹੁੰਦਾ ਹੈ ਔਰ ਬੇਸ਼ੱਕ ਇਹਨੂੰ ਲੈ ਕੇ ਇਮੀਡੀਏਟਲੀ ਜਦੋਂ ਤੁਸੀਂ ਕੰਸਰਨ ਦੇਖਦੇ ਹੋ ਕਿ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਮਿਸਟਰ ਲੀਜੀਅਨ ਝਾਓ ਲੀਜੀਅਨ, ਪਹਿਲਾਂ ਤਾਂ ਉਹਨਾਂ ਨੇ ਇਹਨੂੰ ਬੰਬ ਬਲਾਸਟ ਹੀ ਕਿਹਾ ਸੀ, ਫਿਰ ਕਿਉਂਕਿ ਪਾਕਿਸਤਾਨ ਨੇ ਵੀ ਪਹਿਲਾਂ ਉਹਨਾਂ ਦੇ ਫਵਾਦ ਚੌਧਰੀ ਨੇ ਕਿਹਾ ਕਿ ਕੋਈ ਇਸ ਕਿਸਮ ਦਾ ਵੀ ਮਟੀਰੀਅਲ ਮਿਲਿਆ, ਫਿਰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਬਿਆਨ ਆਇਆ ਕਿ ਮਕੈਨੀਕਲ ਫੇਲਿਅਰ ਹੈ ਸ਼ਾਇਦ ਗੈਸ ਲੀਕ ਕਰਕੇ। ਮੈਨੂੰ ਲੱਗਦਾ ਹੈ ਕਿ ਬਈ ਉਹਦੇ ਇੰਪੈਕਟ ਨੂੰ ਘਟਾਉਣਾ ਚਾਹੁੰਦੇ ਨੇ, ਇਹ ਨਾ ਲੱਗੇ ਕਿ ਬਈ ਪਾਕਿਸਤਾਨ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰਦਾ, ਹਾਲਾਂਕਿ ਪਾਕਿਸਤਾਨ ਨੇ ਉੱਥੇ ਪੈਰ ਤੇ ਸਿਕਿਉਰਿਟੀ ਦਿੱਤੀ ਹੋਈ ਹੈ, ਪਰ ਇਹ ਆਪਣੇ ਆਪ ਦੇ ਵਿੱਚ ਔਰ ਇਸ ਤੋਂ ਫੌਰਨ ਬਾਅਦ ਉਹਨਾਂ ਦਾ ਜਿਹੜਾ ਡਿਪਲੋਮੈਟ ਹੈ ਚਾਈਨਾ ਦਾ, ਉਹ ਫੌਰਨ ਮਿਨਿਸਟਰ ਪਾਕਿਸਤਾਨ ਦੇ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੂੰ ਵੀ ਮਿਲਦੇ ਨੇ ਔਰ ਇਸ ਸਾਰੇ ਦੇ ਉੱਤੇ ਆਪਣਾ ਜਿਹੜਾ ਉਹਨਾਂ ਨੇ ਕਿਹਾ ਜੀ ਜੁਆਇੰਟ ਇਨਵੈਸਟੀਗੇਸ਼ਨ 'ਚ ਵੀ ਅਸੀਂ ਸ਼ਾਮਲ ਹੋਣ ਨੂੰ ਤਿਆਰ ਹੈ। ਸੋ ਇਹ ਘਟਨਾ ਤਾਂ ਵਾਪਰ ਗਈ ਜਦੋਂ ਵੀ ਕੋਈ ਇਸ ਕਿਸਮ ਦਾ ਹੁੰਦਾ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਅਜੇ ਸ਼ੁਰੂਆਤ ਹੈ। ਜਦੋਂ ਅਸੀਂ ਗ੍ਰੇਟ ਗੇਮ ਦੀ ਗੱਲ ਕਰ ਰਹੇ ਹਾਂ, ਗ੍ਰੇਟ ਗੇਮ 'ਚ ਅਫਗਾਨਿਸਤਾਨ ਦੀ ਧਮਕ ਦੀ ਗੱਲ ਕਰ ਰਹੇ ਹਾਂ, ਕਿਉਂਕਿ ਜਿਹੜਾ ਵੱਡਾ ਟਾਰਗੇਟ ਹੈ ਉਹ ਸਾਰੇ ਦੀ ਖੇਡ ਦੇ ਵਿੱਚ ਜਦੋਂ ਇਸ ਵੇਲੇ ਡੋਮੀਨੈਂਸ ਦੀ ਖੇਡ ਦੁਨੀਆ ਚੱਲ ਰਹੀ ਹੈ, ਇਕਨੋਮਿਕਸ ਜਿਹੜੀ ਹੈ ਉਹ ਐਟ ਦਾ ਸੈਂਟਰਲ ਸਟੇਜ ਹੈ, ਤੇ ਫਿਰ ਹਰ ਹਾਲਤ ਦੇ ਵਿੱਚ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਲੈ ਕੇ ਉੱਥੇ ਕੀ ਹੋਇਆ, ਪਹਿਲਾਂ ਵਾਇਲੈਂਸ ਦੀ ਅਸੀਂ ਗੱਲ ਕੀਤੀ, ਇਹ ਘਟਨਾ ਵੀ ਇਸੇ ਨਾਲ ਹੀ ਜਾ ਕੇ ਜੁੜਦੀ ਹੈ ਔਰ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਵਾਇਲੈਂਸ ਇਸ ਸਾਰੇ ਪਾਸੇ 'ਚ ਹੋ ਸਕਦੀ ਹੈ। ਔਰ ਜਿਵੇਂ ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਵੀ ਤਾਲਿਬਾਨ ਨੇ ਇਹ ਸਟੇਟਮੈਂਟ ਦਿੱਤੀ ਸੀ ਉਹਨਾਂ ਦੇ ਮਿਸਟਰ ਸ਼ਾਹੀਨ ਜਿਹੜੇ ਅੱਜ ਕੱਲ੍ਹ ਜ਼ਿਆਦਾ ਇੰਟਰਵਿਊ ਦਿੰਦੇ ਨੇ ਉਹਨਾਂ ਦੇ ਸਪੋਕਸਮੈਨ, ਕਿ ਜੀ ਚਾਈਨਾ ਫਰੈਂਡਲੀ ਮੁਲਕ ਹੈ, ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਈਸਟ ਤੁਰਕਸਤਾਨ ਇਸਲਾਮਿਕ ਮੂਵਮੈਂਟ ਦੇ ਗੁਰਿਲੇ ਉੱਥੇ ਨਹੀਂ ਆ ਸਕਣਗੇ, ਅਲ-ਕਾਇਦਾ ਨੂੰ ਉਹਦੇ ਵੀ ਪੈਰ ਨਹੀਂ ਲੱਗਣ ਦੇਵਾਂਗੇ ਔਰ ਇਹ ਸਾਰੇ, ਔਰ ਚਾਈਨਾ ਹੈਲਪ ਕਰੇ ਅਫਗਾਨਿਸਤਾਨ ਦੀ ਨੂੰ ਰੀਬਿਲਡ ਕਰਨ ਦੇ ਵਿੱਚ। ਪਰ ਚਾਈਨਾ ਨੇ ਇਹ ਸਾਰੇ ਨੂੰ ਜਿਹਨੂੰ ਉਹਨਾਂ ਨੇ ਲਿਆ ਸੁਣਿਆ, ਪਰ ਉਹਨਾਂ ਦੀ ਸਟੇਟਮੈਂਟ ਚਾਈਨਾ ਆਸ ਤਾਲਿਬਾਨ
to make clean break from all terrorist forces कि ये पहला बिल्कुल जिहड़ा है वो साफ हो के निकलो। और उहदे च उन्होंने कहा कि मीडिया ब्रीफिंग दुशानबे चाइनीज़ फॉरेन मिनिस्टर वैंग यी stressed that further spread of war in Afghanistan, especially an all-out civil war, should be avoided and pitched for restarting of inter-Afghan negotiations to realize political reconciliation and prevention of all kinds of terrorist forces from gaining ground in Afghanistan। पर जिहड़ी गल उन्होंने जिहड़ा इन्हां दे हवाले नाल बड़ी क्लीयरली कही, उन्होंने रादर अफगान गवर्नमेंट की प्रेज़ की कि भी ये जिहड़े ने उत्थे नैशनल यूनिटी, सोशल स्टेबिलिटी, इंप्रूवमेंट ऑफ पीपल्स लाइवलीहुड लई अशरफ गनी गवर्नमेंट ने चंगा काम कीता है। पर उन्होंने द तालिबान एज ए मेजर मिलिटरी फोर्स इन अफगानिस्तान should realize the responsibilities it bears for the nation, make a clean break with all terrorist forces and return to the mainstream of Afghan politics, Mr. Wong said। उन्होंने कहा जी तोड़ो सारे पासियों कनैक्शन। और ये जिहड़ा इस सारे नूं चाइनीज़ मीडिया च भी डिस्कस किया जा रहा। और ये जिहड़ा बॉम्ब ब्लास्ट है बस दे विच, अजे बॉम्ब ब्लास्ट नहीं कि ब्लास्ट ही कह रहे हैं, पर ये जिहड़ी है कंस्पीरेसी दे नाल ही जुड़दा है जाके। इसने दस दिता है कि आने वाला पीरीयड होर किन्ना खूनरेजी वाला और खतरनाक। बिल्कुल डॉक्टर साहब, तुहाडा बहुत बहुत शुक्रिया, तुसीं अपने विचार साडे दर्शकां नाल साझे कीते ने। और आस करदे हां कि साडे दर्शकां नूं ये पहला सैगमेंट पसंद आया होगा। सो इत्थे लैने ब्रेक तो पहलां असीं अपने दर्शकां ते ਸਰੋਤਿਆਂ ਨੂੰ अपील ते बेनती करदे व्यूअर्स जिस तरह कि तुसीं जानदे हो कि TV 84 एक पंथक चैनल है। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental Punjab Independence Referendum ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਤਾਲਿਬਾਨ ਨੇ ਅਸ਼ਰਫ ਗਨੀ ਦੀ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ 3 ਮਹੀਨੇ ਲਈ ਸੀਜ਼ ਫਾਇਰ ਕਰ ਸਕਦੇ ਨੇ, ਪਰ ਇਸ ਸ਼ਰਤ ਤੇ ਕਿ ਅਫਗਾਨ ਸਰਕਾਰ ਹਜ਼ਾਰਾਂ ਤਾਲਿਬਾਨ ਕੈਦੀਆਂ ਨੂੰ ਰਿਹਾ ਕਰੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਵੀ ਪਹਿਲੇ ਟੌਪਿਕ ਦੀ ਆਲਮੋਸਟ ਕੰਟੀਨਿਊਟੀ ਹੈ, ਕਿਉਂਕਿ ਅੱਜ ਕੱਲ ਸਾਰਾ ਖਬਰਾਂ ਦਾ ਬੇਸ ਵੀ ਇਹੀ ਹੈ, ਔਰ ਜਿਵੇਂ ਅਸੀਂ ਰੋਜ਼ਾਨਾ ਇਸ ਸਬਜੈਕਟ ਦੇ ਉੱਤੇ ਗੱਲ ਕਰਦੇ ਹਾਂ, ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ, ਬੇਸ਼ੱਕ ਤਾਲਿਬਾਨ ਦਾ ਕਲੇਮ ਕਿ ਉਹਨਾਂ ਕੋਲ 80% ਟੈਰੀਟਰੀ ਹੈ ਕਿ 85% ਹੈ, ਉਸ ਤੇ ਤਾਂ 5-10% ਵੱਧ ਘੱਟ ਦੀ ਡਿਬੇਟ ਹੋ ਸਕਦੀ ਹੈ। ਪਰ ਇਸ ਗੱਲ ਬਾਰੇ ਜਿਵੇਂ ਪਾਕਿਸਤਾਨ ਨੇ ਵੀ ਇਹ ਕਨਫਰਮ ਕੀਤਾ ਹੈ ਕਿ ਜਿਹੜਾ ਚਮਨ ਟਾਊਨ ਪਾਕਿਸਤਾਨ ਵਾਲੇ ਪਾਸੇ ਹੈ, ਔਰ ਜਿਹੜਾ ਉਹਨਾਂ ਦਾ ਅਫਗਾਨਿਸਤਾਨ ਵਾਲੇ ਪਾਸੇ ਉਹ ਸਪਿਨ ਬੋਲਦਾਕ ਬਾਰਡਰ ਹੈ, ਉਸ ਦੇ ਉੱਤੇ ਤਾਲਿਬਾਨ ਦਾ ਕੰਪਲੀਟ ਕੰਟਰੋਲ ਹੈ। ਉਸ ਤੋਂ ਪਹਿਲਾਂ ਇਹ ਵੀ ਕਨਫਰਮ ਹੋ ਚੁੱਕਾ ਕਿ ਹੈਰਾਤ ਜਿਹੜਾ ਈਰਾਨ ਨਾਲ ਲੱਗਦੀ ਆਊਟਪੋਸਟ ਹੈ ਉਹਦੇ ਤੇ ਵੀ, ਔਰ ਮਜ਼ਾਰੇ ਸ਼ਰੀਫ ਜਿਹੜਾ ਦੂਸਰੇ ਪਾਸੇ ਤਾਜਿਕਸਤਾਨ ਨਾਲ ਲੱਗਦਾ, ਉੱਥੋਂ ਤਾਂ ਅਫਗਾਨ ਫੌਜੀ ਦੌੜ ਕੇ ਤਾਜਿਕਸਤਾਨ 'ਚ ਉਹਨਾਂ ਨੇ ਸ਼ੈਲਟਰ ਲਈ ਹੈ। ਹੁਣ ਗੱਲ ਕੱਲਾ ਇਹ ਨਹੀਂ ਹੈ ਕਿ ਜੀ ਉਹਨਾਂ ਨੇ ਕੋਈ ਬਾਹਰ ਅਫਗਾਨਿਸਤਾਨ ਨੂੰ ਸੀਲ ਕਰ ਦਿੱਤਾ। ਅੱਜ ਹੀ ਕਿਤੇ ਤੇ ਬੜੀ ਡਿਟੇਲ ਰਿਪੋਰਟ ਮੈਂ ਦੇਖ ਰਿਹਾ ਸੀ, ਔਰ ਇਹ ਇਵੇਂ ਹੀ ਹੈ ਜਦੋਂ ਵੱਡੇ ਵੱਡੇ ਐਮਪਾਇਰਸ ਜੇ ਉਹ ਕਦੋਂ ਡਿੱਗਣੇ ਸ਼ੁਰੂ ਹੁੰਦੇ ਸੀ, ਜਦੋਂ ਉਹਨਾਂ ਦੀ ਇਕਨੋਮਿਕਲ ਸਿਚੁਏਸ਼ਨ ਕਮਜ਼ੋਰ ਹੁੰਦੀ ਸੀ। ਔਰ ਉਹਦੇ 'ਚ ਆਮ ਇਹ ਹੁੰਦਾ ਸੀ ਜਿਹੜੇ ਬਾਗੀ ਨੇ ਉਹ ਇਹ ਕਰਦੇ ਸੀ ਕਿ ਜਿੱਥੋਂ ਉਹਨਾਂ ਦੇ ਖਜ਼ਾਨੇ 'ਚ ਪੈਸੇ ਜਾਂਦੇ ਨੇ, ਫਾਰ ਆਫ ਫੈਲੇ ਹੋਏ ਨੇ, ਉਹ ਉਹਨਾਂ ਨੂੰ ਰਾਹ 'ਚ ਲੁੱਟ ਲੈਂਦੇ ਸੀ, ਪਹੁੰਚਣ ਨਹੀਂ ਸੀ ਦਿੰਦੇ। ਔਰ ਹੌਲੀ ਜਿਹੜੀ ਮੇਨ ਦੇ ਉੱਤੇ ਬੈਠੇ ਨੇ ਉਹਨਾਂ ਤੱਕ ਪੈਸੇ ਪਹੁੰਚਦੇ ਨਹੀਂ ਸੀ, ਔਰ ਉਹਨਾਂ ਦੀ ਫਿਰ ਜਦੋਂ ਸਾਈਡਸ ਤੋਂ ਕਮਜ਼ੋਰ ਹੋ ਜਾਂਦੇ ਸੀ, ਫਿਰ ਉਹ ਉਹਨਾਂ ਦੇ ਸੈਂਟਰ ਆਫ ਜਿਹੜਾ ਪਾਵਰ ਸੀ, ਕੈਪੀਟਲਸ ਜਾਂ ਜਿੱਥੇ ਉਹਨਾਂ ਦੀ ਵੱਡੀ ਫੌਜ ਸੀ, ਉੱਥੇ ਹਮਲੇ ਕਰਦੇ ਸੀ। ਹੁਣ ਇਹ ਜਿਹੜੀ ਸਾਰੀਆਂ ਹੀ ਨਾਲ ਲੱਗਦੇ ਮੁਲਕਾਂ ਦੇ ਬਾਰਡਰਸ ਦੇ ਉੱਤੇ ਕਬਜ਼ਾ ਹੈ, ਇਹਦੇ ਨਾਲ ਜਿਹੜਾ ਰੈਵਨਿਊ ਹੈ, ਜਦੋਂ ਵੀ ਜਿਹੜੀ ਆਮਦੋ ਰਫਤ ਹੁੰਦੀ, ਜਿਵੇਂ ਚਮਨ ਬਾਰਡਰ ਹੈ, ਮੈਂ ਦੇਖ ਰਿਹਾ ਸੀ ਕਿ 8,000 ਕਿ 10,000 ਟਰੱਕ ਰੋਜ਼ਾਨਾ ਕ੍ਰਾਸ ਕਰਦੇ ਨੇ, ਉੱਥੋਂ ਸਾਰੇ ਦੀ ਟੈਕਸ ਹੁੰਦਾ। ਸੋ ਜੇ ਤੁਸੀਂ ਉਹਨਾਂ ਬਾਰਡਰ ਪੋਸਟ ਤੇ ਕਬਜ਼ਾ ਇਸੇ ਤਰ੍ਹਾਂ ਦੂਸਰੇ ਪਾਸਿਓਂ ਹੈ, ਇਹਦਾ ਮਤਲਬ ਹੈ ਕਿ ਵੀ ਤਾਲਿਬਾਨ ਦੇ ਲਈ ਜਿਹੜਾ ਉਹਨਾਂ ਨੇ ਜਿੱਥੇ ਆਪਣੀ ਇਹ ਦੱਸਿਆ ਵੀ ਸਾਡੀ ਰਿਟ ਇੱਥੇ ਚੱਲਦੀ ਹੈ, ਉੱਥੇ ਉਹਨਾਂ ਦੇ ਲਈ ਰੈਵਨਿਊ ਵਾਲੇ ਸਾਧਨ ਵੀ ਖੁੱਲ ਰਹੇ ਨੇ। ਫਿਰ ਇਹ ਵੀ ਆ ਰਿਹਾ ਕਿ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਨੈਗੋਸ਼ੀਏਸ਼ਨ ਹਮੇਸ਼ਾ ਸਟਰੈਂਥ ਤੋਂ ਹੁੰਦੀ ਹੈ, ਤੇ ਉਹਨਾਂ ਨੇ ਵਿਦਿਨ ਅਜੇ ਬਦਗਾਮ ਛੱਡਿਆ ਹਫਤਾ ਨਹੀਂ ਹੋਇਆ ਅਮਰੀਕਾ ਨੂੰ, ਤੇ ਉਹਨਾਂ ਨੇ ਕਿੰਨੀ ਤੇਜ਼ੀ ਦੇ ਨਾਲ ਸਾਰਾ ਪਾਸਾ ਹੀ ਕੰਟਰੋਲ ਕਰ ਲਿਆ। ਫਿਰ ਉਹਨਾਂ ਦਾ ਇਹ ਦਾਅਵਾ ਕਿ ਵੀ ਅਸੀਂ 2 ਹਫ਼ਤੇ ਦੇ ਵਿੱਚ ਸਭ ਕੁਝ ਕੰਟਰੋਲ ਕਰ ਸਕਦੇ। ਹਾਲਾਂਕਿ ਇਸ ਸਾਰੇ ਨੂੰ ਥੋੜਾ ਜਿਹਾ ਹਾਰਟ ਤਾਲਿਬਾਨ ਨੇ ਖੁਦ ਹੀ ਲਾਇਆ, ਕਿਉਂਕਿ ਸਾਈਮਲਟੇਨੀਅਸਲੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਦੇਸ਼ਾਂ ਦੀ ਮੀਟਿੰਗ 7-8 ਮੁਲਕ ਅਫਗਾਨਿਸਤਾਨ ਐਜ਼ ਏ ਆਬਜ਼ਰਵਰ ਸੀ, ਔਰ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਦੁਸ਼ਾਨਬੇ ਔਰ ਤਾਸ਼ਕੰਦ, ਜਿੱਥੇ ਆਲਰੇਡੀ ਗੱਲਬਾਤ ਚੱਲ ਰਹੀ ਹੈ ਤਾਸ਼ਕੰਦ 'ਚ, ਜਿੱਥੇ ਲਗਭਗ 40 ਦੇਸ਼ਾਂ ਦੇ ਉਹਨਾਂ 'ਚ ਪ੍ਰੀਮੀਅਰਸ ਵੀ ਨੇ ਉਹਨਾਂ ਦੀ। ਹੁਣ ਇਸ ਸਾਰੇ 'ਚੋਂ ਜਿਹੜੀ ਇੱਕ ਸਟੇਟਮੈਂਟ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਵਾਲੀ ਗਰੁੱਪ ਵੱਲੋਂ ਆਈ ਹੈ, ਉਹ ਵੀ ਦੱਸਦੀ, ਕਿਉਂਕਿ ਤਾਲਿਬਾਨ ਦੀ ਇਹ ਚਾਹਨਾ ਵੀ ਹੈ, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ, ਕਿ ਇਹ ਨਾ ਹੋਏ ਵੀ 1996 ਵਾਂਗ ਸਿਰਫ 2-3 ਦੇਸ਼ ਹੀ ਸਾਨੂੰ ਰੈਕਗਨਾਈਜ਼ ਕਰਨ ਵਾਲੇ ਹੋਣ। ਉਹ ਚਾਹੁੰਦੇ ਨੇ ਕਿ ਵੀ ਉਹਨਾਂ ਦੀ ਰੈਕਗਨੀਸ਼ਨ ਹੋਏ, ਉਹ ਆਉਣ ਵਾਲੇ ਪੀਰੀਅਡ 'ਚ ਡਿਵੈਲਪਮੈਂਟ ਵੀ ਹੋਏ, ਪਰ ਜਿਹੜਾ ਉਹਨਾਂ ਦਾ ਆਪਣਾ ਇਸਲਾਮਿਕ ਐਮੀਰੇਟਸ ਦਾ ਏਜੰਡਾ ਹੈ ਉਹਦੇ ਤੋਂ ਬੋ ਡਾਊਨ ਨਹੀਂ ਕਰਨਾ ਚਾਹੁੰਦੇ। ਅਫਗਾਨਿਸਤਾਨ ਹਕੂਮਤ ਦੇ ਨਾਲ ਨੈਗੋਸ਼ੀਏਸ਼ਨ ਬਹੁਤੀ ਮਤਲਬ ਨਹੀਂ ਰੱਖਦੀ ਜਾਂ ਬਹੁਤੀ ਨਹੀਂ ਰੱਖੇਗੀ, ਕਿਉਂਕਿ ਉਹਨਾਂ ਦਾ ਜਿਹੜਾ ਕਨਸਟੀਟਿਊਸ਼ਨਲ ਐਂਟੀਟੀ ਹੈ ਅਫਗਾਨਿਸਤਾਨ ਦੀ ਅਸ਼ਰਫ ਗਨੀ ਦੇ ਥੱਲੇ, ਉਹ ਡੈਮੋਕ੍ਰੇਸੀ ਵਾਲਾ ਮਾਡਲ ਹੈ, ਸਾਰਿਆਂ ਨੂੰ ਇਨਕਲੂਸਿਵ ਮਾਡਲ ਹੈ। ਇੱਥੇ ਜਿਹੜਾ ਇਹਨਾਂ ਦਾ ਮਾਡਲ ਹੈ ਉਹ ਸ਼ਰੀਅਤ ਦਾ ਮਾਡਲ ਹੈ ਜਾਂ ਇਸਲਾਮਿਕ ਸਟੇਟ ਦੇ ਥੱਲੇ ਕਰਨ ਦਾ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇਹ ਦੂਸਰਾ ਹੈ ਕਿ ਅਲ-ਕਾਇਦਾ ਨਾ ਹੋਏ ਉੱਥੇ, ਇਸਲਾਮਿਕ ਸਟੇਟ, ਉਹਦੇ ਬਾਰੇ ਤਾਂ ਉਹਨਾਂ ਦੇ ਆਪਣੇ ਇੰਟਰਸਟ ਹੈ ਕਿ ਬਈ ਇਹ ਸਾਡੀ ਧਰਤੀ ਹੈ, ਬਾਹਰੋਂ ਆ ਕੇ ਕੋਈ ਕਿਉਂ ਕਰੇ, ਉਹਦੇ ਲਈ ਉਹ ਤਿਆਰ ਵੀ ਹੋਣਗੇ, ਲੜਨ ਮਰਨਗੇ ਵੀ। ਲੇਕਿਨ ਇਸ ਗੱਲ ਦੇ ਉੱਤੇ ਜਿਹੜਾ ਹੈ ਇਹ ਫਿਰ ਸਾਰੇ ਹੀ ਜਿਹੜੇ ਮੁਲਕ ਨੇ ਉਹਨਾਂ ਦੀ ਇਹ ਫਿਕਰਮੰਦੀ ਹੈ ਕਿ ਭਾਈ ਇਹ ਤਾਂ ਫਿਰ ਉਹੀ
ਜਿਹੜਾ ਰਜੀਮ ਹੈ ਉਹ ਪਹਿਲਾਂ ਵਾਂਗ ਜਾਏਗਾ। ਹੁਣ ਜਿਹੜੀ ਇਹਨਾਂ ਨੇ ਫਾਈਨਲ ਸਟੇਟਮੈਂਟ ਦਿੱਤੀ ਹੈ ਔਰ ਇਹ ਸਾਰੇ ਮੀਡੀਆ ਦੀ ਅੱਜ ਮੇਨ ਖਬਰ ਵੀ ਹੈ, terrorist activities key factor of instability in Afghanistan, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ। ਔਰ ਉਹਨਾਂ ਨੇ ਜਿਹੜੀ ਕਲੀਅਰਲੀ ਕੋਟ ਅਨਕੋਟ ਉਹਨਾਂ ਦੀ ਸਟੇਟਮੈਂਟ ਹੈ, ਜੁਆਇੰਟ ਸਟੇਟਮੈਂਟ, ਉਹਨਾਂ ਨੇ ਕਿਹਾ ਕਿ the ongoing violence and terrorist attacks in Afghanistan, and they have particularly expressed concern over the increasing concentration of various terrorist, separatist and extremist groups in the northern provinces of the country। ਕਿਉਂਕਿ ਇਸ ਨੂੰ we condemn, ਇਹ ਹੁਣ ਉਹਨਾਂ ਦੀ ਕੋਟ ਅਨਕੋਟ ਸਟੇਟਮੈਂਟ ਹੈ, we condemn the ongoing violence and terrorist attacks in Afghanistan whose victims are civilians and representatives of state authorities and call for their early cessation. We note that activity of international terrorist organizations remains a key factor of instability in the country। ਸੋ ਇਹ ਕੋਈ ਚੰਗਾ ਓਮਨ ਨਹੀਂ ਹੈ ਤਾਲਿਬਾਨ ਲਈ ਕਿ ਵੀ ਇਹ ਉਹਨਾਂ ਦੇ ਉੱਤੇ ਹੀ ਬਲੇਮ ਆ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਆਰ ਡੀਪਲੀ, ਇੱਕ ਕੰਟੀਨਿਊਸ ਹੈ ਸਟੇਟਮੈਂਟ, ਵੀ ਆਰ ਡੀਪਲੀ ਕੰਸਰਨਡ by the growing tension in Afghanistan's northern provinces caused by the increased concentration of various terrorist, separatist and extremist groups. We consider it important to step up joint efforts by SCO member states to counter terrorism, separatism and extremism। ਇਹ ਤਿੰਨੋਂ ਹੀ ਲਫ਼ਜ਼ ਵੈਸੇ ਇੰਡੀਅਨ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਵੀ ਇਸਤੇਮਾਲ ਕੀਤੇ ਸੀ। ਸੋ ਜ਼ਾਹਰ ਹੈ ਕਿ ਉਹਨਾਂ ਦਾ ਵਰਜਨ ਜਿਹੜਾ ਹੈ ਉਹ ਵਿੱਚ ਵੜਿਆ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਿਆਰ ਹੈ, SCO ਮੈਂਬਰ ਕਨਫਰਮ देयर readiness to further develop cooperation with Afghanistan in combating security challenges and threats in the region, above all terrorism, drug related crime in all their forms। ਇਹਦਾ ਮਤਲਬ ਇਹ ਹੈ ਕਿ ਜਿਹੜੀ SCO ਆਰਗੇਨਾਈਜੇਸ਼ਨ ਹੈ ਉਹਨੇ ਵੀ ਆਲਰੇਡੀ ਇਸ ਦੇ ਉੱਤੇ ਆਪਣਾ ਪੈਨਿਕ ਬਟਨ ਦੱਬ ਦਿੱਤਾ ਹੈ। ਅਨਕਨਫਰਮਡ ਖਬਰਾਂ ਇਹ ਵੀ ਨੇ ਕਿ ਭਾਰਤ ਦੇ ਜਹਾਜ਼ ਜਿਹੜੇ ਵਾਇਆ ਦੂਸਰੀ ਰਾਊਟ ਤੋਂ ਜਾ ਕੇ ਅਫਗਾਨਿਸਤਾਨ 'ਚ ਲੈਂਡ ਕਰ ਰਹੇ ਨੇ ਕਾਬਲ ਦੇ ਵਿੱਚ, ਉਹਨਾਂ ਦੇ ਵਿੱਚ ਬਹੁਤ ਸਾਰਾ ਅਸਲਾ ਔਰ ਦੂਸਰਾ ਉਹ ਸਪਲਾਈ ਕੀਤਾ ਜਾ ਰਿਹਾ ਅਸ਼ਰਫ ਗਨੀ ਗਵਰਨਮੈਂਟ ਨੂੰ। ਸੋ ਜਿਹੜਾ ਫੀਅਰ ਬਹੁਤ ਸਾਰਿਆਂ ਦਾ ਸੀ ਕਿ ਵੀ ਅਫਗਾਨਿਸਤਾਨ ਜਿਹੜਾ ਉਹ ਵੱਧ ਰਿਹਾ ਹੈ ਦਹਿਸ਼ਤਗਰਦੀ ਵੱਲ ਬਹੁਤ ਤੇਜ਼ੀ ਦੇ ਨਾਲ, ਖੂਨ ਖਰਾਬੇ ਵੱਲ, ਔਰ SCO ਔਰ ਇਹਦਾ ਧਿਆਨ ਰਹੇ ਵੀ ਇਸ ਦੇ ਵਿੱਚ ਇਹਨਾਂ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਚੀਨ ਹੈ, ਰੂਸ ਹੈ, ਪਾਕਿਸਤਾਨ ਵੀ ਉਹਦਾ ਹਿੱਸਾ ਹੈ ਔਰ ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ, ਅਫਗਾਨਿਸਤਾਨ ਐਜ਼ ਏ ਆਬਜ਼ਰਵਰ ਆਇਆ ਸੀ ਔਰ ਇਹ ਕੋਈ ਬਹੁਤ ਚੰਗਾ ਸਾਈਨ ਨਹੀਂ। ਹੁਣ ਤਾਲਿਬਾਨ ਨੇ ਵੀ ਸ਼ਾਇਦ ਮੌਕੇ ਦੀ ਨਜ਼ਾਕਤ ਨੂੰ ਵੀ ਦੇਖਿਆ ਜਾਂ ਉਹ ਇਹ ਸਮਝਦੇ ਨੇ ਕਿ ਟਫ ਨੈਗੋਸ਼ੀਏਟਰ ਤਾਂ ਉਹ ਹੈ ਨੇ, ਅਮਰੀਕਾ ਨੂੰ ਵੀ ਉਹਨਾਂ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਤੋਂ ਨੂੰ ਕੋਈ ਕੰਸੈਸ਼ਨ ਨਹੀਂ ਦਿੱਤਾ ਹੈ। ਪਰ ਉਹਨਾਂ ਨੇ ਅੱਜ ਜਿਹੜੀ AFP ਦੀ ਖਬਰ ਹੈ ਕਿ ਤਾਲਿਬਾਨ ਆਫਰ ਟਰੂਸ ਫॉर ਪ੍ਰਿਜ਼ਨਰ ਰਿਲੀਜ਼, ਔਰ ਇਹ ਪਰ ਤੁਸੀਂ ਉਹਨਾਂ ਦੀ ਆਫਰ ਉਹਨਾਂ ਦੇ ਜਿਹੜੇ ਨੇ ਕੀ ਮੈਂਬਰ ਗਵਰਨਮੈਂਟ ਟੀਮ ਦਾ ਜਿਹੜਾ ਅਫਗਾਨਿਸਤਾਨ ਗਵਰਨਮੈਂਟ 'ਚ ਹੈ ਅਸ਼ਰਫ ਗਨੀ ਦੀ, ਉਹਨੇ ਵੀ ਇਹਨੂੰ ਕਨਫਰਮ ਕੀਤਾ ਕਿ ਤਾਲਿਬਾਨ ਹੈਵ ਆਫਰਡ a 3-month ceasefire in exchange for release of 7,000 insurgent prisoners, an Afghan government negotiator said on Thursday, as Pakistan confirmed the militant group had control of the key border crossing। ਇਹ ਮੈਂ already mention ਕੀਤਾ ਹੈ ਕਿ ਪਾਕਿਸਤਾਨ ਨੇ ਕਿਹਾ ਵੀ ਉਹਨਾਂ ਨੇ ਨਾਲ ਲੱਗਦਾ ਜਿਹੜਾ ਬਾਰਡਰ ਹੈ ਚਮਨ ਦੇ ਉਹਦੇ ਤੇ ਕੰਟਰੋਲ ਹੈ ਤਾਲਿਬਾਨ ਦਾ। ਪਰ ਇਹ ਅਫਗਾਨਿਸਤਾਨ ਗਵਰਨਮੈਂਟ ਦਾ ਵਿੱਚ ਜਿਹੜਾ ਮਿਸਟਰ ਨਦਾਰ ਨਦਰੇ ਜਿਹੜਾ ਉਹਨਾਂ ਦਾ ਕੀ ਮੈਂਬਰ ਹੈ ਉਹਨੇ ਕਿਹਾ ਕਿ ਜੀ ਉਹਨਾਂ ਨੇ ਆਫਰ ਕੀਤੀ ਹੈ ਤਾਲਿਬਾਨ ਦੀ ਕਿ ਅਸੀਂ 3 ਮਹੀਨੇ ਲਈ ਯੁੱਧ ਵਿਰਾਮ, ਯੁੱਧਬੰਦੀ, ਸੀਜ਼ਫਾਇਰ ਕਰਨ ਲਈ ਤਿਆਰ ਹੈ, ਪਰ ਇੱਕੋ ਹੀ ਸ਼ਰਤ ਦੇ ਉੱਤੇ ਕਿ ਜਿਹੜੇ 7000 ਸਾਡੇ ਤਾਲਿਬਾਨ ਗੁਰਿਲੇ ਅਫਗਾਨ ਗਵਰਨਮੈਂਟ ਦੀ ਕੈਦ 'ਚ ਨੇ, ਪ੍ਰਿਜ਼ਨਰ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਏ। ਔਰ ਨਾਲ ਦੀ ਨਾਲ ਦੂਜੀ ਮੰਗ ਉਹਨਾਂ ਨੇ ਇਹ ਵੀ ਰੱਖ ਦਿੱਤੀ ਕਿ ਭਾਈ ਤਾਲਿਬਾਨ ਐਡਿੰਗ that insurgents also demanded that removal of their leaders' names from the United Nations blacklist, ਕਿ ਇਹ ਵੀ ਯਕੀਨੀ ਬਣਾਓ ਕਿ ਯੂਨਾਈਟਿਡ ਨੇਸ਼ਨਸ ਦੀ ਬਲੈਕ ਲਿਸਟ ਜਿਹੜੇ ਸਾਡੇ ਲੀਡਰਾਂ ਦੇ ਨਾਂ ਰੱਖੇ ਹੋਏ ਨੇ ਉਹਨਾਂ ਨੂੰ ਵੀ ਕੱਢੋ। ਹਾਲਾਂਕਿ ਇਹ ਵੀ ਆਇਆ ਕਿ ਤਾਲਿਬਾਨ ਨੇ ਕਿਹਾ ਜੀ ਇਹ ਤਾਂ ਅਸੀਂ ਜਿਹੜਾ ਉਹਨਾਂ ਨੂੰ, ਕਿਉਂਕਿ ਈਦ ਉਲ ਅਜ਼ਹਾ
हॉलीडेज आ रही हैं, उस कॉन्टैक्स्ट ਦੇ ਵਿੱਚ ਅਸੀਂ ਸੀਜ਼ਫਾਇਰ ਆਫਰ ਕੀਤਾ ਹੈ। ਲੇਕਿਨ ਜਿਹੜਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਚੁਏਸ਼ਨ ਈਵਨ ਜਦੋਂ ਚਮਨ ਔਰ ਸਪਿਨ ਬੌਲਦਾਕ ਬਾਰਡਰ ਦੇ ਉੱਤੇ ਜਿਹੜੇ ਪਹੁੰਚੇ ਲੋਕ ਵੀ ਉੱਥੇ ਹਜ਼ਾਰਾਂ ਜਿਹੜੇ ਕ੍ਰਾਸ ਕਰਦੇ ਨੇ ਉਹ ਇਧਰ ਆਉਣਾ ਚਾਹੁੰਦੇ ਸੀ, ਔਰ ਪਾਕਿਸਤਾਨ ਸਿਕਿਉਰਿਟੀ ਫੋਰਸਿਸ ਯੂਜ਼ ਟੀਅਰ ਗੈਸ on Thursday to disperse hundreds of people who tried to force their way across the border from Chaman to Spin Boldak in Afghanistan। और ये मिनिस्ट्री उन्होंने दे स्पोक्समैन दे फॉरेन मिनिस्ट्री ने कहा पाकिस्तान ने कि दे हैव टेकन कंट्रोल ऑफ स्पिन बोलदाक बॉर्डर क्रॉसिंग। और इस तरह ये रिलेटेड होर भी ने कि भी ये जी बॉर्डर खोलने के लिए ये फॉर्मल मीटिंग भी हो रही है, और पाकिस्तान ने कहा कि भी शायद फ्राइडे यानी कि कल तक वो बॉर्डर खोल दें। हुण ये दोनों ही चीज़ां अहमियत वालियां ने कि तालिबान नैगोशिएट करना चाहते हैं, लेकिन ये हुण टर्म्स के पाई क्योंकि ऑलरेडी अफगानिस्तान गवर्नमेंट ने ये इल्ज़ाम लाया कि जिहड़ा 5000 प्रिजनर पहला असी छड्डिया दोहा एग्रीमेंट के थल्ले उन्हां चों बहुत सारे जाके फिर तालिबान गुरिलियां दे विच जिहड़ियां हुण हमले जां दूजे हो रहे हैं उन्हां चों ਉਹੀ ਨੇ ਜਿਹੜੇ ਅਸੀਂ ਛੱਡੇ ਨੇ ਜਾਂ ਉਹਨਾਂ ਚੋਂ ਵੱਡਾ ਹਿੱਸਾ ਉਧਰ ਹੈ। ਸੋ ਉੱਥੇ ਇਸ ਕਿਸਮ ਦੀ ਕੋਈ ਬਲੈਕ ਐਂਡ ਵਾਈਟ ਪੋਜੀਸ਼ਨ ਨਹੀਂ ਹੈ, ਇੰਨਾ ਕੁਝ ਚੱਲ ਰਿਹਾ ਹੈ। ਇੱਕ ਅੱਧਾ ਜਿਹੜਾ ਉਹਨਾਂ ਨੇ ਕਬਜ਼ੇ 'ਚ ਏਰੀਏ ਕੀਤੇ ਉੱਥੇ ਔਰਤਾਂ ਨੂੰ ਲੈ ਕੇ ਬਹੁਤ ਘਟੀਆ ਜਿਹਾ ਆਰਡਰ ਇੱਕ ਘੁੰਮਿਆ ਸਾਰੇ ਪਾਸੇ। ਹਾਲਾਂ ਤਾਲਿਬਾਨ ਨੇ ਬਾਅਦ 'ਚ ਕਿਹਾ ਨਹੀਂ ਇਹ ਸਾਡੇ ਖਿਲਾਫ ਪ੍ਰੋਪੇਗੈਂਡਾ ਹੈ, ਇਹ ਇਸ ਕਿਸਮ ਦਾ ਅਸੀਂ ਨਹੀਂ ਕੀਤਾ। ਪਰ ਜਿੱਥੇ ਈਵਨ ਆਰਗੇਨਾਈਜ਼ਡ ਆਰਮੀਜ਼ ਹੁੰਦੀਆਂ ਉਹਨਾਂ ਦੇ ਤਾਂ ਫਿਰ ਵੀ ਚੇਨ ਆਫ ਕਮਾਂਡ ਹੁੰਦੀ ਹੈ, ਉਤੋਂ ਜਨਰਲ ਤੋਂ ਲੈ ਕੇ ਥੱਲੇ ਸੋਲਜਰ ਤੱਕ। ਇੱਥੇ ਤਾਂ ਜਿਹੜਾ ਮਿਲੀਸ਼ੀਆ ਹੈ ਉਹਨਾਂ ਦਾ ਕਮਾਂਡਰ ਹੈ, ਉੱਪਰ ਕੌਣ ਕਹਿ ਰਿਹਾ, ਲੋਕਲ ਦੇ ਦਿਮਾਗ 'ਚ ਕੀ ਆਇਆ, ਕਿੱਧਰ ਨੂੰ ਉਹਨੇ ਬੰਦੂਕਾਂ ਘੁਮਾਤੀਆਂ, ਕਿਹਨੂੰ ਉਹਨੇ ਕੀ ਕਰਨਾ। ਸੋ ਇਸ ਸਾਰੇ ਦੇ ਚਲਦਿਆਂ ਅਸੀਂ ਜਿਹੜਾ ਜਦੋਂ ਬਾਰ-ਬਾਰ ਇਸ ਗੱਲ ਵੱਲ ਦੇਖਦੇ ਤੇ ਸਾਨੂੰ ਜਿੱਥੇ ਉਸ ਖਿੱਤੇ ਦਾ ਬਹੁਤ ਕੁਝ ਬਦਲੇਗਾ ਆਉਣ ਵਾਲੇ ਪੀਰੀਅਡ 'ਚ, ਉੱਥੇ ਇੱਕ ਗੱਲ ਜ਼ਾਹਰ ਹੈ ਕਿ ਇਮੀਡੀਏਟ ਜਿਹੜੇ ਇਸ ਦੇ ਵਿਕਟਮ ਨੇ ਉਹ ਸਾਡੇ ਅਫਗਾਨ ਭੈਣ ਭਰਾ ਹੀ ਨੇ। ਉਹ ਕਿਸੇ ਪਾਸਿਓਂ ਵੀ ਗੋਲੀ ਆਏ, ਅਫਗਾਨ ਫੌਜ ਹੋਏ ਜਾਂ ਤਾਲਿਬਾਨ ਹੋਣ, ਅਲਟੀਮੇਟਲੀ ਜਿਹੜੇ ਉਹਦੇ ਵਿਕਟਮ ਨੇ ਉਹ ਇਨੋਸੈਂਟ ਲੋਕ ਬਣਦੇ ਨੇ, ਆਮ ਅਫਗਾਨ ਲੋਕ ਬਣਨਗੇ। ਉਹਨਾਂ ਦੇ ਲਈ ਅਸੀਂ ਦੁਆ ਹੀ ਕਰ ਸਕਦੇ ਹਾਂ ਤੇ ਜਾਂ ਇੱਥੇ ਬੈਠ ਕੇ ਗੱਲਾਂ ਕਰ ਸਕਦੇ ਹਾਂ, ਹੋਰ ਤਾਂ ਸਾਡੇ ਕੋਲ ਕੋਈ ਹੈ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Viewers, welcome back on program. So viewers,
ਪਿਛਲੇ ਦਿਨੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਸਿੱਖਾਂ ਨੂੰ ਇਨਸਾਫ ਲੈਣਾ ਆਉਂਦਾ ਹੈ। ਸੋ ਇਸ ਤੇ ਸਵਾਲ ਚੱਕਦਿਆਂ ਹਿਊਮਨ ਰਾਈਟਸ ਦੇ ਪ੍ਰਸਿੱਧ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਨੇ ਜਥੇਦਾਰ ਅਕਾਲ ਤਖ਼ਤ ਦੇ ਨਾਂ ਇੱਕ ਖੁੱਲਾ ਖਤ ਜਾਰੀ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਸਾਡੇ ਸਿੱਖ ਵੀਰ ਕੁਝ ਸ਼ਿਕਾਇਤ ਕਰਦੇ ਨੇ ਕਿ ਜੀ ਅਸੀਂ ਜ਼ਿਆਦਾ ਇੰਟਰਨੈਸ਼ਨਲ ਇਸ਼ੂਜ਼ ਤੇ ਗੱਲ ਕਰਦੇ ਹਾਂ ਜਾਂ ਅਫਗਾਨਿਸਤਾਨ, ਪਾਕਿਸਤਾਨ ਜਾਂ ਚੀਨ ਨਾਲ ਰਿਲੇਟਡ ਇਸ਼ੂਜ਼ ਤੇ ਗੱਲ ਕਰਦੇ ਹਾਂ। ਸਿੱਖ ਇਸ਼ੂਜ਼ ਤੇ ਵੀ ਗੱਲ ਹੋਣੀ ਚਾਹੀਦੀ ਹੈ। ਹਾਲਾਂਕਿ ਜਦੋਂ ਅਸੀਂ ਈਵਨ ਇੰਟਰਨੈਸ਼ਨਲ ਜਾਂ ਸਾਊਥ ਏਸ਼ੀਆ ਜਾਂ ਚੀਨ ਦੀ ਗੱਲ ਵੀ ਕਰਦੇ ਹਾਂ, ਸਾਡੇ ਦਿਮਾਗ ਦੇ ਵਿੱਚ ਇਹੀ ਹੁੰਦਾ ਹੈ ਕਿ ਭਾਈ ਇਹ ਸਾਡੇ ਉਸ ਖਿੱਤੇ ਨੂੰ ਔਰ ਉਹਦੇ 'ਚ ਅਸੀਂ ਸਿੱਖ ਸਿਵਲਾਈਜੇਸ਼ਨ, ਸਿੱਖ ਤਹਿਜ਼ੀਬ, ਸਾਡੇ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡੀ ਖਾਲਿਸਤਾਨ ਦੀ ਆਜ਼ਾਦੀ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਕਿਉਂਕਿ ਹੋਰ ਜਿਹੜੇ ਬਹੁਤ ਸਾਰੇ ਲੋਕਲ ਮੁੱਦੇ, ਲੋਕਲ ਚੋਣਾਂ, ਕੌਣ ਕੀ, ਇਹ ਤਾਂ ਇੱਕ ਵਕਤੀ ਜੇ ਤੁਹਾਡੇ ਹੱਥ ਦੇ ਵਿੱਚ ਫੜਾਏ ਹੋਏ ਛਣਕਣੇ ਨੇ, ਤੁਸੀਂ ਉਹਨਾਂ ਨੂੰ ਛਣਕਾਉਂਦੇ ਰਹੋ। ਅਸਲੀ ਚੈਲੰਜ, ਅਸਲੀ ਦੁਸ਼ਮਣ ਨੂੰ ਨਾ ਦੇਖੋਗੇ ਤਾਂ ਫਿਰ ਛਣਕਣੇ ਨਾਲ ਨਿਆਣਾ ਪਰਚ ਜਾਂਦਾ ਹੈ ਔਰ ਉਹ ਫਿਰ ਉੱਥੇ ਕੀ ਰਹਿੰਦਾ। ਜਦੋਂ ਉਹ ਗਰੋ ਹੁੰਦਾ ਉਹਨੂੰ ਫਿਰ ਸਮਝ ਆਉਂਦੀ ਹੈ ਵੀ ਇਹ ਜਿਹੜੀ ਆਵਾਜ਼ ਆ ਰਹੀ ਸੀ ਇਹ ਮੇਰੇ ਹੱਥ ਨਾਲ ਖੜਕਾਉਣ ਨਾਲ ਹੀ ਆ ਰਹੀ ਸੀ, ਇਹ ਜਿਹੜਾ ਮੈਨੂੰ ਉਲਝਾਇਆ ਹੋਇਆ ਸੀ। ਦੂਸਰੇ ਪਾਸੇ ਇਹ ਵੀ ਹੁੰਦਾ ਹੈ ਵੀ ਜਦੋਂ ਜਿਹੜੀਆਂ ਉੱਥੇ ਅੱਡ-ਅੱਡ ਸਥਿਤੀਆਂ ਦੇ ਵਿੱਚ ਜਿਹੜੇ ਲੋਕ, ਕਿਉਂਕਿ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਦੁਨੀਆ ਦੀ ਸਿੱਖ ਆਬਾਦੀ ਦਾ 80% ਹੀ ਭਾਰਤ ਦੇ ਨਕਸ਼ੇ 'ਚ ਹੈ, 5 ਮਿਲੀਅਨ ਦੇ ਲਗਭਗ ਡਾਇਸਪੋਰਾ ਹੈ ਔਰ ਉਹਦੇ 'ਚੋਂ ਵੀ ਅੱਗੋਂ ਜਿਹੜੇ 80% ਭਾਰਤ 'ਚ ਨੇ ਉਹਨਾਂ 'ਚੋਂ ਅੱਗੇ 80% ਪੰਜਾਬ ਦੇ ਵਿੱਚ ਨੇ ਜਾਂ ਨੇਬਰਿੰਗ ਹਰਿਆਣਾ, ਰਾਜਸਥਾਨ ਦੇ ਸਿੱਖ ਮੈਜੋਰਟੀ ਜ਼ਿਲ੍ਹਿਆਂ 'ਚ ਨੇ ਔਰ ਜ਼ਾਹਿਰ ਹੈ ਖਾਲਿਸਤਾਨ ਵੀ ਉੱਥੇ ਹੀ ਬਣਨਾ ਹੈ। ਲੋਕ ਵੀ ਉਹੀ ਨੇ ਜਿਨ੍ਹਾਂ ਨੇ ਫਾਈਨਲ ਉਸ ਕਾਲ ਨੂੰ ਲੈਣਾ। ਸੋ ਇਹ ਨਹੀਂ ਹੈ ਕਿ ਵੀ ਸਾਨੂੰ ਸਹਿਮੀਅਤ ਦਾ ਅਹਿਸਾਸ ਨਹੀਂ ਔਰ ਜਿਹੜੇ ਇਸ਼ੂ ਇਨ ਬਿਟਵੀਨ ਆਉਂਦੇ ਨੇ ਅਸੀਂ ਉਹਨਾਂ ਨੂੰ ਲੈਂਦੇ ਵੀ ਹਾਂ। ਪਰ ਇਸ ਗੱਲ ਦਾ ਮੈਨੂੰ ਅਫਸੋਸ ਵੀ ਹੁੰਦਾ ਹੈ ਕਿ ਜਦੋਂ ਹੀ ਤੁਸੀਂ ਜਦੋਂ ਕਿਸੇ ਮਸਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹੋ, ਉਹ ਫਿਰ ਬਹੁਤ ਸਾਰੇ ਜਿਹੜੇ ਇਸ ਕਿਸਮ ਦੇ ਜਿਹੜੇ ਉਸ ਕਿਸਮ ਦਾ ਜਿਹਨੂੰ ਕਹਿੰਦੇ ਨੇ ਵੀ ਚੋਂਦਾ ਉਹ ਦੇਖਦੇ ਨੇ, ਉਹ ਸੋਸ਼ਲ ਮੀਡੀਆ ਉਹਨਾਂ ਦੀ ਭੁੱਖ ਮਿਟਾ ਦਿੰਦਾ ਹੈ ਵੀ ਕਿਨੇ ਕਿਹਨੂੰ ਗਾਲ ਕੱਢੀ, ਉਹਨੇ ਉਹਨੂੰ ਕੀ ਕਿਹਾ, ਕੈਨੇਡਾ ਵਾਲੀਆਂ ਕੁੜੀਆਂ ਨੇ ਉਹਨੂੰ ਕੀ ਕਿਹਾ, ਉਹਨਾਂ ਮੁੰਡਿਆਂ ਨੇ ਕੀ ਕਿਹਾ। ਉਹ ਜਿਹੜੇ ਤੁਸੀਂ ਅੱਜ ਕੱਲ੍ਹ ਡਿਬੇਟ ਦੇਖੋਗੇ ਉਸ ਦੇ ਵਿੱਚ ਹੀ ਜਿਹੜਾ ਸਾਰਾ ਮੀਡੀਆ ਭਰਿਆ ਹੋਇਆ ਹੈ। ਔਰ ਦੋ ਡਿਵੈਲਪਮੈਂਟਸ ਜਿਹੜੀਆਂ ਸਿੱਖ ਹਵਾਲੇ ਨਾਲ ਖਾਸ ਤੌਰ ਤੇ, ਇੱਕ ਤਾਂ ਜਿਹੜੀ ਖਬਰ ਬੇਸ਼ੱਕ ਖਬਰ 8-10 ਦਿਨ ਪੁਰਾਣੀ ਹੈ, ਉਸ ਨੂੰ ਇੱਕ ਜਰਨਲਿਸਟ ਨੇ ਕਵਰ ਵੀ ਕੀਤਾ ਪਰ ਉੱਤੇ ਮਿੱਟੀ ਪਾ ਦਿੱਤੀ ਗਈ। ਹੁਣ ਉਹ ਪੂਰਾ ਇਸ਼ੂ ਬਣ ਗਿਆ ਕਿ ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੇ ਪਿੱਛੇ ਜੋੜਾ ਘਰ, ਜਿਸ ਦੇ ਉੱਤੇ ਪੁੱਡਾ ਜਿਹੜੀ ਸਰਕਾਰੀ ਕਬਜ਼ਾ, ਔਰ ਇਹ ਉਹ ਥਾਂ ਹੈ ਜਿੱਥੇ ਪੁਰਾਣੇ ਜੂਨ 84 ਤੋਂ ਪਹਿਲਾਂ ਜਿਹੜੇ ਨੇ ਉਹ ਘਰ ਵੀ ਸਨ, ਉਹਦੇ 'ਚ ਬੁੰਗੇ ਵੀ ਉਹ ਸਾਰੇ ਦੇ ਨਾਲ ਜਿਹੜਾ ਹੈ ਔਰ ਬਾਜ਼ਾਰ ਵੀ ਨਾਲ ਲੱਗਦੇ ਸੀ ਪੁਰਾਣੇ ਵੀ। ਉਹ ਏਜੰਸੀਆਂ ਨੇ ਦੇਖਿਆ ਕਿ ਬਈ ਇਹ ਜਿੰਨੀ ਰੈਜ਼ਿਸਟੈਂਸ ਸਿੰਘਾਂ ਸਿੰਘਣੀਆਂ ਨੇ ਦਿੱਤੀ ਜੂਨ 84, ਉਹਨਾਂ ਨੇ ਕਿਹਾ ਜੀ ਅਸੀਂ ਬਿਊਟੀਫਿਕੇਸ਼ਨ ਆਫ ਦਰਬਾਰ ਸਾਹਿਬ ਕਰਨਾ। ਇੱਕ ਗਲਿਆਰਾ ਯੋਜਨਾ ਬਣਾਈ, ਕੋਰੀਡੋਰ ਪਲਾਨ, ਔਰ ਉਹਦੇ ਥੱਲੇ ਜਿਹੜੇ ਵੀ ਉੱਥੇ ਘਰ ਔਰ ਲੋਕ ਸੀ ਉਹਨਾਂ ਨੂੰ ਥੋੜੇ ਬਹੁਤ ਮੁਆਵਜ਼ੇ ਦੇ ਕੇ ਉੱਥੋਂ ਚੁੱਕਿਆ ਔਰ ਉਹ ਸਾਰਾ ਲੈਵਲ ਕਰਤਾ। ਔਰ ਉਹ ਜ਼ਾਹਰ ਹੈ ਵੀ ਅੰਮ੍ਰਿਤਸਰ ਲਗਭਗ 400 ਸਾਲ ਪੁਰਾਣਾ ਸ਼ਹਿਰ ਔਰ ਉਸ ਦੇ ਵਿੱਚ ਅੱਜ ਵੀ ਜਿਹੜਾ ਜਿਹਨੂੰ ਅਸੀਂ ਗੁਰੂ ਕੇ ਮਹਿਲ, ਜਿੱਥੇ ਗੁਰਦੁਆਰਾ ਸਾਹਿਬ ਹੈ, ਜਿੱਥੇ ਪਹਿਲਾ ਘਰ ਗੁਰੂ ਰਾਮਦਾਸ ਜੀ ਨੇ ਆਪਣਾ ਬਣਾਇਆ, ਫਿਰ ਉਸ ਮਹੱਲੇ ਉਸੇ ਨਾਲ ਲੱਗਦੇ ਘਰ ਜਿਹੜੇ ਸੀ ਉਹ ਰਬਾਬੀਆਂ ਦੇ ਬਣਾਏ। ਵੀ ਬੜੀ ਵੱਡੀ ਗੱਲ ਹੈ ਕਿ ਜਿਨ੍ਹਾਂ ਨੂੰ ਇੱਕ ਪਾਸੇ ਦੁਰਕਾਰਿਆ ਜਾਂਦਾ ਸੀ ਡੂਮ ਕਹਿ ਕੇ ਜਾਂ ਮਰਾਸੀ ਕਹਿ ਕੇ, ਗੁਰੂ ਕੇ ਰਬਾਬੀ ਉਸੇ ਹੀ ਮਹੱਲੇ ਦੇ ਵਿੱਚ ਗੁਰੂ ਕੇ ਮਹਿਲ ਜਿੱਥੇ ਉਹਨਾਂ ਦਾ ਘਰ, ਔਰ ਇਵੇਂ ਹੀ ਫਿਰ ਸੰਘਣੀ ਆਬਾਦੀ ਅੰਮ੍ਰਿਤਸਰ ਦੇ 2-3 ਸਟੋਰੀ ਦੇ ਘਰ, ਲੇਕਿਨ ਉਹੀ ਪੁਰਾਣੀਆਂ ਇੱਟਾਂ ਔਰ ਉਹ ਸਾਰਾ। ਸੋ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਉਸ ਕਿਸਮ ਦਾ ਔਰ ਇਹਦੇ ਨਾਲ ਨਾਲ ਲਗਭਗ 90 ਦੇ ਕਰੀਬ ਉਹ ਬੁੰਗੇ ਸੀ ਜਿਹੜੇ ਦਰਬਾਰ ਸਾਹਿਬ ਦੀ, ਜਿੱਥੇ ਅੱਜ ਵੱਡੀ ਪਰਿਕਰਮਾ ਜਿਹੜੀ ਦਰਬਾਰ ਸਾਹਿਬ ਦੀ ਹੈ ਤਾਂ 1920-30 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਤੋਂ ਬਾਅਦ ਬਣੀ। ਇਹ ਸਾਰੇ ਬੁੰਗਾ ਗਿਆਨੀਆਂ, ਬੁੰਗਾ ਰਾਗੀਆਂ, ਬੁੰਗਾ ਮਲਵਈਆਂ, ਬੁੰਗਾ ਦੁਆਬੀਆਂ ਔਰ ਉਹਦੇ 'ਚ ਐਜੂਕੇਸ਼ਨ ਵੀ, ਰਹਿਣ ਵਾਲੇ ਵੀ ਜਿਹੜੇ ਉਸ ਇਲਾਕੇ ਦੇ ਆਣ ਉੱਥੇ ਰਹਿਣ। ਸੋ ਇਹਨਾਂ ਨੇ ਕੋਰੀਡੋਰ ਦੇ ਥੱਲੇ ਜਾਂ ਉਹਦਾ ਨਾਂ ਵੀ ਬਿਊਟੀਫਿਕੇਸ਼ਨ ਪਲਾਨ ਰੱਖ ਕੇ ਉਹ ਸਾਰੇ ਜਿਹੜੇ ਨੇ ਉਹਨਾਂ ਨੇ ਲੈਵਲ ਕਰਤੇ
ਔਰ ਉਹ ਪੁੱਡਾ ਨਾਂ ਦੀ ਅਥਾਰਟੀ ਨੇ ਲੈ ਲਏ। ਹੁਣ ਸ਼੍ਰੋਮਣੀ ਕਮੇਟੀ ਨੇ ਨੈਗੋਸ਼ੀਏਟ ਕੀਤਾ ਜਾਂ ਕਿਵੇਂ ਹੋਇਆ ਕਿ ਭਾਈ ਇਹ ਥਾਂ ਜਾਂ ਲੀਜ਼ ਆਊਟ ਕੀਤਾ ਹੋਏਗਾ ਉਹਨਾਂ ਤੋਂ, ਸਾਨੂੰ ਨਹੀਂ ਪਤਾ ਕਿਉਂਕਿ ਅੰਦਰ ਖਾਤੇ ਕੁਝ ਚੱਲਦਾ ਹੈ। ਔਰ ਉਹਦੀ ਕਾਰ ਸੇਵਾ ਚੱਲ ਰਹੀ ਸੀ ਕਿ ਜੋੜਾ ਘਰ ਔਰ ਦੂਸਰਾ ਉਹਦੀ ਬੈਕ ਤੇ ਕੁਝ ਬਣਾ ਰਹੇ ਨੇ, ਔਰ ਦਰਸ਼ਕ ਉਹ ਪਿਕਚਰਸ ਵੀ ਦੇਖ ਸਕਦੇ ਨੇ ਕਿ ਜਦੋਂ ਥੱਲੇ ਉਹਦੀ ਖੁਦਾਈ ਕੀਤੀ ਗਈ ਤੇ ਥੱਲੋਂ ਬੜੇ ਖੂਬਸੂਰਤ ਸਟਰਕਚਰ, ਕੋਈ ਉਹਨੂੰ ਸੁਰੰਗ ਕਹਿ ਰਿਹਾ, ਕੁਝ ਕਹਿ ਰਿਹਾ, ਲੇਕਿਨ ਇੱਕ ਸੁਰੰਗ ਟਾਈਪ ਵੀ ਔਰ ਇੱਕ ਜਿਵੇਂ ਇੱਕ ਤੁਹਾਡਾ ਤਹਿਖਾਨਾ ਟਾਈਪ ਵੀ ਹੁੰਦਾ, ਉਸ ਕਿਸਮ ਦੀਆਂ ਬੜੀਆਂ ਸੋਲਿਡ ਇੱਟਾਂ ਵਾਲੀਆਂ ਜਿਹੜੀਆਂ ਨੇ ਸਟਰਕਚਰਸ ਬਣਤਰਾਂ ਉਹ ਥੱਲੋਂ ਨਿਕਲ ਰਹੀਆਂ। ਔਰ ਇੱਕਦਮ ਇਸ ਦਾ ਕੁਝ ਜਿਹੜੇ ਨੇ ਕਿ ਭਾਈ ਇਹ ਤਾਂ ਸਾਡਾ ਹੈਰੀਟੇਜ ਹੈ, ਕਿਉਂਕਿ 18ਵੀਂ ਸਦੀ ਦੇ ਵਿੱਚ ਹੀ ਬੁੰਗਾ ਰਾਮਗੜੀਆਂ ਵੀ ਬਣਿਆ, ਬੁੰਗਾ ਬਾਬਾ ਦੀਪ ਸਿੰਘ ਵੀ, ਔਰ ਉਸ ਤੋਂ ਬਾਅਦ ਇਹ ਸਾਰੀ ਕੰਸਟਰਕਸ਼ਨ। ਹੁਣ ਇਹਨੂੰ ਲੈ ਕੇ ਜਿਹੜੀ ਹੈ ਕਾਫੀ ਡਿਬੇਟ ਹੈ। ਇੱਕ ਪਾਸੇ ਸੀ ਕਿ ਕਾਰਸੇ ਵਾਲੇ ਬਾਬਿਆਂ ਨੇ ਸਾਡਾ ਕੱਖ ਨਹੀਂ ਛੱਡਿਆ, ਹੁਣ ਉੱਥੇ ਇਹ ਵੀ ਪਤਾ ਲੱਗਿਆ ਵੀ ਫੌਜ ਵੀ ਪਹੁੰਚ ਗਈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਹੈ, ਆਰਕਾਈਵ ਉਹਨਾਂ ਨੇ ਸੀਲ ਕਰ ਦਿੱਤਾ ਉਸ ਇਲਾਕੇ ਨੂੰ। ਔਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਇਹ ਸਾਡਾ ਹੈਰੀਟੇਜ ਹੈ, ਇਹਨੂੰ ਸੰਭਾਲਿਆ ਜਾਏ। ਸ਼੍ਰੋਮਣੀ ਕਮੇਟੀ ਨੂੰ ਇਹ ਲੱਗਦਾ ਹੋਣਾ ਕਿ ਵੀ ਇਹ ਨਾ ਹੋਏ ਮਸੀਂ ਜ਼ਮੀਨ ਸਾਨੂੰ ਮਿਲਣ ਲੱਗੀ ਸੀ, ਉਹ ਆਰਕਾਈਵਸ ਤੋਂ ਦੂਜੇ ਲਿਆ ਕੇ ਉਹਨਾਂ ਨੂੰ ਬਿਠਾ ਦੇਣ। ਪਰ ਮੈਂ ਸਮਝਦਾ ਵੀ ਇਹ ਬਿਆਨਬਾਜ਼ੀਆਂ ਤਾਂ ਜਿਵੇਂ ਸੋਸ਼ਲ ਮੀਡੀਆ ਤੇ ਹੋ ਹੀ ਰਹੀਆਂ, ਇੱਕ ਦੂਸਰੇ ਨੂੰ ਬਲੇਮ ਗੇਮ ਵਾਲੀਆਂ, ਲੇਕਿਨ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ। ਸਿੱਖਾਂ ਦੇ ਆਪਣੇ ਰਿਸਰਚ ਸਕਾਲਰ, ਆਪਣੇ ਜਿਹੜੇ ਇਸ ਫੀਲਡ ਨਾਲ ਸੰਬੰਧਿਤ ਨੇ, ਉਹ ਉਹਦੇ 'ਚ ਇਨਵੋਲਵ ਹੋਣੇ ਚਾਹੀਦੇ ਨੇ। ਔਰ ਇਹਨੂੰ ਜ਼ਾਹਿਰਾ ਤੌਰ ਦੇ ਉੱਤੇ ਜੋ ਵੀ ਹੈ, ਜੇ ਕੋਈ ਇਹ ਵੀ ਕਹੇ, ਸ਼੍ਰੋਮਣੀ ਕਮੇਟੀ ਨੇ ਵੀ ਗੋਲਮੋਲ ਜਿਹਾ ਬਿਆਨ ਦਿੱਤਾ ਕਿ ਅਸੀਂ ਦੇਖਾਂਗੇ ਜੀ ਗੁਰੂ ਸਾਹਿਬ ਦੇ ਪੀਰੀਅਡ ਨਾਲ ਇਹਦਾ ਕੀ ਸੰਬੰਧ ਹੈ। ਕੋਈ ਗੁਰੂ ਸਾਹਿਬ ਦੇ ਪੀਰੀਅਡ ਨਾਲ ਹੀ ਗੱਲ ਨਹੀਂ। ਜਦੋਂ ਤੁਸੀਂ ਹੈਰੀਟੇਜ ਵਿਰਸੇ ਦੀ ਗੱਲ ਕਰਦੇ ਹੋ, ਜਿਹੜੀ 19ਵੀਂ ਸਦੀ ਦਾ ਵੀ ਕੋਈ ਤੁਹਾਡੀ ਕੰਸਟਰਕਸ਼ਨ ਸ਼ੈਲੀ ਹੈ, ਨਾਨਕਸ਼ਾਹੀ ਇੱਟਾਂ, ਗਾਰਾ ਜਾਂ ਦੂਜਾ ਜਿਹੜਾ ਸੀ ਕਿਵੇਂ ਉਹਦੇ 'ਚ ਮਾਂਹ ਦੀ ਦਾਲ, ਦੂਸਰਾ ਤੀਸਰਾ ਉਹ ਇਸਤੇਮਾਲ ਹੁੰਦਾ ਸੀ। ਐਵੇਂ ਥੋੜ੍ਹੀ ਅਕਾਲ ਤਖਤ ਜਿਹਨੂੰ ਕਈ ਟੈਂਕਾਂ ਤੇ ਤੋਪਾਂ ਦੇ ਗੋਲੇ ਮਾਰਦੇ ਰਹੇ, ਉਹ ਫਿਰ ਵੀ ਉਹਨੂੰ ਡੇਗ ਨਹੀਂ ਸਕੇ। ਉਹਨਾਂ 'ਚ ਕੋਈ ਉਹਨਾਂ ਨੇ ਸੀਮੈਂਟ ਤਾਂ ਨਹੀਂ ਸੀ ਇਸਤੇਮਾਲ ਕੀਤਾ, ਉਦੋਂ ਤਾਂ ਸੀਮੈਂਟ ਤਾਂ ਹੈ ਨਹੀਂ ਸੀ ਯੂਜ਼, ਲੇਕਿਨ ਇਹ ਪੁਰਾਣੀ ਜਿਹੜੀ ਭਵਨ ਨਿਰਮਾਣ ਕਲਾ ਜਿਹਨੂੰ ਕਹਿੰਦੇ ਨੇ, ਔਰ ਇਹ ਸਾਡਾ ਹੈਰੀਟੇਜ ਹੈ, ਇਹਦੀ ਪ੍ਰੋਪਰ ਟੇਕ ਕੇਅਰ ਹੋਣੀ ਚਾਹੀਦੀ ਹੈ। ਪਰ ਇਹਦੇ ਨਾਲ ਲੱਗਦਾ ਜਿਵੇਂ ਤੁਸੀਂ ਇਹ ਕਿਹਾ ਕਿ ਵੀ ਪਿਛਲੇ ਦਿਨਾਂ ਜਥੇਦਾਰ ਅਕਾਲ ਤਖਤ ਨੇ ਕਿਹਾ, ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ, ਕਿ ਜੀ ਇਹ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਹੈ ਉਹਦੇ ਸੌਦਾ ਸਾਹਿਬ ਦਾ ਨਾਂ ਕੱਢ ਦਿੱਤਾ ਹੈ, ਔਰ ਇਹ ਪੋਲੀਟਿਕਸ ਹੋ ਰਹੀ ਹੈ, ਵੋਟਾਂ ਦੀ ਹੋ ਰਹੀ ਹੈ, ਦੂਜੇ ਤੀਜੇ ਹੋ ਰਹੀ ਹੈ। ਇਸ ਦੇ ਉੱਤੇ ਸਿੱਖਾਂ ਨੇ ਵੀ ਸਵਾਲ ਚੁੱਕੇ ਵੀ ਉਹ ਜਿਹੜਾ ਸਲਾਬਤਪੁਰਾ 'ਚ ਜਿਹਦੇ 'ਚ ਉਹਨੇ ਸੌਦਾ ਸਾਹਿਬ ਨੇ ਜਿਹੜਾ ਉਹ ਭੇਖ ਬਣਾਇਆ ਸੀ ਗੁਰੂ ਸਾਹਿਬ ਦਾ, ਉਹ ਕੇਸ ਤੁਸੀਂ ਵਿਦਡਰਾ ਕਰਨ ਤਾਂ ਗਏ ਸੀ। ਉਦੋਂ ਜਸਪਾਲ ਸਿੰਘ ਮੰਝਪੁਰ ਔਰ ਦੂਸਰੇ ਐਕਟਿਵਿਸਟ ਨੇ ਜਾ ਕੇ ਗਵਾਹ ਦੇ ਤੌਰ ਤੇ ਖਲੋਤੇ ਮੁਦਈ ਬਣ ਕੇ, ਔਰ ਉਹ ਖੜਾ, ਔਰ ਉਹ 7 ਸਾਲ ਤੋਂ ਜ਼ਿਆਦਾ ਹੋ ਗਿਆ, 8-9 ਸਾਲ, ਉਹਦਾ ਕੋਈ ਫੋਲੋ ਅਪ ਨਾ ਬਾਦਲ ਗਵਰਨਮੈਂਟ ਨੇ ਕੀਤਾ ਨਾ ਅਮਰਿੰਦਰ ਨੇ ਕੀਤਾ। ਹੁਣ ਜਿਵੇਂ ਉਹ ਆਪਣੇ ਆਕਾਵਾਂ ਨੂੰ ਵੀ ਖੁਸ਼ ਕਰਨਾ ਹੁੰਦਾ ਹੈ ਤੇ ਇਹ ਵੀ ਸਿੱਖਾਂ ਨੂੰ ਵੀ ਖੁਸ਼ ਰੱਖਣਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੇ ਇਨਸਾਫ ਨਾ ਮਿਲਿਆ ਤੇ ਸਿੱਖਾਂ ਨੂੰ ਇਨਸਾਫ ਲੈਣਾ ਆਉਂਦਾ। ਹੁਣ ਇਸ ਦੇ ਬਿਆਨ ਤੋਂ ਬਾਅਦ ਸਰਦਾਰ ਜਸਪਾਲ ਸਿੰਘ ਮੰਝਪੁਰ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਨੇ ਉਹ ਐਕਟਿਵਿਸਟ ਵੀ ਨੇ, ਔਰ ਬਹੁਤ ਸਾਰੇ ਸਿੰਘ ਜਿਨ੍ਹਾਂ ਨੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਲਈ ਕਿਵੇਂ ਉਹਨਾਂ ਨੇ ਐਕਟ ਵੀ ਕੀਤਾ। ਉਹਨਾਂ ਚੋਂ ਹੀ ਆ 2 ਸਿੰਘਾਂ ਨੂੰ ਪਿਛਲੇ ਦਿਨਾਂ 'ਚ ਉਮਰ ਕੈਦ ਹੋਈ ਹੈ ਕਿ ਉਹਨਾਂ ਨੇ ਇੱਕ ਪਾਪਣ ਨੂੰ ਜਿਹੜਾ ਹੈ ਉਹ ਸਜ਼ਾ ਯਾਫਤਾ ਕੀਤਾ ਜਿਹਨੇ ਬੇਅਦਬੀ ਕੀਤੀ ਸੀ। ਔਰ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ, ਹਰਿਆਣੇ 'ਚ ਵੀ ਹੈ। ਔਰ ਅੱਜ ਉਹਨਾਂ ਨੇ ਇੱਕ ਓਪਨ ਲੈਟਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਜਸਪਾਲ ਸਿੰਘ ਮੰਝਪੁਰ ਉਹਨਾਂ ਨੇ ਸ਼ੂਟ ਕੀਤਾ, ਔਰ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ। ਮੈਂ ਸਾਰਾ ਲੈਟਰ ਤਾਂ ਨਹੀਂ ਪੜ੍ਹ ਸਕਾਂਗਾ, ਪਰ ਮੈਂ ਉਹਦੀ ਰੈਫਰੈਂਸ ਜ਼ਰੂਰ ਦੇਣਾ ਚਾਹੁੰਦਾ ਸੀ ਕਿ ਵੀ ਉਹਨਾਂ ਕਿਹਾ ਕਿ ਜਥੇਦਾਰ ਜੀ ਆਪਣੇ ਬਿਆਨ 'ਚ ਤੁਸੀਂ ਇਹ ਵੀ ਕਿਹਾ ਕਿ ਜੇਕਰ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਤਾਂ ਖਾਲਸਾ ਅੱਜ ਵੀ ਖੁਦ ਨਿਆਂ ਕਰਨ ਦੇ ਸਮਰੱਥ ਹੈ। ਤੁਹਾਡੇ ਵੱਲੋਂ ਕਹੀ ਗਈ ਇਹ ਗੱਲ ਬਿਲਕੁਲ ਦਰੁਸਤ ਹੈ, ਪਰ ਸਾਨੂੰ ਸਭ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਗੁਰੂ ਖਾਲਸਾ ਪੰਥ ਦੀ ਨੁਮਾਇੰਦਗੀ ਕਿਸੇ ਵੀ ਧਿਰ, ਜਥੇਬੰਦੀ, ਵਿਅਕਤੀ ਜਾਂ ਸ਼ਖਸੀਅਤ ਦੇ ਅਮਲ ਦੀ ਮੁਹਤਾਜ ਜਾਂ ਉਸ ਤੱਕ ਸੀਮਤ ਨਹੀਂ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਅਤੇ ਆਪਣੇ ਇਤਿਹਾਸ ਦੇ ਵਿਰਸੇ ਤੋਂ ਪ੍ਰੇਰਨਾ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਖੀਆਂ ਨਾਲ ਖਾਲਸਾਈ ਰਵਾਇਤ ਮੁਤਾਬਕ ਨਿਆਂ ਕਰਨ ਦਾ ਅਮਲ ਨੀਲੋ ਖੇੜੀ ਕੇਸ ਵਿੱਚ ਨਾਮਜ਼ਦ ਭਾਈ ਮਹਿੰਦਰ ਸਿੰਘ, ਹੁਣ ਇਹ ਉਹ ਸਿੰਘ ਨੇ ਜਿਹੜੇ ਜੇਲ੍ਹਾਂ 'ਚ ਨੇ, ਜਿਨ੍ਹਾਂ ਨੇ ਸੱਚਮੁੱਚ
ਇਸ ਦੇ ਉੱਤੇ ਅਮਲ ਕੀਤਾ ਔਰ ਉਹਨਾਂ ਨੇ ਕਿਹਾ ਵੀ ਨੀਲੋ ਖੇੜੀ ਕੇਸ ਵਿੱਚ ਨਾਮਜ਼ਦ ਭਾਈ ਮਹਿੰਦਰ ਸਿੰਘ, ਭਾਈ ਸਵਰਨ ਸਿੰਘ, ਬਖਸ਼ੀਸ਼ ਸਿੰਘ ਤੇ ਹੋਰ ਸਾਥੀ ਸਿੰਘਾਂ, ਬਾਬਾ ਬਲਵੀਰ ਸਿੰਘ, ਭਾਈ ਮਨਦੀਪ ਸਿੰਘ ਕੁੱਬੇ, ਭਾਈ ਗੁਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਅਤੇ ਬਰਗਾੜੀ ਬੇਦਵੀ ਮਾਮਲੇ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸੋਧਣ ਵਾਲੇ ਭਾਈ ਗੁਰਸੇਵਕ ਸਿੰਘ, ਭਾਈ ਮਨਿੰਦਰ ਸਿੰਘ ਅਤੇ ਹੋਰ ਵੀ ਅਨੇਕਾਂ ਸਿੰਘਾਂ ਵੱਲੋਂ ਗੁਪਤ ਅਤੇ ਜ਼ਾਹਰਾ ਰੂਪ ਵਿੱਚ ਪਹਿਲਾਂ ਹੀ ਪ੍ਰਗਟਾਇਆ ਜਾ ਚੁੱਕਾ ਹੈ ਤੇ ਅਗਾਂਹ ਵੀ ਗੁਰੂ ਮਹਾਰਾਜ ਨੇ ਆਪਣੀ ਮਰਜ਼ੀ ਮੁਤਾਬਕ ਬਖਸ਼ਿਸ਼ ਕਰਕੇ ਪੰਥ ਦੇ ਸੇਵਾਦਾਰਾਂ ਨੂੰ ਵਡਿਆਈ ਬਖਸ਼ਣੀ ਹੈ। ਜਦੋਂ ਅਸੀਂ ਇਹ ਕਹਾਂਗੇ ਕਿ ਖਾਲਸਾ ਅੱਜ ਵੀ ਇਨਸਾਫ ਕਰਨ ਦੇ ਸਮਰੱਥ ਹੈ ਤਾਂ ਸਾਨੂੰ ਇਸ ਸਵਾਲ ਨੂੰ ਵੀ ਮੁਖਾਤਬ ਹੋਣਾ ਪਵੇਗਾ ਕਿ ਜਿਨ੍ਹਾਂ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਦੀ ਮਿਹਰ ਸਦਕਾ ਖਾਲਸਾ ਜੀ ਦੀ ਖੁਦ ਇਨਸਾਫ ਕਰਨ ਦੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਹੈ, ਉਹਨਾਂ ਦੀ ਇਸ ਸੇਵਾ ਨੂੰ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਤੇ ਸ਼ੋਭਤ ਸ਼ਖਸੀਅਤਾਂ ਨੇ ਕਿੰਨੀ ਕੁ ਮਾਨਤਾ ਦਿੱਤੀ ਹੈ। ਇਹ ਬਿਲਕੁਲ ਠੀਕ ਉਹਨਾਂ ਨੇ ਸਵਾਲ ਚੁੱਕਿਆ ਔਰ ਵੇਰਵੇ 'ਚ ਉਹਨਾਂ ਨੇ ਸਾਰਾ ਲੈਟਰ ਲਿਖਿਆ, ਪਰ ਉਹਦਾ ਜਿਹੜਾ ਜਿਸਟ ਹੈ ਉਹ ਇਹੀ ਹੈ ਕਿ ਭਾਈ ਆਲਰੇਡੀ ਉਹਨਾਂ ਨੇ 15 ਨਾਂ ਦਿੱਤੇ ਨੇ ਜਿਹੜੇ ਆਲਰੇਡੀ ਜੇਲ੍ਹਾਂ 'ਚ ਨੇ, ਜਿਨ੍ਹਾਂ ਨੇ ਇਸ ਤੇ ਐਕਟ ਕੀਤਾ ਵੀ ਕੀ ਤੁਹਾਡੇ 'ਚ ਗਟਸ ਨੇ ਵੀ ਉਹਨਾਂ ਨੂੰ ਤੁਸੀਂ ਈਵਨ ਰੈਕਗਨਾਈਜ਼ ਵੀ ਕਰੋ। ਹੁਣ ਤਾਂ ਤੁਸੀਂ ਕਹਿ ਰਹੇ ਹੋ ਕਿ ਇਨਸਾਫ ਲੈਣ ਦੇ ਸਮਰੱਥ ਹੈ, ਆਲਰੇਡੀ ਉਹਨਾਂ ਨੇ ਜਿਨ੍ਹਾਂ ਨੇ ਇਹ ਇਨਸਾਫ ਲੈਣ ਲਈ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਈਆਂ ਨੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਅਦਾਲਤਾਂ 'ਚੋਂ ਕੁਝ ਨਹੀਂ ਨਿਕਲਣਾ। ਹੁਣ ਇਹ ਦੇਖਣਾ ਹੈ ਵੀ ਇਹ ਜਿਹੜਾ ਓਪਨ ਲੈਟਰ ਹੈ ਉਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਕੀ ਰਿਸਪੌਂਡ ਕਰਦੇ ਨੇ, ਪਰ ਉਹ ਤਾਂ ਆਪਣੇ ਆਕਾ ਦੀ ਮਰਜ਼ੀ ਦੇ ਮੁਤਾਬਕ ਉਨਾ ਕੀ ਜਜ਼ਬਾਤ ਭੜਕਾਉਂਦੇ ਨੇ ਜਿੰਨਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ 'ਚ ਅਕਾਲੀ ਜਿਹੜੇ ਨੇ ਆਪਣਾ ਪੰਥਕ ਚਿਹਰਾ ਬਣਾ ਕੇ ਸਿੱਖਾਂ ਦੀਆਂ ਵੋਟਾਂ ਮੰਗ ਸਕਣ। ਇਸ ਤੋਂ ਬਿਯੋਂਡ ਕੁਝ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੈਂਟਰ ਦੀ ਮੋਦੀ ਸਰਕਾਰ ਪੰਜਾਬ ਦੇ ਹਿੰਦੂਆਂ ਨੂੰ ਖੁਸ਼ ਕਰਨ ਲਈ ਬਾਦਲ ਦਲ ਅਤੇ ਕਾਂਗਰਸ ਇੱਕ ਦੂਸਰੇ ਨੂੰ ਪਛਾੜਨ ਦੀ ਜਿਹੜੀ ਦੌੜ ਵਿੱਚ ਉਹ ਲੱਗੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਗੁਲਾਮ ਕੌਮਾਂ ਦਾ ਕੀ ਤਰਬੀਅਤ ਬਣ ਜਾਂਦੀ ਹੈ ਇਹ ਜੇ ਤੁਸੀਂ ਪੰਜਾਬ ਦੀ ਸਿਆਸਤ ਵੱਲ ਇੱਕ ਸਰਸਰੀ ਨਜ਼ਰ ਮਾਰੋ, ਖਾਸ ਤੌਰ ਤੇ ਇਹ ਦੋਨੋਂ ਕਾਂਗਰਸ ਔਰ ਬਾਦਲ ਅਕਾਲੀ ਦਲ ਔਰ ਉਹਦੇ ਵਿੱਚ ਤੀਸਰੀ ਬੀਜੇਪੀ ਦੀ ਸੈਕੰਡ ਟੀਮ ਬੀ ਟੀਮ ਆਮ ਆਦਮੀ ਪਾਰਟੀ, ਤਾਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਕਿਵੇਂ ਇਹ ਪੰਜਾਬ ਦੀ ਇਹਨਾਂ ਨੇ ਬੋਲੀ ਲਾਈ ਹੋਈ ਹੈ, ਕਿਵੇਂ ਇਹ ਗਰੀਡੀ ਲੋਕ, ਕਰਪਟ ਲੋਕ ਆਪਣੇ ਲੋਕਾਂ ਦੇ ਹਿੱਤਾਂ ਨੂੰ ਵੀ ਵੇਚ ਰਹੇ ਨੇ, ਲੋਕਾਂ ਦੇ ਜਜ਼ਬਾਤਾਂ ਦਾ ਵੀ ਵਪਾਰ ਕਰਦੇ ਨੇ
ਜੀ ਔਰ ਸਿਰਫ ਤੇ ਸਿਰਫ ਤਾਕਤ ਦੀ ਹਵਸ, ਕੁਰਸੀ ਦੀ ਭੁੱਖ, ਉਹ ਇਹਨਾਂ ਦਾ ਮੋਟੀਵੇਸ਼ਨ ਫੈਕਟਰ ਹੈ ਔਰ ਉੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ ਕੁਰਸੀ ਤੋਂ, ਤੇ ਕੁਰਸੀ ਤੇ ਹੀ ਮੁੱਕ ਜਾਂਦੀ ਹੈ। ਇਸ ਤੋਂ ਬਿਯੋਂਡ ਨਾ ਇਹਨਾਂ ਦਾ ਪੰਜਾਬ ਨਾਲ ਪਿਆਰ ਹੈ, ਨਾ ਸਿੱਖੀ ਨਾਲ ਪਿਆਰ ਹੈ, ਨਾ ਇਹਨਾਂ ਨੂੰ ਪੰਥ ਦਾ ਪ੍ਰੈਜ਼ੈਂਟ ਜਾਂ ਫਿਊਚਰ ਨਜ਼ਰ ਆਉਂਦਾ ਹੈ। ਜੀ ਹੁਣ ਜੇ ਕਿਸਾਨ ਅੰਦੋਲਨ ਦੀ ਅਸੀਂ ਗੱਲ ਕਰੀਏ, ਬੇਸ਼ੱਕ ਅਗਵਾਈ ਅੱਜ ਉਹਨਾਂ ਲੈਫਟਿਸਟ ਕਿਸਮ ਦੇ ਲੋਕਾਂ ਕੋਲ ਹੈ ਜਿਹੜੇ ਅਕਿਰਤ ਘਣਤਾ ਦੇ ਨਾਲ ਜਿਹੜੀ ਵੱਡੀ ਕੰਟਰੀਬਿਊਸ਼ਨ ਫੇਥ ਬੇਸਡ ਕਮਿਊਨਿਟੀ ਦੀ ਹੈ, ਜਿਹੜੀ ਸਿੱਖੀ ਨੂੰ ਪਿਆਰ ਕਰਦੇ ਨੇ, ਉਹਨੂੰ ਇਗਨੋਰ ਕਰਨ ਤੇ ਲੱਗੀ ਹੋਈ ਹੈ। ਔਰ ਉਹ ਹਰ ਡਾਈਸੈਂਟ ਦੀ ਆਵਾਜ਼ ਜਿਹੜੀ ਵਿਦਨ ਹੈ, ਜਿਵੇਂ ਗੁਰਨਾਮ ਸਿੰਘ ਚੜੂਨੀ ਨੂੰ 1 ਹਫ਼ਤੇ ਲਈ ਸਸਪੈਂਡ ਕੀਤਾ, ਉਹਦੀ ਸਿੱਖੀ ਵਿਚਾਰਧਾਰਾ ਭਾਵੇਂ ਉਹ ਵੀ ਕਈ ਵਾਰ ਜਿਹੜਾ ਇੱਧਰ ਉੱਧਰ ਘੁੰਮ ਜਾਂਦਾ ਹੈ, ਲੇਕਿਨ ਫਿਰ ਵੀ ਉਹਦੇ 'ਚੋਂ ਦਲੇਰੀ ਤੇ ਕਰੇਜ ਹੈ। ਉਹਨੂੰ ਉਹਨਾਂ ਨੇ ਕਿਹਾ ਜੀ ਤੂੰ ਜਿਹੜਾ ਉਹ ਡਿਸਪਲਿਨ ਭੰਗ ਕਰ ਰਿਹਾ, ਪਰ ਉਹ ਸਾਡਾ ਵਿਸ਼ਾ ਨਹੀਂ ਹੈ। ਹੁਣ ਪਾਰਲੀਮੈਂਟ ਦਾ, ਰਾਜ ਸਭਾ ਦਾ ਸੈਸ਼ਨ ਮੌਨਸੂਨ, ਉਹਨੂੰ ਲੈ ਕੇ, ਕਿਉਂਕਿ 2022 ਚ ਪਹੁੰਚਣ ਤੋਂ ਪਹਿਲਾਂ ਚੋਣਾਂ ਤੋਂ ਦੋਨੋਂ ਧਿਰਾਂ ਪੰਜਾਬ 'ਚ ਦੱਸਣਾ ਚਾਹੁੰਦੀਆਂ ਨੇ ਕਿ ਅਸੀਂ ਕਿਸਾਨਾਂ ਦੇ ਹਤੈਸ਼ੀ ਹਾਂ। ਔਰ ਰਾਜ ਸਭਾ ਦੇ ਵਿੱਚ ਨਰੇਸ਼ ਗੁਜਰਾਲ ਅਕਾਲੀਆਂ ਵੱਲੋਂ ਮੈਂਬਰ ਪਾਰਲੀਮੈਂਟ ਹੈ। ਇਹ ਨਰੇਸ਼ ਗੁਜਰਾਲ ਜਿਹੜਾ ਹੈ, ਇਹ ਜਿਹੜਾ ਇੰਦਰ ਕੁਮਾਰ ਗੁਜਰਾਲ ਪ੍ਰਾਈਮ ਮਿਨਿਸਟਰ ਰਿਹਾ ਇੰਡੀਆ ਦਾ, ਉਹਦਾ ਮੁੰਡਾ ਹੈ। ਜੀ ਔਰ ਇਹ ਕਿਉਂਕਿ ਜਦੋਂ ਵੀ ਬਾਦਲ ਜੇਲ੍ਹ 'ਚ ਗਏ ਨੇ, ਉਹਨਾਂ ਦੀਆਂ ਜ਼ਮਾਨਤਾਂ ਦੂਜੀਆਂ ਕਰਾਉਣ 'ਚ ਅੱਗੇ ਹੁੰਦਾ ਸੀ, ਪੈਸਾ ਵੀ ਇਹਦੇ ਕੋਲ ਹੈ, ਸੋ ਇਹਨੂੰ ਉਹਨਾਂ ਨੇ ਪੱਕਾ ਆਪਣਾ ਜਿਹੜਾ ਉਹ ਰਾਜ ਸਭਾ ਦੇ ਵਿੱਚ ਭੇਜ ਦੇਣਾ। ਉਹਦੀ ਸ਼ਾਇਦ ਦੂਸਰੀ ਤੀਸਰੀ ਟਰਮ ਹੋਏਗੀ। ਹੁਣ ਉਹਨੇ ਤਾਂ ਇੱਕ ਪਾਸੇ ਕਿਹਾ ਕਿ ਜੀ ਅਸੀਂ ਜਿਹੜਾ ਇੱਕ ਐਡਜੋਰਨਮੈਂਟ ਮੋਸ਼ਨ ਲਿਆ ਰਹੇ ਹਾਂ ਰਾਜ ਸਭਾ ਦੇ ਵਿੱਚ ਕਿ ਕਿਸਾਨਾਂ ਦੇ ਤਿੰਨੋਂ ਕਾਨੂੰਨ ਕੀਤੇ ਜਾਣ ਖਾਰਜ, ਅਦਰਵਾਈਜ਼ ਜਿਹੜਾ ਇਸ ਨੂੰ ਜਿਹੜਾ ਲੋਕ ਸਭਾ ਔਰ ਰਾਜ ਸਭਾ ਦੋਨਾਂ 'ਚ ਕਿ ਇਹਨੂੰ ਸਸਪੈਂਡ ਕੀਤਾ ਜਾਏ ਸੈਸ਼ਨ ਨੂੰ। ਔਰ ਉਹਨੇ ਦਾਅਵਾ ਕੀਤਾ ਹੈ ਕਿਉਂਕਿ ਇਹ ਐਡਜੋਰਨਮੈਂਟ ਮੋਸ਼ਨ ਦੇ ਲਈ ਘੱਟੋ ਘੱਟ 50 ਐਮਪੀਆਂ ਦੇ ਸਿਗਨੇਚਰ ਜ਼ਰੂਰੀ ਹੁੰਦੇ ਨੇ। ਜੀ ਔਰ ਉਹਨਾਂ ਨੇ ਕਿਹਾ ਜੀ ਅਸੀਂ ਆਲਰੇਡੀ ਸ਼ਿਵ ਸੈਨਾ, ਬਹੁਜਨ ਸਮਾਜ, ਨੈਸ਼ਨਲਿਸਟ ਕਾਂਗਰਸ, ਦਰਾਵੜ ਮੁਨੇਤਰ ਕੜਗਮ, ਤ੍ਰਿਣਮੂਲ ਕਾਂਗਰਸ ਔਰ ਇਹਨਾਂ ਸਾਰਿਆਂ ਦੇ ਸਪੋਰਟ ਲੈ ਲਈ ਹੈ। ਹਾਲਾਂਕਿ ਜਿਹੜੀਆਂ ਦੂਸਰੀਆਂ ਰੀਜਨਲ ਪਾਰਟੀਆਂ ਨੇ, ਬੀਜੂ ਜਨਤਾ ਦਲ ਜਾਂ YSCRP ਔਰ ਤੇਲੰਗਾਨਾ ਰਾਸ਼ਟਰੀ ਸਮਿਤੀ, ਉਹਨਾਂ ਨੂੰ ਅਸੀਂ ਅਪਰੋਚ ਕਰ ਰਹੇ ਹਾਂ। ਪਰ ਦਿਲਚਸਪ ਗੱਲ ਇਹ ਹੈ ਕਿ ਇਹਦੇ 'ਚ ਕਾਂਗਰਸ ਸ਼ਾਮਲ ਨਹੀਂ ਹੈ। ਹੁਣ ਗੱਲ ਇਹ ਨਹੀਂ ਹੈ ਵੀ ਨਾ ਇਹਨਾਂ ਨੂੰ ਪਿਆਰ ਹੈ ਕਿਸਾਨਾਂ ਦੇ ਮੁੱਦਿਆਂ ਨਾਲ, ਇਹ ਤਾਂ ਪਿਓ ਪੁੱਤਰ ਨੌ ਤਿੰਨੋਂ ਹੀ ਸਪੋਰਟ ਕਰ ਰਹੇ ਸੀ ਜੀ, ਬਹੁਤ ਵਧੀਆ ਨੇ, ਹੁਣ ਲੀਡ ਕਰ ਰਹੇ ਨੇ। ਲੇਕਿਨ ਕਿਉਂਕਿ ਜੇ ਕਾਂਗਰਸ ਵੀ ਜੁਆਇਨ ਹੋ ਗਈ, ਫਿਰ ਜਿਹੜਾ ਉੱਲੂ ਬਣਾਉਣਾ ਹੈ ਲੋਕਾਂ ਨੂੰ, ਉਹ ਤਾਂ ਫਿਰ ਕ੍ਰੈਡਿਟ ਕਾਂਗਰਸ ਵੀ ਕਲੇਮ ਕਰੇਗੀ, ਤੇ ਕਾਂਗਰਸ ਵੀ ਨਹੀਂ ਜੁਆਇਨ ਕਰਨਾ। ਉਹਨਾਂ ਨੂੰ ਵੀ ਲੱਗਦਾ ਹੈ ਅਮਰਿੰਦਰ ਨੂੰ ਕਿ ਜੇ ਅਸੀਂ ਪੰਜਾਬ 'ਚ ਉਹਨਾਂ ਨੂੰ ਥੋੜੀ ਬਹੁਤ ਖੁੱਲੀ ਛੁੱਟੀ ਦਿੱਤੀ ਹੋਈ ਹੈ, ਔਰ ਇਸ ਸਾਰੇ 'ਚੋਂ ਅਸੀਂ ਜਿਹੜਾ ਕੱਲ ਨੂੰ ਲੋਕਾਂ 'ਚ ਆ ਕੇ ਕਹਿ ਸਕਦੇ ਹਾਂ ਦੇਖੋ ਜੀ ਅਸੀਂ ਤਾਂ ਖਲੋਤੇ ਹਾਂ ਇਸ ਸਾਰੇ ਦੇ ਨਾਲ। ਇੱਕ ਪਾਸੇ ਤਾਂ ਇਹ ਸੈਲ ਆਊਟ ਹੈ ਕਿ ਜਿਹੜਾ ਪੰਜਾਬ ਦੀ ਇਕਨੋਮੀ, ਰੀੜ ਦੀ ਹੱਡੀ, ਕਿਰਸਾਨੀ ਨਾਲ ਸੰਬੰਧਿਤ ਇਸ਼ੂ ਹੈ, ਇੱਥੇ ਡਰਾਮਾ ਕਰਨ ਨੂੰ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਗਵਰਨਰ ਨੂੰ ਮੈਮੋ ਦੇਣ ਵੇਲੇ ਇਕੱਠੇ ਹੋ ਕੇ ਬਾਹਰ ਨਿਕਲ ਕੇ ਫਿਰ ਗਾਲਾਂ ਕੱਢਣ ਲੱਗ ਗਏ। ਸਭ ਗੇਮ ਹੈ। ਔਰ ਇੱਥੇ ਹੁਣ ਈਵਨ ਐਡਜੋਰਨਮੈਂਟ ਇਸ਼ੂ ਦੇ ਉੱਤੇ, ਮੋਸ਼ਨ ਦੇ ਉੱਤੇ ਇਹ ਇੱਕ ਪੇਜ ਤੇ ਆਉਣ ਨੂੰ ਤਿਆਰ ਨਹੀਂ ਹੈਗੇ ਕਿਉਂਕਿ ਕ੍ਰੈਡਿਟ ਕਿਹਨੇ ਲੈਣਾ। ਹੁਣ ਦੂਸਰਾ ਇਸ ਤੋਂ ਵੀ ਬਦਤਰ ਕਾਂਗਰਸ ਦੇ ਵਿੱਚ ਘਰੇਲੂ ਜੀ ਖਾਨਾ ਜੰਗੀ, ਨਵਜੋਤ ਸਿੱਧੂ ਇਹ ਉਹ ਹੋ ਗਿਆ, ਫਿਰ ਅਮਰਿੰਦਰ ਨੂੰ ਸੱਦਿਆ, ਸੋਨੀਆ ਨੇ ਸੱਦਿਆ, ਰਾਵਤ ਨੇ ਸੱਦਿਆ। ਹੁਣ ਅੱਜ ਅਜੇ ਖਬਰ ਉਹਨਾਂ ਨੇ ਜਿਹੜਾ ਸਮਝੌਤਾ ਪੀਸ ਦਾ ਉਹ ਐਲਾਨ ਨਹੀਂ ਕੀਤਾ, ਪਰ ਉਹਦੀ ਇੰਡੀਕੇਸ਼ਨ ਆਈ ਕਿ ਨਵਜੋਤ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੋਏਗਾ ਔਰ 2 ਡਿਪਟੀ ਪ੍ਰੈਜ਼ੀਡੈਂਟ ਹੋਣਗੇ ਜਿਹੜੇ ਨੇ ਵਰਕਿੰਗ ਪ੍ਰੈਜ਼ੀਡੈਂਟ, ਡਿਪਟੀ ਨਹੀਂ ਵਰਕਿੰਗ, ਇੱਕ ਦਲਿਤ ਭਾਈਚਾਰੇ 'ਚੋਂ ਹੋਏਗਾ, ਇੱਕ ਹਿੰਦੂਆਂ 'ਚੋਂ ਹੋਏਗਾ ਪੰਜਾਬ ਦੇ। ਹੁਣ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ। ਸੁਖਬੀਰ ਬਾਦਲ ਨੇ ਇਹ ਕਰਤਾ ਜੀ ਕਿ ਫਿਊਚਰ ਦੇ ਵਿੱਚ ਜਿਹੜਾ ਸਾਡੀ ਹਕੂਮਤ ਬਣੀ, ਚੀਫ ਮਿਨਿਸਟਰ ਤਾਂ ਮੈਂ ਹੀ ਹੋਵਾਂਗਾ, ਪਰ 2 ਡਿਪਟੀ ਚੀਫ ਮਿਨਿਸਟਰ ਹੋਣਗੇ, ਇੱਕ ਦਲਿਤ 'ਚੋਂ ਹੋਏਗਾ, ਇੱਕ ਹਿੰਦੂਆਂ 'ਚੋਂ ਹੋਏਗਾ। ਹੁਣ ਕਿੰਨੀਆਂ ਸਟੇਟਾਂ ਨੇ ਭਾਰਤ ਦੀਆਂ ਜਿਨ੍ਹਾਂ ਦੇ ਵਿੱਚ ਮੁਸਲਮਾਨ ਆਬਾਦੀ ਕਿੰਨੇ ਪਰਸੈਂਟ ਹੈ? ਬੰਗਾਲ 'ਚ 33-34% ਹੈ, ਅਸਾਮ 'ਚ 40% ਦੇ ਨੇੜੇ ਹੈ, ਯੂਪੀ ਦੇ ਵਿੱਚ 20% ਹੈ, 18-19% ਬਿਹਾਰ 'ਚ ਹੈ। ਇਹਨਾਂ 'ਚ ਕਿਸੇ ਨੇ ਕਦੇ ਕਿਹਾ ਜਾਂ ਕਿਸੇ ਮੁਸਲਮਾਨ ਨੂੰ ਬਣਾਇਆ ਡਿਪਟੀ ਚੀਫ ਮਿਨਿਸਟਰ? ਪੰਜਾਬ ਦੇ ਵਿੱਚ ਹਿੰਦੂਆਂ ਦੀ ਆਬਾਦੀ ਜਿਹੜੀ ਹੈ ਉਹ 12-13% ਹੈ, ਦਲਿਤ ਬਰਾਬਰ 34-35% ਨੇ, ਪਰ
ਜੇ ਤੁਸੀਂ ਇਸ ਕਿਸਮ ਦੀ ਸੌਦੇਬਾਜ਼ੀਆਂ ਕਰ ਰਹੇ ਹੋ, ਐਬਿਲਿਟੀ ਦੇ ਨਾਲ ਕੌਣ ਆਂਦਾ ਹੈ ਕੌਣ ਨਹੀਂ। ਹੁਣ ਕੇਜਰੀਵਾਲ ਤਾਂ ਇਹ ਕਹਿ ਰਿਹਾ ਕਿ ਜੀ ਦੇਖੋ ਇੱਕੋ ਇੱਕ ਸੂਬਾ ਪੰਜਾਬ ਦਾ ਜਿੱਥੇ ਸਿੱਖ ਚੀਫ ਮਿਨਿਸਟਰ ਬਣਦਾ, ਅਸੀਂ ਜਿਹੜਾ ਸਿੱਖ ਚਿਹਰਾ ਦੇਾਂਗੇ। ਉਹ ਸਿੱਖ ਚਿਹਰਾ ਤਾਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਵੀ 10 ਸਾਲ ਸਿੱਖ ਚਿਹਰਾ ਰਿਹਾ। 1966 ਚ ਪੰਜਾਬੀ ਸੂਬਾ ਬਣਿਆ, ਇਹਨਾਂ 50 ਸਾਲਾਂ ਚ ਕੋਈ ਹਿੰਦੂ ਚਿਹਰਾ ਤਾਂ ਬਣਿਆ ਨਹੀਂ ਹੈ। ਲੇਕਿਨ ਈਵਨ ਅੱਜ ਪਾਵਰ ਦੇ ਇਸ ਖੇਡ ਦੇ ਵਿੱਚ ਇਹਨਾਂ ਨੂੰ ਇਹ ਭੁੱਲ ਗਿਆ ਕਿ ਐਬਿਲਿਟੀ ਕੀ ਹੈ। ਇਹਨਾਂ ਨੂੰ ਇਹ ਭੁੱਲ ਗਿਆ ਕਿ ਭਾਈ ਪੰਜਾਬ ਇੱਕ ਸਿੱਖ ਸੂਬੇ ਦੇ ਤੌਰ ਤੇ ਜਦੋਂ ਇਹਦੀ ਮੰਗ ਵੀ ਸੀ, ਉਹਦਾ ਬੇਸ ਕੀ ਸੀ। ਇਹ ਵੇਚਣ ਨੂੰ ਤਿਆਰ ਨੇ, ਆਕਸ਼ਨ ਕਰ ਰਹੇ ਨੇ। 12-13% ਹਿੰਦੂਆਂ ਨੂੰ ਖੁਸ਼ ਕਰਨ ਲਈ ਨੰਬਰ 2 ਪੋਜੀਸ਼ਨ ਤੇ ਲਿਆ ਕੇ ਬਿਠਾ ਦੇਣਗੇ। ਔਰ ਨਤੀਜਾ ਕੀ ਹੋਏਗਾ ਕੱਲ ਨੂੰ ਤੁਸੀਂ ਜੰਮੂ ਕਸ਼ਮੀਰ 'ਚ ਦੇਖੋ। ਜਿਹੜੀ ਮਹਿਬੂਬਾ ਮੁਫਤੀ ਦੇ ਪਿਓ ਨੇ ਗੁਨਾਹ ਕੀਤਾ, ਸਮਝੌਤਾ ਕੀਤਾ ਕਿ ਜੀ ਡਿਪਟੀ ਚੀਫ ਮਿਨਿਸਟਰ ਬੀਜੇਪੀ ਦਾ ਬਣਾ ਲਓ। ਆਪ ਚੀਫ ਮਿਨਿਸਟਰ ਬਣ ਗਿਆ। ਜਦੋਂ ਉਹਦੀ ਡੈਥ ਹੋ ਗਈ, ਮਹਿਬੂਬਾ ਨੇ ਡਿਪਟੀ ਬੀਜੇਪੀ ਦਾ ਬਣਾਇਆ। ਕੀ ਜੰਮੂ ਕਸ਼ਮੀਰ ਸੂਬਾ ਵੀ ਤੋੜ ਦਿੱਤਾ। ਹੁਣ ਡੈਮੋਗ੍ਰਾਫਿਕਸ ਉਹ ਬਦਲ ਰਹੇ ਨੇ ਔਰ ਮਕਸਦ ਬੀਜੇਪੀ ਦਾ ਇਹ ਹੈ ਅਲਟੀਮੇਟਲੀ ਕਿ ਜੰਮੂ ਕਸ਼ਮੀਰ ਦਾ ਵੀ ਜਿਹੜਾ ਚੀਫ ਮਿਨਿਸਟਰ ਹਿੰਦੂ ਹੋਏਗਾ, ਪੰਜਾਬ ਦਾ ਵੀ ਚੀਫ ਮਿਨਿਸਟਰ ਹਿੰਦੂ ਹੋਏਗਾ। ਔਰ ਉਹਦੇ ਲਈ ਇਹ ਦੋਨੋਂ ਹੀ ਧਿਰਾਂ ਜਿਹੜੀਆਂ ਨੇ, ਕਾਂਗਰਸ ਤਾਂ ਸਮਝ ਆ ਸਕਦਾ, ਉਹ ਤਾਂ ਐਂਟਾਈ ਸਿੱਖ ਲਾਈਨ ਉਹਨਾਂ ਦੇ ਲਈ। ਅਕਾਲੀ ਜੇ ਇਸ ਲੈਵਲ ਤੱਕ ਪਹੁੰਚ ਜਾਂਦੇ ਨੇ ਕਿ ਭਾਈ ਹੁਣ ਹਿੰਦੂਆਂ ਦਾ ਡਿਪਟੀ ਚੀਫ ਮਿਨਿਸਟਰ ਬਣਾਉਣਾ, ਫਿਰ ਜੰਮੂ ਕਸ਼ਮੀਰ ਮਾਡਲ ਹੀ ਹੋਏਗਾ। ਔਰ ਇਹ ਸ਼ਾਇਦ ਬੀਜੇਪੀ ਦੇ ਕਹਿਣ ਤੇ ਹੀ ਕਰ ਰਹੇ ਹੋਣ। ਆਲਰੇਡੀ ਇਹ ਗੱਲ ਘੁੰਮ ਰਹੀ ਹੈ ਕਿ ਬਈ ਉਹ ਪਠਾਨਕੋਟ ਦੂਜੇ ਤੀਜੇ ਏਰੀਆ ਨੂੰ ਵੀ ਕੱਢਣਾ ਚਾਹੁੰਦੇ ਨੇ। ਕੋਈ ਇਸ ਕਿਸਮ ਦੀ ਡੈਮੋਗ੍ਰਾਫੀ ਜਿਵੇਂ ਜੰਮੂ ਕਸ਼ਮੀਰ 'ਚ ਮੁਸਲਮਾਨਾਂ ਨੂੰ ਮਾਈਨੋਰਿਟੀ 'ਚ ਕਰਨਾ ਚਾਹੁੰਦੇ ਨੇ, ਪੰਜਾਬ 'ਚ ਵੀ ਇਹੀ ਖੇਡ ਚੱਲ ਰਹੀ ਹੈ। ਆਲਰੇਡੀ 1 ਲੱਖ ਤੋਂ ਜ਼ਿਆਦਾ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਪ੍ਰੋਪਰਟੀ ਰਾਈਟ, ਉਹਨਾਂ ਨੂੰ ਵੋਟਿੰਗ ਔਰ ਦੂਜੇ ਦਾ ਹੱਕ ਵੀ ਦਿੱਤਾ ਹੈ। ਸੋ ਇਹ ਬੜੀ ਖਤਰਨਾਕ ਖੇਡ ਹੈ ਇਹਨਾਂ ਦੀ। ਪੰਜਾਬ ਆਕਸ਼ਨ ਤੇ ਲੱਗਾ ਹੋਇਆ ਹੈ ਔਰ ਸਾਰੇ ਹੀ ਜਿਹੜੇ ਨੇ ਉਹ ਇਸ ਨੂੰ ਵੇਚਣ ਤੇ ਬਿਲਕੁਲ ਦਰਸਤ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ ਆਪਣੇ ਬਨਾਰਸ ਦੌਰੇ ਦੌਰਾਨ ਯੂਪੀ ਦੇ ਚੀਫ ਮਿਨਿਸਟਰ ਯੋਗੀ ਦੀ ਖੁੱਲ੍ਹ ਕੇ ਜਿਹੜੀ ਹੈ ਤਾਰੀਫ ਕੀਤੀ ਹੈ ਔਰ ਜਦੋਂ ਕਿ ਯੋਗੀ ਨੇ ਵੀ ਆਪਣੀ ਸਪੀਚ ਵਿੱਚ ਮੋਦੀ ਦੇ ਸੋਲੇ ਗਾਏ। ਸੋ ਵਿਊਅਰਸ ਭਾਰਤ ਵਿੱਚ ਇਸ ਵੇਲੇ ਹਿੰਦੂਤਵੀ ਗੁੰਡਿਆਂ ਦੇ ਵੱਸ ਜਿਹੜਾ ਉਹ ਪੈ ਚੁੱਕਾ ਹੈ। ਸੋ ਹੁਣ ਜਿਹੜਾ ਰੱਬ ਹੀ ਰਾਖਾ ਹੈ ਘੱਟ ਗਿਣਤੀਆਂ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਸੋ ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਨ ਇੱਕ ਐਕਸਪ੍ਰੈਸ਼ਨ ਯੂਜ਼ ਕਰਦੇ ਨੇ, ਯੂ ਸਕ੍ਰੈਚ ਮਾਈ ਬੈਕ, ਆਈਲ ਸਕ੍ਰੈਚ ਯੂਰ ਬੈਕ। ਔਰ ਪੰਜਾਬੀ 'ਚ ਅਸੀਂ ਬਹੁਤ ਵਾਰ ਇਸ ਨੂੰ ਕਹਿੰਦੇ ਹਾਂ ਕਿ ਵੀ ਖਵਾਜੇ ਦਾ ਗਵਾਹ ਡੱਡੂ। ਹੁਣ ਜ਼ਾਹਰ ਹੈ ਕਿ ਜਦੋਂ ਇੱਕੋ ਹੀ ਨਸਲ ਦੇ, ਇੱਕੋ ਹੀ ਜ਼ਹਿਨੀਅਤ ਦੇ ਔਰ ਇੱਕੋ ਹੀ ਕਿਸਮ ਦੇ ਚੋਰ ਹੋਣ
ਤੇ ਉਹ ਉਹਨੂੰ ਕਹੇ ਵੀ ਵਾਹ 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 ਤੇਰਾ ਦਾ ਕੀ ਲੱਗਾ ਐਸਾ, ਤੂੰ ਐਸੀ ਸੰਨ ਲਾਈ, ਕਿਵੇਂ ਤੂੰ ਗਹਿਣਿਆਂ ਦੇ ਡੱਬੇ ਚੁੱਕ ਲਿਆ। ਤੇ ਦੂਜਾ ਕਹੇ ਵੀ ਵਾਹ 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 ਤੇਰਾ ਜੰਪ ਕਿੰਨਾ ਵੱਡਾ ਸੀ, ਭੀੜ ਤੇਰੇ ਮਗਰ ਲੱਗੀ ਸੀ, ਤੂੰ ਵੀ ਉਹਨਾਂ 'ਚ ਰਲ ਕੇ ਚੋਰ ਚੋਰ ਸ਼ੁਰੂ ਕਰਕੇ ਬਚ ਕੇ ਨਿਕਲ ਆਇਆ, ਵਾਹ ਵਾਹ ਵਾਹ। ਹੁਣ ਇਸ ਵੇਲੇ ਜੋ ਹਾਲਤ ਭਾਰਤ ਦੀ, ਪਹਿਲਾਂ ਤਾਂ ਵੱਡੇ ਚੋਰ ਦੀ ਗੱਲ ਕਰੀਏ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਹੈ ਨਰਿੰਦਰ ਮੋਦੀ, ਜਿਹੜਾ ਘਰੋਂ ਦੌੜਨ ਲੱਗੇ ਮਾਂ ਦੇ ਗਹਿਣੇ ਚੁੱਕ ਕੇ ਦੌੜ ਗਿਆ ਸੀ, ਉਹਦੇ ਆਪਣੇ ਵੱਡੇ ਭਰਾ ਦਾ ਇਹ ਬਿਆਨ ਹੈ, ਜਿਹੜਾ ਭਰਾ ਜਿਉਂਦਾ ਇਹਦੇ। ਔਰ ਫਿਰ ਉਹਨੇ ਕਿਵੇਂ ਇੱਕ ਤੋਂ ਬਾਅਦ ਇੱਕ ਚੋਰੀਆਂ ਤੇ ਡਾਕੇ ਤੇ ਕਿਸ ਹੱਦ ਤੱਕ ਖੂਨ, ਔਰ ਉਸ ਸਭ ਕਰਨ ਤੋਂ ਬਾਅਦ ਉਹਦਾ ਹਰ ਦਾ ਜਿਹੜਾ ਉਹ ਠੀਕ ਪੈਂਦਾ ਰਿਹਾ, ਔਰ ਉਹ ਇੱਕ ਕ੍ਰਿਮੀਨਲ ਮਾਈਂਡਡ ਉਸ ਯੰਗ ਮੈਨ ਤੋਂ ਪ੍ਰਾਈਮ ਮਿਨਿਸਟਰ ਬਣ ਗਿਆ। ਔਰ ਜੇ ਪਿਛਲੇ ਪੀਰੀਅਡ 'ਚ ਕਹਿਣਾ ਹੋਏ ਕੋਵਿਡ-19 ਦੇ ਚਲਦੇ ਆ ਤੇ 10 ਤੋਂ 15 ਲੱਖ ਲਾਸ਼ਾਂ ਵਿਛਾ ਕੇ ਵੀ ਉਸ ਨੇ ਇਸ ਨੂੰ ਵਿਸ਼ਵ ਗੁਰੂ ਭਾਰਤ ਕੀ ਮਹਾਨਤਾ ਦੇ ਨਾਲ ਹੀ ਜੋੜਿਆ ਕਿ ਦੇਖੋ ਲੋਕਾਂ ਨੇ ਕਿਵੇਂ ਇਸ ਸਾਰਿਆਂ ਨੂੰ ਟੋਲਰੇਟ ਕੀਤਾ। ਔਰ ਇਹੀ ਕਹਿ ਰਿਹਾ ਉਹਦੇ ਤੁਸੀਂ ਉਹ ਮਨ ਕੀ ਬਾਤ ਦੇ ਵਿੱਚ ਦੇਖੋ, ਉਸ ਕਿਸਮ ਦੀ ਇੱਕ ਤੋਂ ਬਾਅਦ ਇੱਕ ਜਬਲੀ ਜਿਹੜੀਆਂ ਅਸਲੀ ਪ੍ਰੋਬਲਮਸ ਲੋਕਾਂ ਦੇ ਸਾਹਮਣੇ ਨੇ, ਕੀ ਹੋਇਆ ਕੀ ਨਹੀਂ, ਉਹ ਸਭ ਨੂੰ ਜਿਹੜਾ ਉਹ ਪਿੱਛੇ। ਦੂਸਰਾ ਆਦਿੱਤਿਆਨਾਥ ਯੋਗੀ ਗੁੰਡਾ ਗੋਰਖਪੁਰ ਦਾ, ਜਿਹਦੇ ਖਿਲਾਫ ਦਰਜਨਾਂ ਕ੍ਰਿਮੀਨਲ ਕੇਸ, ਮਰਡਰ ਕੇਸ, ਵਾਇਲੈਂਸ, ਔਰ ਜਦੋਂ ਚੀਫ ਮਿਨਿਸਟਰ ਬਣਦਾ ਆਪ ਹੀ ਆਪਣੇ ਆਪ ਨੂੰ ਉਹ ਮਾਫੀ ਕਰਾ ਲੈਂਦਾ। ਔਰ ਜਿਸ ਕਿਸਮ ਦੀ ਨਫ਼ਰਤ ਗੁੰਡਾਗਰਦੀ ਉਸ ਨੇ ਫੈਲਾਈ ਯੂਪੀ ਦਾ ਚੀਫ ਮਿਨਿਸਟਰ ਬਣਨ ਤੋਂ ਬਾਅਦ, ਤਾਂ ਹਜ਼ਾਰਾਂ ਐਨਕਾਊਂਟਰ, ਮੈਕਸਿਮਮ ਡੈਥਸ ਵੀ ਕੋਵਿਡ ਦੀਆਂ, ਗੰਗਾ ਦੇ ਕੰਢੇ ਕਿਵੇਂ ਲਾਸ਼ਾਂ ਵਿਛੀਆਂ ਔਰ ਰੇਤ ਦੇ ਵਿੱਚ ਵੀ ਦੱਬ ਕੇ ਲੋਕ ਦੌੜ ਜਾਂਦੇ ਰਹੇ। ਲੇਕਿਨ ਹੁਣ ਚੋਣਾਂ ਨੇ 2022 'ਚ ਯੋਗੀ ਨੂੰ RSS ਵੱਲੋਂ ਪ੍ਰਾਈਮ ਮਿਨਿਸਟਰ ਦੇ ਲਈ ਗਰੂਮ ਕੀਤਾ ਜਾ ਰਿਹਾ ਕਿ ਮੋਦੀ ਤੋਂ ਬਾਅਦ ਜਿਹੜਾ ਹੈ ਉਹ ਉਹਨਾਂ ਦਾ ਉਮੀਦਵਾਰ ਹੈ। ਮੋਦੀ ਦੀ ਫੇਲਿਅਰ 'ਚ ਵੀ ਉਹਨੂੰ ਚਾਹੀਦਾ ਹੈ ਕਿ ਭਾਈ, ਕਿਉਂਕਿ ਆਪੋਜੀਸ਼ਨ ਤਾਂ ਇਹਨਾਂ ਨੇ ਖਲਾਰ ਦਿੱਤੀ ਹੋਈ ਹੈ ਜਾਂ ਬਹੁਤ ਸਾਰੇ ਜਿਹੜੇ ਨੇ ਅਦਰਵਾਈਜ਼ ਚੁੱਪ ਬੈਠੇ ਹੋਏ ਨੇ। ਹੁਣ ਇਸ ਦੇ ਚੱਲਦੇ ਆ ਕਿਵੇਂ ਇਹ ਦੋਨੋਂ ਵੱਡੇ ਚੋਰ ਇੱਕ ਦੂਸਰੇ ਦੀ ਪਿੱਠ ਥਪਥਪਾ ਰਹੇ ਨੇ। ਵਾਰਾਣਸੀ ਇਹ ਉਹ ਹਲਕਾ ਹੈ ਜਿਹਨੂੰ ਜ਼ਾਹਰ ਇਹਦਾ ਨਾਮ ਬਨਾਰਸ ਵੀ ਹੈ, ਕਾਂਸ਼ੀ ਵੀ ਹੈ, ਔਰ ਇੱਥੋਂ ਹੀ ਮੋਦੀ MP ਹੈ। ਉਹਦੇ ਦੌਰੇ ਤੇ ਮੋਦੀ ਪਹੁੰਚਦਾ ਹੈ ਔਰ ਮਕਸਦ ਹੈ ਕਿਉਂਕਿ 2022 ਦੀਆਂ ਯੂਪੀ ਚੋਣਾਂ 'ਚ ਇਹ ਦੱਸਣਾ, ਔਰ ਉਹਦੇ 'ਚ ਹੈ ਕਿ ਜੀ ਟੂ ਲੇਡ ਫਾਊਂਡੇਸ਼ਨ ਸਟੋਨ ਆਫ ਮਲਟੀਪਲ ਡਿਵੈਲਪਮੈਂਟ ਪ੍ਰੋਜੈਕਟਸ ਇਨ ਵਾਰਾਣਸੀ। ਹੁਣ ਉਹ ਮਲਟੀਪਲ ਕੀ ਨੇ, ਉਹਨਾਂ ਦੇ ਵਿੱਚ ਕੋਆਪਰੇਸ਼ਨ ਐਂਡ ਕਨਵੈਨਸ਼ਨ ਸੈਂਟਰ ਜਿਹਦਾ ਨਾਂ ਰੁਦਰਾਕਸ਼ ਰੱਖਿਆ ਸ਼ਿਵ ਜੀ ਦੇ ਨਾਂ ਦੇ ਉੱਤੇ, ਔਰ ਇਹ ਇੱਕ ਵੱਡਾ ਸਟੇਟ ਆਫ ਦਾ ਆਰਟ ਸੈਂਟਰ ਵਿਲ ਮੇਕ ਵਾਰਾਣਸੀ ਐਨ ਅਟਰੈਕਟਿਵ ਡੈਸਟੀਨੇਸ਼ਨ ਫॉर द ਬਿਜ਼ਨਸਮੈਨ ਆਫ ਦਾ ਵਰਲਡ। ਔਰ 108 ਰੁਦਰਾਕਸ਼ ਦੇ ਕਿਉਂਕਿ ਮਣਕੇ ਹੁੰਦੇ ਨੇ, ਇਹ ਕਨਵੈਨਸ਼ਨ ਸੈਂਟਰ ਦੇ ਰੂਪ ਦੇ ਉੱਤੇ ਹੋਏਗਾ ਔਰ ਸ਼ਿਵਲਿੰਗ ਦੀ ਸਟਾਈਲ ਦਾ ਜਿਹੜਾ ਉਹਦਾ ਡਿਜ਼ਾਈਨ ਹੋਏਗਾ ਕਿਉਂਕਿ ਬਨਾਰਸ ਸ਼ਿਵ ਦੀ ਨਗਰੀ ਹੈ। ਸੋ ਸ਼ਿਵਲਿੰਗ ਦੀ ਔਰ 108 ਰੁਦਰਾਕਸ਼ ਦੀ ਪੂਜਾ। ਔਰ ਫਿਰ ਉਹ ਕਹਿੰਦੇ ਨੇ ਜੀ ਇਹ ਜਿਹੜੀ ਸਾਰੀ ਬਿਲਡਿੰਗ ਹੈ ਇਹ LED ਲਾਈਟਸ ਦੇ ਨਾਲ, LED ਲਾਈਟਸ ਨਾਲ ਰੁਸ਼ਨਾਏਗੀ ਔਰ ਇਹ 3 ਲੈਵਲ ਦੇ ਉੱਤੇ ਇੰਟੈਗਰੇਟਿਡ ਹੈਬਿਟੈਟ ਅਸੈਸਮੈਂਟ ਦੇ ਮੁਤਾਬਕ, ਉਹ ਜਿਵੇਂ ਝੂਠ ਬੋਲਣਾ ਕਿ ਦੁਨੀਆ ਅਜੂਬਾ ਜੈਸੇ ਪਟੇਲ ਦੀ ਮੂਰਤੀ ਦੁਨੀਆ ਭਰ 'ਚ। ਔਰ ਇਹ ਨਹੀਂ ਹੈ ਅਸੀਂ ਇਹਨਾਂ ਦੋ ਚੋਰਾਂ ਦੀ ਗੱਲ ਕਰਦੇ, ਇੱਕ ਵੱਡਾ ਜਿਹੜਾ ਇਹਨਾਂ ਦਾ ਵਪਾਰੀ ਯਾਰ ਚੋਰ ਹੈ ਪਤੰਜਲੀ ਸਵਾਮੀ ਰਾਮਦੇਵ, ਉਸ ਦੀ ਵੀ ਖਬਰ ਨਾਲ ਦੀ ਨਾਲ। ਰਾਮਦੇਵ ਲੈਡ ਪਤੰਜਲੀ post ₹30,000 crore turnover in financial year 2021। ਇਹ ਉਹਨੇ ਆਪਣੀ ਜਿਹੜਾ ਡਿਸਕਲੋਜ਼ ਕੀਤਾ ਕਿ 2021 ਦੇ ਵਿੱਚ ਪਤੰਜਲੀ ਨੇ ਕਿੰਨਾ ਟਰਨਓਵਰ ਰਿਹਾ, 30,000 ਕਰੋੜ। ਦੇਖੋ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਲੁੱਟ ਦਾ ਲੈਵਲ ਕੀ ਹੈ। ਲੇਕਿਨ ਇਹ ਅਸੀਂ ਇਹਨਾਂ ਦੋ ਚੋਰਾਂ ਦੀ, ਯੋਗੀ ਔਰ ਮੋਦੀ ਦੀ ਗੱਲ ਕਰੀਏ, ਔਰ ਉੱਥੇ ਉਹਨੇ ਫਿਰ 100 ਬੈੱਡ ਦਾ ਕੋਈ ਵਿੰਗ ਹਸਪੀਟਲ ਵੀ ਕੀਤਾ ਇਨੋਗਰੇਟ, ਦੂਜਾ ਤੀਜਾ। ਹੁਣ ਉਸ ਸਾਰੇ ਦੇ ਉੱਤੇ ਪਹਿਲਾਂ ਤਾਂ ਮੋਦੀ ਦੀ ਤਾਰੀਫ। Speaking on occasion, CM Yogi Adityanath said, Kashi was always high on priority of Prime Minister Modi. Modi is giving projects worth ₹1,500 crore to Varanasi. Adityanath said that with his efforts, Kashi had emerged high on the world map. जी मोदी 1500 ਕਰੋੜ ਇਹਨੇ ਸਾਨੂੰ ਦੇ ਦਿੱਤਾ। ਕਾਸ਼ੀ ਜਿਹੜਾ ਹੈ ਉਹ
ਦੁਨੀਆ ਦੇ ਨਕਸ਼ੇ ਤੇ ਪਹੁੰਚ ਗਿਆ। ਜੀ ਹੁਣ ਜੇ ਇੰਨੀ ਵੱਡੀ ਤਾਰੀਫ ਮੋਦੀ ਦੀ ਕਿ ਵੀ ਦੁਨੀਆ ਦੇ ਨਕਸ਼ੇ ਤੇ ਪਹੁੰਚਾ ਦਿੱਤਾ ਹੈ, ਹੁਣ ਮੋਦੀ ਅੱਗੋਂ ਕੀ ਕਹਿੰਦਾ ਹੈ? The list of development works is so long that I don't know what all to mention and what all to leave. It has been possible because of the hard work of Yogi Adityanath. ਉਹ ਕਹਿੰਦਾ ਜੀ ਅਸੀਂ ਇੰਨੇ ਕੰਮ ਕਰਤੇ ਨੇ ਡਿਵੈਲਪਮੈਂਟ ਦੇ, ਉਹਨਾਂ ਦੀ ਮੈਂ ਲਿਸਟ ਨਹੀਂ ਗਿਣਾ ਸਕਦਾ, ਪਰ ਇਹ ਯੋਗੀ ਜੀ ਦੀ ਕਿਰਪਾ ਦੇ ਨਾਲ ਹੀ ਪੋਸੀਬਲ। ਫਿਰ ਇੱਥੇ ਨਹੀਂ ਰੁਕਿਆ। There is an improved law and order in UP and today those who trouble our sisters and daughters know they will not be spared. ਉਹਨੇ ਕਿਹਾ ਜੀ ਯੂਪੀ 'ਚ ਲਾਅ ਐਂਡ ਆਰਡਰ ਇੰਨਾ ਇੰਪਰੂਵ ਹੋ ਗਿਆ ਹੈ ਕਿ ਸਾਡੀਆਂ ਬੱਚੀਆਂ ਨੂੰ ਜਿਹੜੇ ਤਕਲੀਫ ਇਹ ਮੁਸਲਮਾਨਾਂ ਦੇ ਖਿਲਾਫ ਦੇਖੋ ਉਹ ਹੁਣ ਸਿਰ ਨਹੀਂ ਚੁੱਕ ਸਕਦੇ। ਜਿੰਨੇ ਐਨਕਾਊਂਟਰ, ਜਿੰਨੇ ਰੇਪ ਜੋ ਯੂਪੀ ਦੇ ਵਿੱਚ ਜਿਸ ਲੈਵਲ ਦੀ ਗੁੰਡਾਗਰਦੀ ਹੈ, ਪਰ ਜੇ ਜਿਨ੍ਹਾਂ ਦਾ ਗੋਹਾ ਵਿਕ ਸਕਦਾ ਹੈ ਤੇ ਉਹਨਾਂ ਦਾ ਝੂਠ ਕਿਉਂ ਨਹੀਂ ਵਿਕ ਸਕਦਾ? ਜਿਹੜੇ ਗੋਹਾ ਖਾਣ ਨੂੰ ਤਿਆਰ ਨੇ ਉਹਨਾਂ ਲਈ ਝੂਠ ਡਕਾਰਨਾ ਕਿੰਨਾ ਔਖਾ ਹੈ। ਲੇਕਿਨ ਇਹ ਜਦੋਂ ਜਿਵੇਂ ਤੁਸੀਂ ਕਿਹਾ ਕਿ ਫਿਰ ਅਕਲੀਅਤਾਂ ਦਾ ਘਟ ਕੇ, ਵੈਸੇ ਤਾਂ ਮੈਜੋਰਿਟੀ ਹਿੰਦੂਆਂ ਦਾ ਵੀ, ਜਿਨ੍ਹਾਂ 'ਚ ਬਹੁਤੇ ਦਲਿਤ ਟਰਾਈਬਲ ਨੇ, ਰੱਬ ਹੀ ਰੱਖ ਹੈ। ਔਰ ਹੁਣ ਅਸੀਂ ਕਬੀਰ ਸਾਹਿਬ ਦੇ ਸ਼ਬਦ ਦੀ ਗੌੜੀ ਰਾਗ ਦੇ ਵਿੱਚ ਸ਼ਬਦ ਹੈ, ਔਰ ਗੱਲ ਕੁਦਰਤੀ ਬਨਾਰਸ ਕਾਸ਼ੀ ਸ਼ਿਵ ਨਗਰੀ ਦੀ ਹੋ ਰਹੀ ਹੈ। ਔਰ ਇਸੇ ਕੌਂਟੈਕਸਟ 'ਚ ਜਿਹੜਾ ਹਿੰਦੂਆਂ ਦਾ ਅਵਤਾਰਵਾਦ ਹੈ, ਜਿਹਦੇ 'ਚ ਰੀਇਨਕਾਰਨੇਸ਼ਨ ਦੇ ਕਨਸੈਪਟ ਨੂੰ ਇਹਨਾਂ ਨੇ ਬਿਆਨਿਆ। ਔਰ ਕਈ ਵਾਰ ਜਦੋਂ ਇਹ ਹਿੰਦੂ ਸਕਾਲਰਾਂ ਵੱਲੋਂ ਵੀ ਇਹ ਕਿਹਾ ਜਾਂਦਾ, ਦੇਖੋ ਜੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੀ ਵਾਰੀ ਰਾਮ ਲਫ਼ਜ਼ ਆਇਆ, ਕਿੰਨੀ ਵਾਰੀ ਕ੍ਰਿਸ਼ਨ ਆਇਆ, ਬਨਵਾਰੀ ਆਇਆ, ਮੁਰਾਰੀ ਆਇਆ। ਇਹ ਤਾਂ ਰਾਮ ਕ੍ਰਿਸ਼ਨ ਦੀ ਮਹਿਮਾ। ਹੁਣ ਕਬੀਰ ਸਾਹਿਬ ਦਾ ਇਹ ਸ਼ਬਦ ਜਿਹੜਾ ਹੈ, ਇਹ ਸਾਰਿਆਂ ਨੂੰ ਜਿਹੜਾ ਉਹ ਧਰਾਸ਼ਾਹੀ ਕਰਦਾ ਹੈ। ਇਹਨਾਂ ਦੇ ਜਿਹੜੇ ਕ੍ਰਿਸ਼ਨ ਅਵਤਾਰ ਔਰ ਦੂਸਰਾ ਉਹਨੂੰ ਉਹਦੇ ਤੇ ਹੀ ਸਵਾਲ ਚੁੱਕਦਾ ਹੈ। 184 ਜੀ ਜੂਨ ਮੈਂ ਭ੍ਰਮਤ ਨੰਦ ਬਹੁ ਥਾਕੋ ਰੇ, ਭਗਤ ਹੇਤ ਅਵਤਾਰ ਲਿਓ ਹੈ, ਭਾਗ ਵੱਡੋ ਬਪੁਰਾ ਕੋ ਰੇ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾਕੋ ਰੇ। ਤਰਨ ਆਕਾਸ਼ ਦਸੋ ਦਿਸ ਨਾਹੀ, ਤਾਬਿਓ ਨੰਦ ਕਹਾਂ ਥੋ ਰੇ। ਰਹਾਉ ਸੰਕਟ ਨਹੀਂ ਪਰੈ, ਜੋਨ ਨਹੀਂ ਆਵੈ, ਨਾਮ ਨਿਰੰਜਨ ਜਾਕੋ ਰੇ। ਕਬੀਰ ਕੋ ਸਵਾਮੀ ਐਸੋ ਠਾਕੁਰ, ਜਾਂ ਕੈ ਮਾਈ ਨਾ ਬਾਪੋ ਰੇ। ਹੁਣ ਕ੍ਰਿਸ਼ਨ ਦਾ ਮਾਮਾ ਕੰਸ ਜਦੋਂ ਆਪਣੀ ਭੈਣ ਜਿਹੜੀ ਹੈ ਦੇਵਕੀ ਉਹਦਾ ਵਿਆਹ ਕਰਨ ਲੱਗਾ, ਔਰ ਉਸ ਵੇਲੇ ਤੋਂ ਪਹਿਲਾਂ ਹੀ ਨਜੂਮੀਆਂ ਨੇ, ਜੋਤਸ਼ੀਆਂ ਨੇ ਕਿਹਾ ਕੰਸ ਨੂੰ ਕਿ ਜਿਹਨੂੰ ਬੜਾ ਚਾਅ ਨਾਲ ਆਪਣਾ ਭੈਣ ਨੂੰ ਤੂੰ ਜਿਹੜਾ ਲਡਿਆਂਦਾ ਵਡਿਆਂਦਾ, ਇਹਦੀ ਕੁੱਖ ਚੋਂ ਜਿਹੜਾ ਜੰਮੇਗਾ ਉਹ ਤੇਰਾ ਅੰਤ ਕਰੇਗਾ। ਉਹਨੇ ਕਿਹਾ ਠੀਕ ਹੈ। ਉਹਨੇ ਆਪਣੀ ਭੈਣ ਨੂੰ ਵੀ ਤੇ ਉਹਦੇ ਘਰ ਵਾਲੇ ਨੂੰ ਵੀ ਜੇਲ੍ਹ 'ਚ ਪਾ ਦਿੱਤਾ। ਜਿੰਨੇ ਬੱਚੇ ਉਹਦੇ ਜੰਮਦੇ ਰਹੇ ਉਹਨਾਂ ਨੂੰ ਪਟਕ ਕੇ ਮਾਰ ਦਿੰਦਾ ਰਿਹਾ ਜੰਮਦਿਆਂ ਹੀ। ਔਰ ਫਿਰ ਜਿਹੜੀ ਇਹਨਾਂ ਦੀ ਕਹਾਣੀ ਹੈ ਕਿ ਜਦੋਂ ਬੱਚਾ ਪੈਦਾ ਹੋਇਆ ਤੇ ਕਿਸੇ ਹੋਰ ਦਾ ਬੱਚਾ ਉੱਥੇ ਰੱਖ ਕੇ, ਜਿਹੜੇ ਕ੍ਰਿਸ਼ਨ ਦੇ ਮਾਪਿਓ ਸੀ ਅਸਲੀ, ਉਹਨਾਂ ਨੇ ਉਹਨੂੰ ਗੋਕਲ ਤੱਕ ਪਹੁੰਚਾ ਦਿੱਤਾ। ਜਿਹੜਾ ਜਿਸ ਕਪਲ ਨੇ ਉਸ ਬੱਚੇ ਨੂੰ ਫਿਰ ਪਾਲਿਆ ਉਹਦਾ ਨਾਂ ਨੰਦ ਸੀ, ਔਰ ਮਾਂ ਦਾ ਨਾਂ ਯਸ਼ੋਦਾ। ਯਸ਼ੋਦਾ ਅਸਲੀ ਮਾਂ ਨਹੀਂ ਹੈ ਜਿਨ੍ਹਾਂ ਨੇ ਪਾਲਿਆ। ਔਰ ਉਹ ਜਦੋਂ ਫਿਰ ਕ੍ਰਿਸ਼ਨ ਵੱਡਾ ਹੋਇਆ ਤਾਂ ਉੱਥੋਂ ਜਾ ਕੇ ਉਹਨੇ ਆਪਣੇ ਮਾਮੇ ਕੰਸ ਨੂੰ ਕੰਸ ਕੇਸੀ ਪਕੜ ਪਛਾਰਿਆ, ਉਸ ਦਾ ਅੰਤ। ਇਹ ਇਹਨਾਂ ਦੀ ਕਹਾਣੀ ਹੈ। ਹੁਣ ਇਹ ਕਹਿੰਦੇ ਨੇ ਕਿ ਜੀ ਇਹ ਜਦੋਂ ਨੰਦ ਹੈ ਜਿਹਨੇ ਪਾਲੇ, ਉਹਨੇ ਇਹ ਵਰ ਲਿਆ ਹੋਇਆ ਸੀ ਕਿ ਰੱਬ ਨੂੰ ਜਿਹੜਾ ਉਹ ਸਾਡੇ ਘਰ ਆਏਗਾ। ਔਰ ਇਹ ਜਿਹੜਾ ਹੁਣ ਇਹਦੇ ਤੋਂ ਉਹਨਾਂ ਨੇ ਸਵਾਲ ਚੁੱਕਿਆ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾਕੋ ਰੇ। ਵੀ ਤੁਸੀਂ ਜਿਹਨੂੰ ਕਹਿੰਦੇ ਹੋ ਰੱਬ ਦਾ ਪਿਓ, ਤੇ ਫਿਰ ਜੇ ਉਹ ਰੱਬ ਦਾ ਪਿਓ ਹੈ ਤਾਂ ਉਹਦਾ ਪਿਓ ਕੌਣ ਹੈ? ਨੰਦ ਕੋ ਨੰਦਨ ਕਾਕੋ ਰੇ। ਤਰਨ ਆਕਾਸ਼ ਦਸੋ ਦਿਸ ਨਾਹੀ, ਤਾਬਿਓ ਨੰਦ ਕਹਾਂ ਥੋ ਰੇ। ਕਿ ਜਦੋਂ ਇਹ ਨੰਦ ਨਹੀਂ ਵੀ ਸੀ, ਧਰਤੀ ਆਕਾਸ਼ ਜਦੋਂ ਇਹ ਵੀ ਐਗਜ਼ਿਸਟ ਨਹੀਂ ਸੀ ਕਰਦੇ, ਤੇ ਇਸ ਦੁਨੀਆ ਦਾ ਮਾਲਕ ਕੌਣ ਸੀ? ਸੋ ਜ਼ਾਹਰ ਹੈ ਕਿ ਭਾਈ ਜੇ ਤੁਸੀਂ ਕ੍ਰਿਸ਼ਨ ਨੂੰ ਦੁਨੀਆ ਦਾ ਮਾਲਕ, ਦੁਨੀਆ ਦਾ ਬਣਾਉਣ ਵਾਲਾ ਤੇ ਰੱਬ ਕਹਿੰਦੇ ਹੋ, ਤੇ ਫਿਰ ਇਹ ਦੱਸੋ ਵੀ ਜਿਹਦਾ ਉਹਦਾ ਪਿਓ ਸੀ ਉਹਦਾ ਕੌਣ ਸੀ ਅੱਗੋਂ? ਉਹ ਕਿਵੇਂ ਧਰਤੀ ਆਕਾਸ਼ ਬਣਿਆ? ਔਰ ਉਹਨਾਂ ਨੇ ਇਹ ਕਿਹਾ ਕਿ 184 ਜੀ ਜੂਨ ਮੈਂ ਪ੍ਰਮਤ ਨੰਦ ਬਹੁ ਥਾਕੋ ਰੇ, ਭਗਤ ਹੇਤ ਅਵਤਾਰ ਲਿਓ ਹੈ, ਭਾਗ ਵੱਡੋ ਬਪੁਰਾ ਕੋ। ਇਹ ਹਿੰਦੂ ਫੇਥ ਹੈ ਕਿ ਜੀ 84 ਲੱਖ ਜੂਨਾਂ ਚੋਂ ਭਰਮਦਿਆਂ ਜਦੋਂ ਉਸ ਸਾਰੇ ਚੋਂ ਹੋਇਆ ਤੇ ਰੱਬ ਨੇ ਫਿਰ ਨੰਦ ਦੇ ਘਰ ਆ ਕੇ ਜਨਮ ਲਿਆ। ਭਗਤ ਹੇਤ ਅਵਤਾਰ ਕੇ ਜੀ
ਭਗਤੀ ਨੂੰ ਜਿਉਂਦਾ ਰੱਖਣ ਦੇ ਲਈ ਪ੍ਰੇਮਾ ਭਗਤੀ ਨੂੰ ਕ੍ਰਿਸ਼ਨ ਜਿਹੜਾ ਉਹ ਬਣ ਕੇ ਉਹਦੇ ਘਰ ਆਇਆ ਆਨੰਦ ਦੇ। ਜੀ ਉਹਨਾਂ ਨੇ ਕਿਹਾ ਕਿ ਭਾਈ ਇਹ ਜੇ ਇਵੇਂ ਹੈ ਤਾਂ ਫਿਰ ਉਹ ਆਨੰਦ ਦਾ ਨੰਦਨ ਉਹਨੂੰ ਬਣਾਉਣ ਵਾਲਾ ਕੌਣ ਸੀ? ਔਰ ਅਖੀਰ 'ਚ ਉਹਨਾਂ ਨੇ ਕਨਕਲੂਡ ਕੀਤਾ ਕਿ ਰੱਬ ਉਹ ਹੈ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰਜਨ ਜਾ ਕੋਰੇ, ਕਿ ਰੱਬ ਦੁੱਖ ਤਕਲੀਫ ਮੁਸ਼ਕਲ 'ਚ ਨਹੀਂ ਪੈਂਦਾ ਜਿਵੇਂ ਕ੍ਰਿਸ਼ਨ ਪਿਆ ਜਾਂ ਆਨੰਦ ਪਿਆ, ਤੇ ਨਾ ਹੀ ਰੱਬ ਕਿਸੇ ਮਾਂ ਦੀ ਕੁੱਖ 'ਚੋਂ ਜੰਮਦਾ ਹੈ, ਜਿਹਨੂੰ ਅਸੀਂ ਮੂਲ ਮੰਤਰ ਦੇ ਵਿੱਚ ਨਿਰਭਉ ਨਿਰਵੈਰ ਤੋਂ ਪਹਿਲਾਂ ਅਸੀਂ ਅਜੋਨੀ ਵੀ ਕਹਿੰਦੇ ਹਾਂ ਕਿ ਭਾਈ ਉਹ ਕਿਸੇ ਜੂਨ 'ਚ ਨਹੀਂ ਆਂਦਾ। ਸੰਕਟ ਨਹੀਂ ਪਰੈ ਜੋਨ ਨਾਮ ਨਿਰੰਜਨ ਨਿਰਅੰਜਨ, ਕਿ ਜਿਹਦੀ ਕੋਈ ਸ਼ਕਲੋ ਸੂਰਤ ਨਹੀਂ ਹੈ, ਉਹਦਾ ਕੋਈ ਜਿਹੜਾ ਉਹਨੂੰ ਦੇਖਿਆ ਨਹੀਂ ਜਾ ਸਕਦਾ। ਕਬੀਰ ਕੋ ਸੁਆਮੀ ਐਸੋ ਠਾਕੁਰ ਜਾਂ ਕੇ ਮਾਈ ਨਾ ਬਾਪੋ ਰੇ, ਕਿ ਕਬੀਰ ਦਾ ਮਾਲਕ ਉਹ ਰੱਬ ਹੈ ਜਿਸ ਰੱਬ ਦਾ ਕੋਈ ਮਾਪਿਓ ਨਹੀਂ ਹੈ। ਬਿਲਕੁਲ, ਕਿਉਂਕਿ ਰੱਬ ਤਾਂ ਜਨਮ ਹੀ ਨਹੀਂ ਲੈਂਦਾ। ਔਰ ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਗੁਰੂ ਅਮਰਦਾਸ ਜੀ ਦਾ, ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਵੀ ਰੱਬ ਕਿਸੇ ਦੇ ਘਰ ਜਿਹੜਾ ਉਹ ਜਨਮ ਲੈ ਸਕਦਾ ਹੈ। ਅਸੀਂ ਰੱਬ ਦੇ ਗੁਣਾਂ ਵਾਲਾ ਕੋਈ ਇਨਸਾਨ ਹੋ ਸਕਦਾ ਹੈ, ਉਹਨੂੰ ਤੁਸੀਂ ਅਵਤਾਰ ਕੋ, ਗੁਰੂ ਕੋ, ਕੋਈ ਹੋਰ ਲਫ਼ਜ਼ ਉਹਦੇ ਲਈ ਇਸਤੇਮਾਲ ਕਰੋ, ਪਰ ਇਹ ਕਹਿਣਾ ਕਿ ਰੱਬ ਹੈ, ਰੱਬ ਜੰਮਿਆ ਕਿਸੇ ਦੇ ਘਰ, ਜੋ ਉਹਨਾਂ ਦਾ ਫੇਥ ਹੈ ਕ੍ਰਿਸ਼ਨ ਦੇ ਉੱਤੇ, ਤਾਂ ਉਹਨਾਂ ਨੇ ਕਿਹਾ ਵੀ ਕਬੀਰ ਕੋ ਸੁਆਮੀ ਐਸੋ ਠਾਕੁਰ ਜਾਂ ਕਿ ਮਾਈ ਨਾ ਬਾਪੋ ਰੇ, ਕਿ ਮੈਂ ਤਾਂ ਉਸ ਰੱਬ ਨੂੰ ਮੰਨਦਾ ਜਿਹਦਾ ਕੋਈ ਮਾਂ ਤੇ ਪਿਓ ਨਹੀਂ ਹੈ। ਸੋ ਹੁਣ ਅੱਗੋਂ ਇਸ ਕਿਸਮ ਦੇ ਲੋਕ ਰਾਮ ਜਾਂ ਕ੍ਰਿਸ਼ਨ ਨੂੰ ਜੋੜ ਕੇ ਇਹ ਨਾ ਕਹਿਣ ਕਿ ਜੀ ਗੁਰੂ ਗ੍ਰੰਥ ਸਾਹਿਬ 'ਚ ਰਾਮ ਤੇ ਕ੍ਰਿਸ਼ਨ ਕਿਵੇਂ ਆਇਆ। ਆਹ ਕਬੀਰ ਸਾਹਿਬ ਨੇ ਜਿਹੜਾ ਅਸਲੀ ਬਿਆਨਿਆ ਕਿ ਭਾਈ ਅਸਲੀ ਰੱਬ ਕੌਣ ਹੈ, ਅਸਲੀ ਰਾਮ ਕੌਣ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਸ਼ੁਰੂ ਚ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।